ਚੂਨਾ ਤੇ ਕੱਥਾ ਭਾਜੀ ਨਾਨ ਲੈ ਦੀ ਭਾਜੀ ਰਹਿਤਾ ਬਤਾ ਦਾ ਨਾਲ ਇਹਦਾ ਨੱਕ ਨੱਪਾ ਨਾ ਹਾਂ ਤੇ ਬਣਿਆ ਸੈਂਡਵਿਚ ਬਾਹਰ ਉਹਦੇ ਚੰਡ ਬਾਅਦ 5000 MB ਆਉ ਭਾਜੀ ਇਹ ਪੂੜੀਆਂ ਲੈ ਜਾਂਦਾ ਨਾ, ਉਹ ਪੂੜੀ ਉੱਚ ਸਿੱਟਦੇ ਆ, ਉਸ ਤੋਂ ਬਾਅਦ ਕੱਢਦੇ ਆ, ਫਿਰ ਗਾਹਕ ਐ ਤੋੜਦਾ, ਇਹਦਾ ਮੂੰਹ ਖੋਲ ਕੇ ਪੂੜੀ ਸਿੱਧੀ ਇੰਜ ਸਿੱਟਦੀ ਉੱਪਰ ਗਰਮ ਤੇਲ ਬਸ। अस्सलाम वालेकुम जी नाज़रीन, टी टाइम में खुश आमदीद। आज की ताज़ा खबर। एक बगैरत ने अपनी बुढ़ी दे हथ चुकिया कल। ਭਾਜੀ ਜੋਗਾ ओ भाई ये होर गल हुंदी आ। एक बगैरत ने मोबाइल जिन्ने बहना बह जाओ, जिन्ने उतरना उतर जाओ। अगे एक बगैरत की वजह तो ट्रेन दा घंटा लेट हो गई। एक बगैरत ने कल अपनी बुढ़ी दे हथ चुकिया। ਉਹਨੂੰ ਮੁਆਸ਼ਰੇ 'ਚ ਜੀਣ ਦਾ ਕੋਈ ਹੱਕ ਨਹੀਂ, कोई हक नहीं ना मर्द है जिन्ने भी किया काम। आज हम इस टॉपिक पे बात, मैं भाई ਆਪਣੀਆਂ ਭੈਣਾਂ ਦੇ ਨਾਲ ਆ। ਇਹ ਬਾਤ ਸਹੀ ਜਿੱਥੇ ਮੇਰੀਆਂ ਭੈਣਾਂ ਗਲਤ ਨੇ ਮੈਂ ਫਿਰ ਵੀ ਉਹਨਾਂ ਦੇ ਨਾਲ। नहीं उस्ताद जी ये ना इंसाफी है। ਨਹੀਂ ਨਹੀਂ ਠੀਕ ਆ। ਤੇ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਸੌਂਕਣ ਸਮਝਦੀਆਂ ਉਹਨਾਂ ਦੇ ਨਾਲ ਨਹੀਂ ਮੈਂ। ਬੜੀਆਂ ਇਦਾਂ ਦੀਆਂ ਨੇ। ਵਿੱਚ ਹੈ ਨਹੀਂ ਹਾਂ ਉਹ ਕਹਿੰਦੀਆਂ ਉਹ ਸਹੀ ਗੱਲ ਆ। ਸਾਡੇ ਬੰਦੇ ਖਰਾਬ ਕਰਤੇ ਉਹਨਾਂ ਦਾ ਹਾਂ ਉਹਦਨੇ ਕਾਈ ਆ ਬਾਹਰ ਫੈਮਿਲੀ, ਮੇਰੀ ਭੈਣ ਤੇ ਭਰਾ ਤੇ ਨਾਲ ਉਹਨਾਂ ਦੀ ਬੱਚੀ ਜੀ। ਉਹਨੇ ਕਿਹਾ ਭਾਈ ਜਿਹੜੀ ਤੁਸੀਂ ਗੱਲ ਨਹੀਂ ਕਰਦੇ ਹੁੰਦੇ ਜਾਨੀ ਭਾਈ, ਇੱਕ ਇਹਨਾਂ ਨੂੰ ਦੱਸ ਕੇ ਤੇ ਅਗਲੀ ਵੀ ਦੱਸਣੀ। ਇਹ ਉਹੀ ਤੁਹਾਨੂੰ ਸਮਝਦੀ ਹੈ। ਠੀਕ ਆ, ਲੇਕਿਨ ਗੱਲ ਇਹ ਆ ਯਾਰ ਉਹਨਾਂ ਬੁੱਢੀਆਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ ਕਿ ਮੈਂ ਉਹਨਾਂ ਦੇ ਬੰਦਿਆਂ ਨੂੰ ਹੈਪੀ ਰੱਖਦਾ। ਹਾਂਜੀ ਆਰੇ ਲਾਇਆ ਨਾਲੇ ਹਾਂ ਇੱਧਰ ਉੱਧਰ ਨਹੀਂ ਤੁਹਾਡੇ ਆਰੇ ਲੱਗੇ। ਹਾਂ ਗੱਲ ਤਾਂ ਸਹੀ। ਲੇਕਿਨ ਗੱਲ ਇਹ ਆ ਕਿ ਉਹ ਜਿੱਦਾਂ ਇਹਦੀ ਬੁੱਢੀ ਮਾਸ਼ਾਅੱਲਾ ਫੈਸਲ ਦੀ ਹਾਂਜੀ ਗੱਲ ਉਹਦੀ ਸਹੀ ਸੀ, ਮੇਰੀ ਸਮਝ ਆਉਂਦੀ ਸੀ ਸਹੀ। ਕਿ ਇਹਨੂੰ ਮੈਂ, ਉਹਨੇ ਕਿਹਾ ਵੀ ਥੀਏਟਰ ਛੱਡ ਦੇ, ਇਹਨੇ ਕਿਹਾ ਨਹੀਂ ਛੱਡਣਾ। ਅੱਛਾ ਇੱਥੇ ਤੱਕ ਗੱਲ ਵੱਧ ਗਈ ਕਿ ਇਹਦੇ ਸਸੁਰਾਲ ਨੇ ਕਰਾਚੀ। ਅੱਛਾ ਜੀ। ਇੱਥੇ ਤੱਕ ਗੱਲ ਵੱਧ ਗਈ ਕਿ ਜਨਾਬ ਉਹ ਕਰਾਚੀ ਚਲੀ ਗਈ ਭੈਣ ਮੇਰੀ। ਬੱਚੇ ਨਾਲ ਲੈ ਕੇ ਜੀ ਇੱਥੇ ਸੀ, ਨਾਲ ਲੱਗੇ ਬੱਚੇ ਨਾਲ ਲੈ ਗਏ ਸਾਰੇ ਜੀ, ਇੱਕ ਵੀ ਨਹੀਂ ਛੱਡੇ। ਨਹੀਂ ਇੱਕ ਵੀ ਨਹੀਂ। ਉਹ ਜਨਾਬ ਜੀ ਰੌਲਾ ਪੈ ਗਿਆ ਉੱਥੇ ਕਰਾਚੀ ਵਾਜਿਆਂ ਨਾਲ। ਹਾਂ ਉਹਨੇ ਜਨਾਬ ਕਿਹਾ ਕਿ ਜੂਰੇ ਪੜ ਲਾ ਨਮਾਜ਼ ਹੋਏ। ਇਹਨੇ ਕਿਹਾ ਨਹੀਂ ਛੱਡਣਾ। ਉਹ ਇੱਕ ਲਤੀਫਾ ਵਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਦੋ ਬਦਮਾਸ਼ ਗੁਜਰਾਲੇ ਵਾਲੇ, ਐਵੇਂ ਜੋ ਮੈਨੂੰ ਲਿੰਕ ਮਿਲਦੇ ਹੈਨਾ। ਇੱਥੇ ਤੱਕ ਗੱਲ ਪਹੁੰਚ ਗਈ ਜੁਗਨੂ ਬਾਦਸ਼ਾਹ ਜੀ ਕਿ ਗੱਲ ਅਲਾਦਗੀ ਤੱਕ ਹਾਂਜੀ ਪਲੀਜ਼ ਜੀ ਅਲਾਦਗੀ ਤੱਕ ਨੋਬਤ ਹੋ ਗਈ ਸੀ। ਡਾਈਵੋ ਤੱਕ ਪਹੁੰਚ ਗਈ ਗੱਲ। ਟਿਕਟਾਂ ਵੀ ਹੋ ਗਈਆਂ। ਹਾਂ ਡਾਈਵੋਰਸ। ਹਾਂ ਉੱਥੇ ਤੱਕ ਗੱਲ ਪਹੁੰਚ ਗਈ ਰੇਲੀ ਸਾਹ ਜੀ ਰੇਲੀ। ਠੀਕ ਹੈ ਜੀ। ਅੱਛਾ ਉਹ ਜਨਾਬ ਜੀ ਸੱਸ ਸਹੁਰਾ ਉਧਰ ਸਾਲੇ ਉਹਨਾਂ ਨੇ ਕਿਹਾ ਵੀ ਠੀਕ ਆ ਜਾਂ ਆ ਰਹੀਆਂ ਪਾਰ। ਡਰਾਮੇ ਨਹੀਂ ਕਰਨੇ ਫੈਸਲ ਸਾਹਿਬ, ਸਹੀ ਡਰਾਮੇ ਛੱਡ ਦਿਓ ਤੇ ਅਸੀਂ ਆਪਣੀ ਬੱਚੀ ਭੇਜ ਦਿੰਦੇ ਹਾਂ, ਸਹੀ ਹੈ। ਨਹੀਂ ਤੇ ਦੇਖ ਲਓ ਜਿੱਦਾਂ ਕਰਨਾ। ਓਕੇ ਅੱਗੋਂ ਫੈਸਲ ਨੇ ਜਨਾਬ ਜੀ ਕਿਹਾ ਜੀ ਕਿ ਮੈਂ ਡਰਾਮੇ ਨਹੀਂ ਛੱਡਣੇ, ਅੱਛਾ ਅਟਲ ਫੈਸਲਾ। ਬੁੱਢੀ ਛੱਡ ਦਿਆਂਗਾ, ਬੱਚਿਆਂ ਦੀ ਜ਼ਿੰਦਗੀ ਜੋ ਵੀ ਆ ਜਿੱਦਾਂ ਦੀ ਵੀ ਹੁੰਦੀ ਆ, ਜਦੋਂ ਮਾਂ ਪਿਓ ਦੀ ਲੈਦਗੀ ਹੁੰਦੀ ਆ ਹੋ ਜਾਵੇ, ਮੈਂ ਡਰਾਮੇ ਨਹੀਂ ਛੱਡਣੇ। ਇਹ ਇੱਕ ਆਖਰੀ ਹਰਬਾ ਹੁੰਦਾ ਵਾ ਕੁੜੀ ਵਾਲਿਆਂ ਕੋ ਵਿਚਾਰਿਆਂ ਕੋ, ਜਦੋਂ ਬੰਦਾ ਕਿਸੇ ਰਾਹੇ ਕਿਸੇ ਰਾਸਤੇ ਗਲਤ ਰਾਹ ਤੇ ਹੋਵੇ ਫਾਈਨਲ ਰਾਹ। ਤੇ ਆਖਰੀ ਇਹ ਹੁੰਦਾ ਵਾ ਕਿ ਵੀ ਪੁੱਤ ਤੂੰ ਨਾ ਛੱਡ ਦੇ, ਤੇਰੀ ਮਿਹਰਬਾਨੀ, ਤੂੰ ਪੇਪਰ ਭੇਜ। ਠੀਕ ਹੈ ਜੀ। ਇਹਨੇ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਵੀ ਅੱਗੇ ਗੇਮ ਪੈ ਗਈ ਹੈ, ਇਹਨੇ ਕਿਹਾ ਵੀ ਨਹੀਂ ਇਹ ਨਹੀਂ ਹੋਣਾ ਭਾਜੀ, ਛੱਡ ਦੇਣਾ ਵਾ। ਫਿਰ ਧੀਆਂ ਵਾਲੇ ਜਿਹੜੇ ਹੁੰਦੇ ਨੇ ਉਹ ਕਹਿੰਦੇ ਵੀ ਹੁਣ ਇਸ ਤੋਂ ਅੱਗੇ ਅਸੀਂ ਕੀ ਕਰ ਸਕਦੇ ਹਾਂ। ਹੁਣ ਦੋ ਹੀ ਰਸਤੇ ਨੇ, ਜਾਂ ਤੇ ਉਹਦੇ ਨਾਲ ਉਹ ਡਰਾਮੇ ਕਰਦਾ ਪਿਆ ਜੇ ਵੀ, ਹਾਲਾਂਕਿ ਹੋਰ ਕੋਈ ਇਹਦੇ ਚ ਐਪ ਨਹੀਂ, ਕੋਈ ਨਸ਼ਾ ਨਹੀਂ ਸੀ, ਕੋਈ ਜੂਆ ਨਹੀਂ ਸੀ, ਕੋਈ ਨਹੀਂ ਸੀ, ਕਿਸੇ ਕਿਸਮ ਦਾ ਕੋਈ ਇਹ ਨਹੀਂ। ਮਤਲਬ ਬਿਹਤਰੀਨ ਇੱਕ ਖੂਬਸੂਰਤ ਲਾਈਫ ਗੁਜ਼ਾਰ ਸਕਦਾ ਸੀ ਅਗਰ ਉਹ ਇਸ ਚੀਜ਼ ਨਾਲ ਕੰਪਰੋਮਾਈਜ਼ ਕਰ ਲੈਂਦੇ। ਯੈਸ ਸਹੀ ਠੀਕ ਆ ਜੀ। ਤੇ ਹੁਣ ਇਹਦੀ ਬੁੱਢੀ ਆ, ਉਹ ਹੱਥੀਂ ਭੇਜਦੀ ਡਰਾਮੇ ਕਰਕੇ ਆ। ਹਾਂਜੀ ਸਹੀ ਹੈ ਜੀ ਸਰ ਜੀ, ਉਹ ਮਾਸ਼ਾਅੱਲਾ ਉਹ ਵੀ ਧੀ ਮੇਰੀ ਮਾਸ਼ਾਅੱਲਾ। ਹਾਂ ਇਹ ਕਹਿੰਦਾ ਮੈਂ ਨਹੀਂ ਕਰਨੇ, ਉਹ ਕਹਿੰਦਾ ਕਰਨੇ ਆ। ਹਾਂਜੀ ਇਹ ਜਿੱਦਣ ਸਾਫ਼ ਡਰਾਮਾ ਕਰਕੇ ਆਵੇ ਉਦੋਂ ਰੋਟੀ ਨਹੀਂ ਦਿੰਦੀ, ਕਹਿੰਦੀ ਤੂੰ ਕੋਈ ਗੰਦੀ ਗੱਲ ਨਹੀਂ ਕੀਤੀ ਵਿੱਚ ਰੋਟੀ ਕਾਦੀ ਸਾਫ ਡਰਾਮਾ ਕਰ ਗਿਆ ਮੈਂ ਬੂਹੇ ਹਲ ਦੀ ਘਰ ਵੀ ਨਹੀਂ ਜਾਂਦਾ। ਆਹ
ਨਹੀਂ ਉਹ ਅੱਲਾ ਦਾ ਸ਼ੁਕਰ ਆ, ਉਹ ਵੀ ਭੈਣ ਮੇਰੀ ਖੁਸ਼ੀ ਹੋਏਗੀ ਇਨਸ਼ਾਅੱਲਾ ਦਿਲੋਂ ਜਦੋਂ ਇਹਨੇ ਡਰਾਮੇ ਛੱਡੇ। ਲਓ ਜੀ, ਗੱਲ ਕਰ ਰਿਹਾ ਸੀ ਔਰਤ ਦੀ ਨਫਸਿਆਤ ਦੀ। ਜੀ ਉਹ ਵਾਪਸ ਆ ਗਈ, ਜੀ ਕੰਪਰੋਮਾਈਜ਼ ਕਰ ਲਿਆ ਉਹਨਾਂ ਨੇ। ਕੀ ਕਰਦੇ ਆਖਰੀ ਹਰਬਾਏ ਸੀ ਨਾ, ਇੱਕ ਵੱਡਾ ਝਟਕਾ ਫੈਸਲ ਸਾਹਿਬ ਨੂੰ ਇਹ ਲਾਉਣਾ ਸੀ ਉਹਨਾਂ ਨੇ, 11,000 ਵੋਟ ਦਾ। ਫੈਸਲ ਸਾਹਿਬ ਉਹ ਵੀ ਸਹਿ ਗਏ ਔਰ ਇਹਨਾਂ ਨੇ ਕਿਹਾ ਨਹੀਂ ਭਾਈ ਨਹੀਂ, ਖੈਰ ਉਹ ਵਾਪਸ ਆ ਗਈ। ਲੇਕਿਨ ਦਿਲ 'ਚ ਤੇ ਹੁੰਦਾ ਨਾ, ਹੁਣ ਦਿਲ 'ਚ ਤੇ ਬਹਿ ਗਿਆ ਕਿ ਇਹਨੇ ਗੱਲ ਨਹੀਂ ਮੰਨੀ। ਇਹਨੇ ਮੇਰੇ ਨਾਲੋਂ ਜ਼ਿਆਦਾ ਡਰਾਮਿਆਂ ਨੂੰ ਅਹਿਮੀਅਤ ਦਿੱਤੀ। ਕੁਛ ਦਿਨ ਲੰਘੇ, ਮਹੀਨੇ ਸਾਲ ਲੰਘੇ, ਫੈਸਲ ਸਾਹਿਬ ਸਾਡੇ ਨਾਲ ਅਟੈਚ ਹੋ ਗਏ। ਫੈਸਲ ਸਾਹਿਬ ਨੇ ਸ਼ਾਗਿਰਦੀ ਕਰ ਲਈ ਮੇਰੀ, ਸਹੀ ਘਰ ਆਉਣ ਜਾਣ ਹੋ ਗਿਆ, ਸਾਰਾ ਕੁਝ ਸੈਟਅਪ ਹੋ ਗਿਆ। ਅਸੀਂ ਜਾਣਾ ਸੀ ਕਰਾਚੀ। ਸਹੀ ਜੀ ਹਾਂ ਠੀਕ ਆ ਜੀ। ਮੈਂ ਸੋਚ ਅੱਛਾ ਹੁਣ ਹੁੰਦਾ ਕੀ ਸੀ ਬਾਬਾ ਜੀ, ਉਸ ਟਾਈਮ ਉਹ ਥੋੜੇ ਵੀਡੀਓਜ਼ ਜਿਹੜੀਆਂ ਨਾ ਉਹ ਚੱਲਣ ਲੱਗ ਪਏ ਸੀ, ਕਿਉਂਕਿ YouTube ਤੇ ਬਣ ਗਏ ਸੀ। ਹੁਣ ਫੈਸਲ ਸਾਡੇ ਨਾਲ ਬਿਲਕੁਲ ਸਾਫ਼ ਸੁਥਰੇ ਸ਼ੋਅ ਕਰ ਰਿਹਾ, ਰਾਤ ਨੂੰ ਡਰਾਮੇ 'ਚ ਜਾ ਕੇ ਉਹੀ ਕੁਝ ਹੋ ਰਿਹਾ। ਮੈਂ ਫੈਸਲ ਸਾਹਿਬ ਦੇ ਘਰ ਗਿਆ, ਇਹਨਾਂ ਨੂੰ ਫੜਿਆ, ਮੈਂ ਝਾਲ ਘੁੱਦੇ ਚਾਲੇ ਦੇ ਅੱਗੇ ਕੁਰਸੀ ਤੇ ਪਾ ਕੇ ਨਾ, ਉਹ 2, 2:30, 3 ਦਾ ਟਾਈਮ। ਸਹੀ ਮੈਂ ਕਿਹਾ ਫੈਸਲ ਸਾਹਿਬ, ਕਹਿੰਦਾ ਹਾਂਜੀ ਉਸਤਾਦ ਜੀ। ਮੈਂ ਕਿਹਾ ਅੱਜ ਤੋਂ ਬਾਅਦ ਡਰਾਮਾ ਨਹੀਂ ਕਰਨਾ। ਸਹੀ ਠੀਕ ਹੋ ਗਿਆ। ਮੈਂ ਕਿਹਾ ਅੱਜ ਤੋਂ ਬਾਅਦ ਡਰਾਮਾ ਨਹੀਂ ਕਰਨਾ। ਫੈਸਲ ਸਾਹਿਬ ਨੇ ਇੱਕ ਬੈਂਕ ਵੱਜਾ ਵੱਡਾ। ਹਾਂ ਅੱਛਾ ਹੁਣ ਜਨਾਬ ਜੀ, ਮੈਂ ਕਿਹਾ ਫੈਸਲ ਸਾਹਿਬ ਗੱਲ ਇਹ ਆ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ? ਇਹਨੇ ਕਿਹਾ ਜੀ ਇੰਨੇ। ਮੈਂ ਕਿਹਾ ਜੀ ਇੰਨੇ ਮੈਂ ਦਿਆਂਗਾ ਤੁਹਾਨੂੰ। ਸਹੀ ਹੈ ਇਹ ਕਲੀਅਰ ਹੋ ਗਈ ਗੱਲ। ਠੀਕ, ਔਰ ਵਾਧੇ ਵੀ ਰਹਿਣਗੇ। ਫਿਲਹਾਲ ਤੁਹਾਨੂੰ ਫਾਈਨੈਂਸ਼ੀਅਲੀ ਝਟਕਾ ਨਹੀਂ ਲੱਗੇਗਾ। ਹਾਂਜੀ ਟੈਨਸ਼ਨ ਨਹੀਂ ਆਏਗੀ। ਹਾਂ ਹੁਣ ਰਹਿ ਗਏ ਡਰਾਮੇ। ਮੈਂ ਕਿਹਾ ਫੈਸਲ ਸਾਹਿਬ ਸਵੇਰ 5 ਵਜੇ ਜਾਂ 3 ਵਜ ਗਏ ਨੇ, 2 ਵਜ ਗਏ ਨੇ, 6 ਵਜੇ 6:30 ਵਜੇ ਦੀ ਸਾਡੀ ਟ੍ਰੇਨ। ਸਹੀ ਨਹੀਂ ਸ਼ਾਮ ਦੀ ਸੀ, ਰਾਤ ਦੀ ਸੀ। ਕੱਲ ਰਾਤ ਨੂੰ ਅਸੀਂ 6, 6:30 ਵਜੇ ਟ੍ਰੇਨ, ਜੀ ਅਸੀਂ ਕਰਾਚੀ ਜਾ ਰਹੇ ਹਾਂ ਡਰਾਮੇ ਨੂੰ ਖੈਰਬਾਦ ਕਹਿ ਕੇ। ਵਾਹ ਫੈਸਲ ਸਾਹਿਬ ਨੇ ਖੈਰ ਜਾ, ਹਾਲੇ ਕਿੱਥੇ, ਹਾਲੇ ਕੋਈ ਮੁੱਕੀ ਗੱਲ। ਨਹੀਂ ਤੁਸੀਂ ਕਿਹਾ ਵਾਪਸ ਲੈ ਕੇ ਲਿਆ। ਜ਼ੇ ਓਕੇ ਅੱਛਾ ਜੀ। ਉਹ ਜਨਾਬ ਜੀ ਫੈਸਲ ਸਾਹਿਬ ਨੇ ਇੱਧਰ ਉੱਧਰ ਥੋੜਾ ਇਹ ਉਹ ਕਰਦੇ ਯਾਨੀ ਕਾਫੀ ਹੱਦ ਤੱਕ ਪੌਣਾ ਘੰਟਾ ਆਪਣੇ ਆਪ ਨਾਲ ਘੁੱਲਿਆ। ਹਾਂਜੀ ਮੈਂ ਕਿਹਾ ਫੈਸਲ ਸਾਹਿਬ ਅਗਰ ਤੁਸੀਂ ਡਰਾਮੇ ਕਰਨੇ ਆ, ਤੁਹਾਡੇ ਨਾਲ ਮੇਰੀ ਸਲਾਮ ਦੁਆ ਤਲਕ ਇਦਾਂ ਹੀ ਰਹੇਗਾ, ਜੀ ਲੇਕਿਨ ਤੁਸੀਂ ਮੇਰੇ ਦਫ਼ਤਰ ਨਹੀਂ ਵੜਨਾ। ਅਗਰ ਦਫ਼ਤਰ ਆਉਣਾ ਵੀ ਆ ਤੁਸੀਂ ਆ ਜਾਓ, ਲੇਕਿਨ ਤੁਸੀਂ ਮੇਰੇ ਨਾਲ ਕੰਮ ਸ਼ੋਅ ਨਹੀਂ ਕਰਨਾ। ਉਹਦੀ ਵਜ੍ਹਾ ਇਹ ਆ ਕਿ ਅਸੀਂ ਜਿਹੜਾ ਕੰਮ ਕਰਦੇ ਆ, ਫੈਮਲੀਆਂ ਫੈਸਲ ਰਾਮੇ ਨੂੰ ਜਾਣਨ ਲੱਗ ਪੈਣ। ਉਦੋਂ ਫੈਸਲ ਰਾਮੇ ਨੂੰ ਸਿਰਫ ਲੁੱਚ ਮੁੰਡੜੀ ਜਾਣਦੀ ਸੀ। ਯੈਸ ਬੱਚੇ ਬੱਚੀਆਂ, ਔਰਤਾਂ, ਫੈਮਿਲੀ, ਮਾਵਾਂ, ਭੈਣਾਂ, ਭਰਜਾਈਆਂ ਇਹ ਨਹੀਂ ਸੀ ਜਾਣਦੀਆਂ। ਸ਼ੌਰ ਵਾਲੇ ਬੰਦੇ ਨਹੀਂ ਸੀ ਜਾਣਦੇ। ਨਹੀਂ ਇੱਕ ਜਿਹੜਾ ਫੈਮਿਲੀ 'ਚ ਤੁਸੀਂ ਇੰਟਰ ਹੁੰਦੇ ਹੋ ਉਹ ਨਹੀਂ ਸੀ ਜਾਣਦੇ। ਬਾਹਰ ਦੇ ਹੀ ਜਾਣਦੇ ਸਾਰੇ, ਮਤਲਬ ਲੁੱਚ ਮੁੰਡੜੀ ਟ੍ਰੈਪਸ ਮੇਰੇ ਵਰਗੀ, ਸਾਡੇ ਵਰਗੀ ਜਿਹੜੇ ਸ਼ੌਕ ਹੈ। ਹੁਣ ਮੈਂ ਕਿਹਾ ਤੁਸੀਂ ਜਦੋਂ ਸ਼ੋਅ 'ਚ ਆਉਣ ਲੱਗ ਪਏ ਜੇ, ਸਾਡਾ ਸ਼ੋਅ ਲੋਕ ਫੈਮਿਲੀ ਦੇ ਨਾਲ ਬਹਿ ਕੇ ਵੇਖਦੇ ਨੇ। ਉਹਦੇ 'ਚ ਦੇਖਣ ਕਿ ਅੱਛਾ ਇਹ ਅੰਕਲ ਫੈਸਲ ਹੈ। ਹਾਂ ਉਸ ਤੋਂ ਬਾਅਦ ਕੋਈ ਬੱਚਾ 14-15 ਸਾਲ ਦਾ ਉਹਨੇ ਮੋਬਾਈਲ ਫੜਿਆ ਹੋਵੇ, ਅੱਗੋਂ ਫੈਸਲ ਇੰਝ ਕਰਕੇ ਆਵੇ ਤੇ ਇੰਝ ਕਰਕੇ ਆਵੇ ਤੇ ਉਹ ਕਹੇ ਅੱਛਾ ਇਹ ਅੰਕਲ ਫੈਸਲ ਹੈ। ਫੈਸਲ ਸਾਹਿਬ ਇਹ ਨਹੀਂ, ਇੱਕ ਕੰਮ ਕਰ, ਇੱਕ ਰਸਤੇ ਤੇ ਤੁਰ ਪੋ। ਖੈਰ ਕਿੱਸਾ ਮੁਖਤਸਰ ਫੈਸਲ ਸਾਹਿਬ ਮੰਨ ਗਏ। ਇਹਨਾਂ ਨੇ ਕਿਹਾ ਸਾਜ ਜੀ ਓਕੇ ਛੱਡ ਤੇ। ਵਾਹ ਵਾਹ ਇੱਥੇ ਛੱਡੇ ਇੰਨੀ ਸਪੀਡ ਨਾਲ ਕਿ ਅਗਲੇ ਦਿਨ ਅਸੀਂ ਕਰਾਚੀ ਗਏ ਆ। ਉਹ ਤੁਸੀਂ ਵੇਖਿਆ ਵਾ। ਠੀਕ ਆ ਜੀ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ ਵਾਂ, ਉਹ ਦਿਨ ਨਹੀਂ ਭੁੱਲਦਾ। ਹੁਣ ਜਨਾਬ ਜੀ ਇਸ ਗੱਲ ਦਾ ਪਤਾ ਲੱਗਾ ਮੇਰੀ ਉਸ ਭੈਣ ਨੂੰ ਜਿਹੜੀ ਰੁੱਸ ਕੇ ਕਰਾਚੀ ਚਲੀ ਗਈ ਸੀ ਤੇ ਇਹਨੇ ਕਿਹਾ ਸੀ ਤੈਨੂੰ ਛੱਡ ਦਿਆਂਗਾ, ਡਰਾਮੇ ਨਹੀਂ ਛੱਡਣੇ। ਇਹ ਛੱਡਣੇ ਹਾਏ ਹਾਏ ਹਾਏ। ਉਹਨੂੰ ਪਤਾ ਲੱਗਾ ਕਿ ਉਸਤਾਦ ਦੇ ਕਹਿਣ ਤੇ ਛੱਡਦੇ ਆ। ਹੋਰ ਤਾਂ ਚਕਾ ਮੇਰੇ ਕਹਿਣ ਤੇ ਨਹੀਂ ਛੱਡੇ, ਉਸਤਾਦ ਦੇ ਕਹਿਣ ਤੇ ਛੱਡਦੇ। ਉਸਤਾਦ ਵੱਡਾ ਹੋ ਗਿਆ, ਜਨਮ ਦੇ ਸਾਥ ਵਾਲੀ ਫਿੱਕੀ ਹੋ ਗਈ। ਬਸ ਹਾਏ 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 ਸ਼ਿਟ ਸੱਟ ਹੈ ਓਏ 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 ਭਾਈਜਨ। ਅੱਛਾ ਹੁਣ ਉਹਦਾ ਗਿਲਾ ਇਹਦੇ ਨਾਲ ਬਣਦਾ ਸੀ ਨਾ, ਮੇਰੇ ਨਾਲ ਤਾਂ ਨਹੀਂ ਨਾ ਬਣਦਾ ਜ਼ਾਹਿਰ, ਲੇਕਿਨ ਉਹ ਮੇਰੇ ਨਾਲ ਵੀ ਖਿਜਣ ਲੱਗ ਪਈ। ਉਹਨੂੰ ਮੈਂ ਵੀ ਹਲਕਾ ਮਤਲਬ ਮੇਰੇ ਨਾਲ ਵੀ ਨਾ ਥੋੜਾ ਜਿਹਾ ਪੂਰਾ ਟਾਈਮ ਚੁੱਭਣ ਲੱਗ ਪਿਆ ਉਹ। ਤੇ ਮੈਂ ਮਹਿਸੂਸ ਕੀਤਾ, ਇਹ ਵੀ ਇਹਨੇ ਵੇਖਦਾ ਕਹਿੰਦਾ ਉਸਤਾਦ ਜੀ ਉਹਨੂੰ ਹੁਣ ਇਹ ਸਿਆਪਾ ਪੈ ਗਿਆ ਕਿ ਮੇਰੇ ਕਹਿਣ ਤੇ ਨਹੀਂ ਛੱਡੇ। ਉਸਤਾਦ ਦੇ ਕਹਿੰਦੇ ਛੱਡ ਦੇ। ਬੱਚੇ ਬੁੱਢੀ ਦਾਅ ਤੇ ਲਾਤੇ, ਉਸਤਾਦ ਨੇ ਆ ਕੇ ਕਿਹਾ ਤੇ ਛੱਡ ਦਿੱਤੇ। ਉਸਤਾਦ ਬਹੁਤਾ ਵੱਡਾ ਹੋ ਗਿਆ, ਉਸਤਾਦ ਇਦਾਂ ਹੋ ਗਿਆ, ਉਸਤਾਦ ਇਦਾਂ ਹੋ ਗਿਆ। ਮੈਂ ਉਹਨੂੰ ਇੱਕ ਦੋ ਵਾਰੀ ਕਿਹਾ, ਮੈਂ ਕਿਹਾ ਸ਼ਦੈਣੇ ਤੂੰ ਇਹ ਸ਼ੁਕਰ ਕਰ ਉਹਨੇ ਛੱਡਤੇ ਆ। ਉਹਨੂੰ ਕਿਸੇ ਪਾਸੇ ਵੀ ਚਲੋ ਰੱਬ ਨੇ ਕਰਤਾ ਉਹਨੂੰ ਕਿ ਛੱਡ ਦਿੱਤੇ। ਤੂੰ ਉਹਦੇ ਅੱਜ ਤੱਕ ਉਹਦੇ ਦਿਲ 'ਚ ਗੱਲ ਆ ਹੁਣ ਤੱਕ। ਇਹਨੂੰ ਕਹਿੰਦੇ ਔਰਤ। ਮੈਂ ਸਹੀ ਗੱਲ ਆ ਯਾਰ, ਔਰਤ ਦੀਆਂ ਮੇਰੀਆਂ ਮਾਵਾਂ ਭੈਣਾਂ ਨੇ ਬੱਚੀਆਂ,
ਇਹਨਾਂ ਦੀ ਫਿਤਰਤ ਬਣਾਈ ਰੱਬ ਨੇ ਯਾਰ, ਉਹ ਮਰਦ ਨਾਲ ਨਹੀਂ ਰਲ ਸਕਦੀ। ਨਹੀਂ ਤਾਂ ਸਹੀ ਜੋ ਮਰਜ਼ੀ ਕਰ ਲੋ, ਜਿੱਡੀ ਮਰਜ਼ੀ ਔਰਤ ਕਵੇ ਨਾ ਹਮ ਮਰਦ ਕੇ ਸ਼ਾਨਾ ਪਛਾਨਾ ਹੈ, ਲੈ ਭਾ ਉਹਨੂੰ ਕਹੇ ਮੋਟਰਸਾਈਕਲ, ਔਰਤਾਂ ਮੋਟਰਸਾਈਕਲ ਚਲਾਉਂਦੀਆਂ ਫਿਰ ਬੱਚੀਆਂ ਮੋਟਰਸਾਈਕਲ ਚਲਾ ਰਹੀਆਂ ਨੇ, ਹਾਂਜੀ ਉਹਨੂੰ ਜਦੋਂ ਉਹਨੂੰ ਪੁੱਛ ਕੇ ਜਦੋਂ ਫੁੱਲ ਤੂੰ ਮੋਟਰਸਾਈਕਲ ਦੀ ਤੈਨੂੰ ਲੱਗੇ ਨਾ ਕਿ ਮੈਂ ਫੁੱਲ ਕਾਰੀਗਰ ਹੋ ਗਈ ਹਾਂ, ਹਾਂਜੀ ਉਦੋਂ ਦੱਸ ਦੇ। ਜਦੋਂ ਦੱਸੇ ਉਹਦੇ ਨਾਲ ਇੱਕ ਨਿੱਕਾ ਜਿਹਾ ਛਛੋਰਾ ਕਰੈਕਟਰ 1 2 ਤੇ ਬੈ ਕੇ ਉਹਨੂੰ ਕਹੇ ਚੱਲ ਇਹਦੇ ਨਾਲ ਤੋਰ। ਉਹਦਾ ਕੰਮ ਨਹੀਂ ਹੈ ਨਾ। ਇਹਦਾ ਮਤਲਬ ਉਹ ਫਰਕ ਆ, ਡਰ ਜਲਦੀ ਜਾਂਦੀ ਹੈ। ਡਿਫਰੈਂਟ। ਹਮੇਸ਼ਾ ਮੈਂ ਔਰਤ ਡਰਾਈਵਿੰਗ ਕਰਦੀ ਹੋਵੇ ਨਾ, ਭਾਵੇਂ 10 ਸਾਲ ਹੋ ਗਏ ਡਰਾਈਵਿੰਗ ਕਰਦੇ, ਮੈਨੂੰ ਪਤਾ ਲੱਗ ਗਿਆ ਗੱਡੀ ਔਰਤ ਡਰਾਈਵ ਕਰ ਰਹੀ, ਮੈਂ ਕਦੀ ਉਹਦੇ ਅੱਗੇ ਮੋਟਰਸਾਈਕਲ ਜਾਂ ਗੱਡੀ ਨਹੀਂ ਲਾਈ, ਪਿੱਛੇ 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 ਜਾਂ ਸਾਈਡ ਤੇ। ਚੌਕਸ ਹੀ ਰਹਿਣਾ। ਹਾਂ, ਕੁਦਰਤ ਨੇ ਉਹਦੀ ਇੱਕ ਕੈਪੈਸਿਟੀ, ਕਈਆਂ ਚੀਜ਼ਾਂ 'ਚ ਉਹਦੀ ਇਸ ਤਰ੍ਹਾਂ ਦੀ ਕੈਪੈਸਿਟੀ ਬਣਾਈ ਆ, ਮਰਦ ਉਹਦੇ ਲਾਗੂ ਵੀ ਨਹੀਂ, ਜ਼ੀਰੋ ਵੀ ਨਹੀਂ। ਹਾਂਜੀ ਮਰਦ ਉਹਦੇ ਲਾਗੇ ਵੀ ਨਹੀਂ ਲੱਗਦਾ। ਨਹੀਂ ਹਾਂਜੀ ਲੱਗਦਾ। ਉਹਨੂੰ ਐਸੀ ਕੁਆਲਿਟੀ ਦਿੱਤੀ, ਬਿਲਕੁਲ। ਕਈਆਂ 'ਚ ਮਰਦ ਨੂੰ ਦਿੱਤੀ ਆ ਔਰਤ। ਇਹ ਮਤਲਬ ਉਹ ਨਾ ਜਿਵੇਂ ਨੈਗੇਟਿਵ ਪੋਜ਼ਿਟਿਵ ਇਕੱਠੀ ਚੀਜ਼ ਬਣਦੀ ਹੈ, ਇਹ ਉਂਝ ਆ ਟਿਚ ਬਟਨਾਂ ਦੀ ਜੋੜੀ ਟੈਪ। ਮੇਲ ਫੀਮੇਲ। ਹਾਂ, ਮੇਲ ਫੀਮੇਲ ਇਹ ਉਹੀ ਸੋਚ, ਹੈ ਇੰਜ ਨਹੀਂ ਵੀ ਅਸੀਂ ਵੀ ਉਹ ਕਰ ਲਾਂਗੇ ਤੇ ਅਸੀਂ ਵੀ ਉਹ ਕਰ ਲਾਂਗੇ। ਲੇਕਿਨ ਉਸਤਾਦ ਸਤਾਚੀ ਨੂੰ ਕੁਝ ਬੋਲਿਆ ਨਾ ਕਰੇ, ਬਸ ਇਦਾਂ ਕਰਦਾ ਰਹੇ ਕਰੇ। ਯਾਰ ਵਾਹ ਵਾਹ। ਉਸਤਾਦ ਜੀ ਮੈਂ ਨਾ ਯਾਰ ਇਹ ਯਾਰ ਅੱਛਾ ਓਏ ਨਾ ਨਾ ਓਏ ਇਹ ਮਾਰਦੇ ਨਹੀਂ ਓਏ। ਓਏ ਕੋਈ ਨਹੀਂ ਕਹਿਣਾ ਮੈਂ ਇਹ ਭਾਬੀ ਦੀ ਗੱਲ ਮੁੱਕੀ ਨਹੀਂ ਵਿੱਚ, ਤੇ ਅੱਛਾ ਚੜ ਵੀ ਗਿਆ। ਅੱਛਾ, ਤੇ ਮਕਸਦ ਇਹ ਹੈ ਕਿ ਉਹਨੂੰ ਅੱਜ ਤੱਕ ਇਹ ਦੁੱਖ ਆ ਉਸਤਾਦ ਜੀ, ਤੇ ਇਹ ਔਰਤ ਦੀ ਹੁਣ ਕੱਲ ਕੀ ਹੋਇਆ ਸੀ ਸਹੀ ਦੱਸੀ। ਉਸਤਾਦ ਜੀ 1 ਮਿੰਟ, ਮੈਨੂੰ ਇੱਕ ਗੱਲ ਯਾਦ ਆ ਗਈ ਮਾਫੀ ਦੇ ਨਾਲ। ਹਾਂ, ਔਰਤ ਨੂੰ ਤੁਸੀਂ ਹੈ ਨਾ ਜਿੰਨਾ ਮਰਜ਼ੀ ਹੈਪੀ ਰੱਖ ਲਓ, ਜੋ ਮਰਜ਼ੀ ਗੱਲ ਕਰ ਲਓ, ਜਿਸ ਤਰ੍ਹਾਂ ਮਰਜ਼ੀ, ਕਹਿੰਦੇ ਨੇ ਕਿ ਉਹਨੂੰ ਮੁਤਮਈਨ ਉਹਦਾ ਜ਼ਮੀਰ ਹੀ ਕਰਦਾ ਆਪਣੇ ਆਪ 'ਚ। ਮੈਂ ਇੱਕ ਰਾਤੀ ਗੱਲ ਪੜ੍ਹਨ ਡਿਆ ਸੀ, ਮੈਨੂੰ ਉਹ ਮੌਕੇ ਦੀ ਮੁਨਾਸਬਤ ਨਾਲ ਯਾਦ ਆਈ ਕਿ ਇੱਕ ਬੰਦੇ ਦੀ 2 ਸ਼ਾਦੀਆਂ ਸੀ, ਉਹਨੇ ਔਰਤਾਂ ਨਾਲ ਮੁਕੰਮਲ ਇਨਸਾਫ ਕੀਤਾ। ਜ਼ੇਵਰ ਲਿਆਣਾ ਉਹਨੂੰ ਵੀ ਓਨਾ ਹੀ ਦੇਣਾ, ਉਹਨੂੰ ਵੀ ਓਨਾ ਹੀ ਦੇਣਾ, ਖਾਣਾ ਓਨਾ ਹੀ, ਇਸ ਤਰ੍ਹਾਂ। ਤੇ ਹਾਦਸਾ ਇੱਕ ਹੋਇਆ ਤੇ ਉਹ ਇਕੱਠੀਆਂ ਵਿਚਾਰੀਆਂ ਫੌਤ ਹੋ ਗਈਆਂ ਦੱਸ ਇੱਕੋ ਦਿਨ। ਗੱਲ ਹੈ ਕਰਨਾ ਉਹਨੇ ਕਿਹਾ ਕਿ ਮੈਂ ਇਹ ਇਨਸਾਫ ਕਰਨਾ, ਤੁਸੀਂ ਮਾਰੋ ਇਕੱਠੀਆਂ ਫੌਤ ਹੋ ਗਈਆਂ। ਉਹ ਇਕੱਠੀਆਂ ਹੀ ਫੌਤ ਹੋ ਗਈਆਂ ਐਕਸੀਡੈਂਟ ਹੈ ਉਹਨਾਂ ਦਾ 'ਚ। ਯਾਰ ਨਹੀਂ ਸੀ ਬਣਦਾ ਦੱਸ। ਐਕਸੀਡੈਂਟ 'ਚ ਨਾ ਇਕੱਠੀਆਂ ਹੀ ਫੌਤ ਹੋ ਗਈਆਂ ਉਸਤਾਦ ਜੀ। ਅੱਗੇ ਪਿੱਛੇ ਹੋ ਜਾਓ ਵੀ ਉੱਥੇ ਅੱਛਾ ਨਹੀਂ, ਜਦੋਂ ਹਰ ਚੀਜ਼ ਉਹ ਇਕੱਠੀ ਲੈ ਕੇ ਦੇ ਰਿਹਾ ਤੇ ਮਰਨਾ ਵੀ ਉਹਨਾਂ ਨੇ ਇਕੱਠੇ। ਉਹ ਯਾਰ ਉਹ ਕੁਦਰਤ ਜਿਹੜਾ ਪਿੱਛੇ ਗੱਲਾਂ ਉਹ ਉਹਦਾ ਪਿੱਛੋਂ ਖਿਆਲ ਪਿੱਛੋਂ ਕਰਨਾ ਸਕ੍ਰਿਪਟ ਇਕੱਠਿਆਂ ਵਾਲਾ ਆ ਰਿਹਾ ਸੀ, ਉਸਤਾਦ ਤੇ ਅੱਗੋਂ ਵਾਈਂਡ ਅਪ ਵੀ ਇਕੱਠਿਆਂ ਦਾ ਹੀ ਸੀ। ਉਸਤਾਦ ਜੀ ਕੋ ਟਾਈਮ ਟੇਬਲ ਰੱਖ ਲਓ, ਤੂੰ ਇੰਨੀ ਤਰੀਕ ਨੂੰ ਫੌਤ ਹੋਣਾ, ਮੈਂ ਇੰਨੀ ਤਰੀਕ ਨੂੰ। ਨਹੀਂ ਹੁਣ ਇਹ ਜਦੋਂ ਕੋਈ ਚੀਜ਼ ਲੈ ਕੇ ਆਉਂਦਾ ਸੀ, ਉਹ ਇਕੱਠੇ ਪੜਾਉਂਦਾ ਸੀ ਦੋਵਾਂ ਨੂੰ ਕਿ ਵੀ ਆ ਤੇਰੀ ਆ ਤੇਰੀ। ਅੱਛਾ ਉਹਨੇ ਬਰਾਬਰ ਤੇ ਦੋਵਾਂ ਨੂੰ ਰੱਖਿਆ ਤੇ ਉਹ ਇਕੱਠੀਆਂ ਉਸਤਾਦ ਜੀ ਫੌਤ ਹੋਈਆਂ ਤੇ ਉਹਨੇ ਜ਼ਮੀਰ ਨਾਲ ਸੋਚਿਆ ਕਿ ਯਾਰ ਮੈਂ ਦੋਵਾਂ 'ਚ ਇਨਸਾਫ ਕੀਤਾ, ਇਨਸਾਫ ਦੇ ਨਾਲ ਇਹਨਾਂ ਨੂੰ ਮੈਂ ਚੱਲਿਆ ਵਾਂ, ਲਿਹਾਜ਼ਾ ਇਕੱਠਿਆਂ ਨੂੰ ਕਫਨ ਦਫਨ ਜੋ ਵੀ। ਕਹਿੰਦਾ ਯਾਰ ਉਹਨੇ ਉਸਤਾਦ ਜੀ ਆਪਣੇ ਘਰ ਦੇ ਵਿੱਚ ਨਾ 2 ਦਰਵਾਜ਼ੇ ਬਣਾਏ, ਇੱਕ ਨਵਾਂ ਬਣਵਾਇਆ ਫੌਰਨ ਮਿਸਤਰੀ ਮਜ਼ਦੂਰ ਲਾ ਕੇ। ਕਹਿੰਦਾ ਮੈਂ ਦੋਵਾਂ ਨੂੰ ਬਰਾਬਰ ਤੇ ਕੱਢਣਾ ਤਾਂ ਕਿ ਕਿਸੇ ਦੇ ਦਿਲ 'ਚ ਇਹ ਨਾ ਆਵੇ ਕਿ ਯਾਰ ਅੱਗੇ ਪਿੱਛੇ ਉਹ ਦਰਵਾਜ਼ਾ ਉਹਨੇ ਬਣਵਾਇਆ, ਉਹਨੇ ਦੋਵਾਂ ਨੂੰ ਇਕੱਠਿਆਂ ਨੂੰ ਉਸ ਟਾਈਮ ਸੀ ਇਕੱਠੇ ਕੱਢਣੇ, ਇਕੱਠਿਆਂ ਨੂੰ ਕੱਢਿਆ। ਇਹ ਕਿਹੜੀ ਗੱਲ ਹੈ ਕਿਤੇ ਉਹ ਇਕੱਠੀਆਂ ਨੂੰ ਉਸਤਾਦ ਜੀ ਕੱਢਿਆ ਤੇ ਰਾਤ ਉਹ ਬੜਾ ਮੁਤਮਈਨ ਹੋ ਗਿਆ, ਉਹਨੇ ਦੁਆ ਕੀਤੀ ਕਿ ਯਾਰ ਮੈਂ ਇਹਨਾਂ ਦਾ ਹੱਥ ਤੁਰ ਨਹੀਂ ਪਈਆਂ, ਰੱਖਿਆ। ਸ਼ੁਕਰ ਹੈ ਮੇਰੇ ਮਗਰ ਜਾਣ ਲੱਤੀ। ਤੇ ਰਾਤੀ ਜਿਹੜਾ ਉਸਤਾਦ ਜੀ ਔਰਤ ਦੀ ਖਾਬ 'ਚ ਆਈ ਤੇ ਲੜ ਪਈ ਉਹਦੇ ਨਾਲ। ਕਿਉਂ? ਕਹਿੰਦੀ ਮੈਨੂੰ ਪੁਰਾਣੇ ਦਰਵਾਜ਼ੇ ਥੜੀ ਕੱਢਿਆ ਤੂੰ। ਮੈਂ ਇਸ ਗੱਲੋਂ ਮੈਂ ਕਹਿਣਾ ਵੀ ਅੱਗੇ ਪਿੱਛੇ ਕਿਤੇ ਫੌਤ ਕੀ ਹੋਈ। ਉਹਨੂੰ ਨਵੇਂ ਦਰਵਾਜ਼ੇ ਥੜੀ ਭਾਈ ਕੱਢਿਆ। ਦੱਸੋ। ਕਹਿੰਦੀ ਮੇਰੇ ਨਾਲ ਇਨਸਾਫ ਨਹੀਂ ਕੀਤਾ। ਉਸਤਾਦ ਜੀ ਇੰਝ ਹੀ ਹੁੰਦਾ ਵਾ, ਤੁਸੀਂ ਜੋ ਮਰਜ਼ੀ ਕਰ ਲਓ। ਜ਼ਿੰਦਗੀ 'ਚ ਨਹੀਂ ਗਿਲਾ, ਮਰ ਕੇ ਗਿਲਾ ਕੀ ਕਰ। ਰੌਲਾ ਕੀ ਤਰ੍ਹਾਂ ਬਣਿਆ? ਰੋਲਾ ਸਾਹ ਜੀ ਇਹ ਬਣਿਆ, ਤੁਹਾਨੂੰ ਪਤਾ ਮੈਂ ਇੱਥੇ ਜਾ ਅਸੀਂ WhatsApp ਤੇ ਕਹਿ ਦੇਣਾ, ਕੋਈ ਨਾ ਅੱਗੇ ਗੱਲ ਤੋਰੀ ਸਾਹਿਬ। ਚਲੋ ਠੀਕ। ਉਹ ਤਰੌਂਕਾ ਸਾਹਿਬ ਇੱਕ ਮਿੰਟ ਠਹਿਰ ਕੇ ਗੱਲ ਸੁਣ ਲਓ। ਤਰੌਂਕਾ ਉਸਤਾਦ ਦੀ ਗੱਲ ਇਦਾਂ ਹੋਈ, ਹੁਣ ਮੈਂ ਇੱਥੋਂ ਜਾ ਕੇ ਮੈਨੂੰ ਨਹੀਂ ਨੀਂਦ ਆਉਂਦੀ, ਮੇਰਾ ਇੱਕ ਸੈਟਅਪ ਵਜਾ ਨਹੀਂ ਨੀਂਦ ਆਉਂਦੀ। ਡਾਕਟਰ ਨੂੰ ਦੱਸ, ਡਾਕਟਰ ਮੈਂ ਦੱਸ ਸਦੂਕਾ ਜੀ ਇੱਕ ਮਿੰਟ ਠਹਿਰ ਜਾ ਕਿਤੇ ਯਾਰ ਜਿਆਨ ਜਿਹੜਾ ਨੱਕ ਤੇਰਾ ਉਸਤਾਦ ਜੀ। ਮੈਂ ਹੁਣ ਇੱਥੋਂ ਜਾਣਾ ਵਾ ਨਾ, ਮੈਂ ਜਾ ਕੇ ਨਹੀਂ ਸੌਂਦਾ, ਮੈਂ ਜਾ ਕੇ ਉਸਤਾਦੀ ਤੇ ਬਹਿਣਾ ਹੁੰਦਾ। ਜੋ ਮੇਰਾ ਇੱਕ ਪਿਆਰ ਬਣਿਆ ਮੈਨੂੰ ਕਹਿ ਦਿੰਦੇ, ਉਦਾਂ ਇਨਬਾਕਸ 'ਚ ਕਹਿ ਦਿੰਦੇ, WhatsApp ਉਮਰ ਭਾਜੀ ਕਹਿ ਦਿੰਦੇ ਯਾਰ ਆ ਯਾਰ ਕੱਲ੍ਹ ਸ਼ੁਕਰ ਮੇਰਾ ਲਈ। ਹੁਣ ਮੈਂ ਬੈਠਾ ਵਾਂ ਕਿੱਥੇ? ਸਟਾਰਲੀ ਤੇ। ਅੱਛਾ ਉਸਤਾਦ ਜੀ ਇਹਦੇ ਵਿੱਚ ਗਲਤ ਕੀ ਹੈ ਮੈਨੂੰ ਇੰਨਾ ਦੱਸ ਦਿਓ। ਕਿ ਉਹ ਮੈਂ ਆਪਣੀ 1 ਮਿੰਟ ਭਾਜੀ ਮੈਂ ਉੱਥੇ ਹੀ ਜਾਂਦਾ ਹੁੰਦਾ, ਘਰ ਹੀ ਜਾਂਦਾ ਨਾ। ਹੁਣ ਮੈਂ ਸੁੱਤੀ ਪਈ ਨੂੰ ਤੇ ਨਹੀਂ ਨਾ ਉਠਾਉਣਾ ਕਿ ਮੈਂ ਉਹਨੂੰ ਤੰਗ ਕਰਾਂ, ਡਿਸਟਰਬ ਕਰਾਂ ਕਿ ਯਾਰ ਉੱਠ ਮੈਨੂੰ ਰੋਟੀ ਦੇ ਜਾ, ਉੱਠ ਕੇ ਮੇਰੇ ਨਾਲ ਗੱਲਾਂ ਕਰ। ਹੁਣ ਜੋ ਟਾਈਮ ਆ ਮੈਂ ਉਸ ਟਾਈਮ ਨਹੀਂ ਇਹਨੂੰ ਉਠਾਉਂਦਾ। ਬੱਚਿਆਂ ਦੀ ਸੁੱਤੀ ਹੁੰਦੀ, ਸੁੱਤੀ ਦੇਵੇ ਯਾਰ, ਆਪਣਾ ਨਿਜ਼ਾਮ ਕਰੇ, ਮੈਂ ਆਪਣਾ ਨਿਜ਼ਾਮ ਕਰ ਰਿਹਾ। ਏਦਾਂ ਗੱਲ ਹੋਈ। ਇਹ ਸੋਹਣੇ ਘਾਟਾ ਉਹਦੇ ਨਾਲ ਕੀ ਲਿੰਕ ਹੈ? ਭਾਜੀ ਸਾਡਾ ਲਿੰਕ ਹੈ, ਸਾਡੀ ਬੁੱਢੀ ਹੈ। ਓਹ ਭਾਜੀ ਸਾਡੀ ਨਹੀਂ ਮੇਰੀ। ਹਾਂ ਤੇਰੇ ਵੱਲੋਂ ਹੀ ਕਹਿ ਰਹੇ ਆ। ਆਹ ਤਾਂ ਉਹੀ ਦੱਸਣ ਦਿਆ ਨਾ ਮੈਂ। ਉਸਤਾਦ ਜੀ ਹੁਣ ਇਹ ਤੁੱਕ ਨਹੀਂ ਬਣਦਾ ਦਾਨਿਸ਼ ਸਾਹਿਬ ਕਿ ਮੇਰੀ ਲਾਈਫ ਆ ਯਾਰ, ਮੈਂ ਕਰ ਰਿਹਾ ਨਿਜ਼ਾਮ ਨਾਲ, ਕੋਈ ਬਾਹਰ ਤਾਂ ਨਹੀਂ ਬਹਿੰਦਾ, ਐਦਾਂ ਹੀ ਕੋਈ ਸਿਗਰਟ ਪਾਣੀ ਤਾਂ ਨਹੀਂ ਪੀਂਦਾ ਉਸਤਾਦ ਜੀ ਕਿ ਬਾਹਰ ਟਾਈਮ ਸਪੈਂਡ ਕਰੀ ਹਾਂ।
ਹੁਣ ਮੈਂ ਸਟਾਰਟਿੰਗ ਤੇ ਬੈਠਾ ਵਾਂ ਸਵੇਰ ਉੱਠ ਕੇ ਇਹ ਮੈਂ ਡਿਲੀਟ ਕਰ ਦੇਣੀ ਤੇਰੇ ਮੋਬਾਈਲ 'ਚ। ਮੈਂ ਕਿਹਾ ਮੈਨੂੰ ਇਹਦੇ ਢੋਰਨੇ ਮਿਲਦੇ ਆ, ਉਸਤਾਦ ਜੀ ਮੈਨੂੰ ਪੈਸੇ ਦਿੰਦੇ ਨੇ ਇਹਦੇ। ਆ ਦੇਖ ਮੈਂ ਕਿਹਾ ਤੀਜੇ ਤੋਂ ਸਿੱਕਾ ਹੋਇਆ ਪਿਆ, ਤੈਨੂੰ ਪਤਾ ਸਿੱਕੇ ਕਿੰਨੇ ਮਹਿੰਗੇ ਆ? ਉਹ ਕਹਿੰਦੀ ਮੈਨੂੰ ਨਹੀਂ ਇਸ ਚੀਜ਼ ਦਾ ਪਤਾ, ਮੈਨੂੰ ਟਾਈਮ ਦਿਆ ਕਰੋ। ਮੈਂ ਕਿਹਾ ਯਾਰ ਤੈਨੂੰ ਟਾਈਮ ਮਿਲ ਜਾਏਗਾ ਜਿੱਦਾਂ ਦਾ ਤੂੰ ਟਾਈਮ ਚਾਹੁੰਦੀ। ਇੱਕ ਖਲਾਕ ਲਵੋ ਉਹਨਾਂ ਨੂੰ ਦਵੋ ਕਿ 2 ਲੈ ਦੋ, ਇੱਕ ਦੀ ਫੋਟੋ ਕਾਪੀ ਕਰਾ ਦੋ, ਇੱਕ ਜੈਨ ਲੈ ਦੋ। ਉਹ ਇੱਕ ਕਸਟਰਡ ਨਾਲ ਬੋਕਰ ਖਾਦੀ ਹੁੰਦੀ ਟਾਈਮ ਦਿਆ ਕਰੋ। ਨਾ ਗੱਲ ਕਰ ਤੁਹਾਡੇ ਨਾਲ ਕਰ ਰਿਹਾ ਚੱਲ ਅੱਛਾ ਅੱਛਾ ਉਸਤਾਦ ਜੀ ਗੱਲ ਮੈਂ ਇਹ ਕਰ ਰਿਹਾ ਵਾਂ, ਮੈਨੂੰ ਗੱਲ ਭੁੱਲ ਜਾਣੀ ਓਏ ਠਹਿਰ ਜਾ। ਚਲੇ ਗਿਆ WhatsApp ਤੇ ਗੱਲ ਲੰਬੀ ਗੱਲ ਭੁੱਲ ਜਾਣੀ। ਉਹ ਗੱਲ ਇਹ ਕਰਦਾ ਮਕਸਦ ਹੁਣ ਕੰਮ ਤੇ ਮੈਂ ਜਾ ਰਿਹਾ, ਸੁਬਾਹ ਕੰਮ ਤੇ ਗਿਆ ਵਾਂ, ਉੱਥੋਂ 5 ਮਿੰਟ ਦਾ ਰਾਹ ਵਾ, ਪਿੱਛੇ ਫੋਨ ਆ ਜਾਣਾ ਕੋਈ ਤੁੱਕ ਬੰਦਾ ਘਰੋਂ ਹੀ ਆਉਂਦੇ ਆ। ਮੈਂ ਉਸਤਾਦ ਜੀ ਇਹ ਡਿਸਟਰਬਿੰਗ ਹੁੰਦੀ ਆ, ਬੰਦੇ ਉਹ ਕੰਮ ਨਹੀਂ ਹੁੰਦਾ। ਸਹੀ ਗੱਲ। ਹੁਣ 9 ਵਜੇ ਮੇਰੀ ਡਿਊਟੀ ਔਨ ਹੋਈ ਆ, ਮੈਂ 9 ਵਜੇ ਖਾਤੇ 'ਚ ਬਣਿਆ ਵਾਂ, 9 ਵਜੇ ਕਿਤੇ ਨਾ ਮਿੰਟਾਂ ਤੇ ਕਾਲ ਆ ਗਈ। ਕਿਉਂ? ਲੈ, ਕੀ ਕਾਲ ਆਈ? ਹੋ ਸਕਦਾ ਐਮਰਜੈਂਸੀ ਹੋਵੇ ਕੋਈ। ਉਸਤਾਦ ਜੀ ਐਵੇਂ ਇੱਕ ਤਬੀਅਤ ਬਣੀ ਆ, ਕੀ ਕਿਹਾ ਸੀ? ਡਿਸਟਰਬਿੰਗ ਕਰਨਾ, ਐਵੇਂ ਕਹੀ ਜਾਣਾ, ਟਾਰਚਰ ਕਰੀ ਜਾਣਾ। ਕਿੱਥੇ ਆ ਮੈਂ? ਕਿੱਥੇ ਹੋਣਾ ਸਾਜ ਦੱਸੋ। ਕਾਹਨੂੰ ਤੇਰੇ ਨਾਲ ਪਿਆਰ ਪਿਆਰ। ਬਹੁਤ ਉਸਤਾਦ ਜੀ ਪਿਆਰ ਤੁਹਾਡੀ ਗੱਲ ਠੀਕ ਆ, ਹੁਣ ਨਾਨਕ ਗਾਣੀਆਂ ਕੀ ਹੋਇਆ ਦੱਸੋ ਤੁਸੀਂ। ਕਰ। ਉਹ ਤਾਂ ਜੋ ਵੀ ਹੋ ਗਿਆ, ਲੇਕਿਨ ਗਲਤ ਕੱਲ ਕਿਉਂ ਮਾਰਿਆ? ਹੱਥ ਕਿਉਂ ਚੁੱਕਿਆ ਉਹਦੇ? ਉਸਤਾਦ ਜੀ ਹੱਥ ਚੱਕਣਾ ਉਹ ਬਗੈਰ ਤਾਂ ਕਿਹੜਾ ਚੁੱਕਿਆ? ਜਿਹੜਾ ਚੁੱਕਿਆ ਸੱਜਾ ਕਿਹੜਾ ਖੱਬਾ। ਚੁੱਕਿਆ? ਦੋਵੀਂ ਲੈ ਗੱਲ ਤੇ ਇੱਥੇ ਖਰਾਬ ਫੁੱਲ ਭਾਰ ਵਿਚਾਰੀ ਬੱਚੀ ਹੈ ਭੈਣ ਸਾਡੀ। ਭਾਰ ਨਹੀਂ ਘੋੜਨਾ ਐਂ ਘੁਮਾ ਮਾਰਦੀ ਲੱਗ ਚ ਪਿੱਛੋਂ ਫੁੱਲ ਭਾਰ ਗਈ ਪੂਰੀ ਦੁਗਲੀ ਮਾਰਦੀ ਤੇ ਘੋੜ ਅੱਗੋਂ ਭਾਜੀ ਉਧਰੋਂ ਵੀ ਹਿਸਾਬ ਹੋਈ ਆ। ਖਾਦੀਆਂ ਤਾਂ ਉਧਰੋਂ ਵੀ ਤਰਸ ਵਾਲੀ ਗੱਲ ਕੋਈ ਨਹੀਂ, ਸਾਜੀ ਰੌਲਾ ਹੀ ਕਰ। ਦੋਵਾਂ ਪਾਸੇ ਗੇਮ ਬਰਾਬਰ ਦੀ ਆ। ਅੱਛਾ ਹੁਣ ਮੈਂ ਕੰਮ ਤੇ ਸਾਦਰ ਭਾਜੀ ਇੱਥੇ ਮੈਨੂੰ ਆਏ ਨੂੰ ਕਿੰਨੀ ਦੇਰ ਹੁੰਦੀ ਆ? ਹਲੇ 10-15 ਮਿੰਟ ਹੀ ਹੁੰਦੇ। ਫੋਨ ਕਿੱਥੇ ਆ? ਮੈਂ ਕਿਹਾ ਜੀ ਮੈਨੂੰ ਤੂੰ ਏਦਾਂ ਕਰ, ਮੇਰੇ ਪਿੱਛੇ ਨਾ 2 ਗਾਰਡ ਛੱਡ ਦੇ, ਜਦੋਂ ਸੋਹਰਿਆਂ ਚ ਅਵੋਇਡ ਕਰ ਲਾ ਜਾਂ ਮੈਂ ਕਰ ਲੈਂਦਾ ਅਫੋਰਡ ਸੌਰੀ ਗੱਲ ਕਹਿੰਦਾ ਮਕਸਦ ਇਹ ਸਾਜ ਜੀ ਮੈਨੂੰ ਮੈਂ 10 ਸਾਲ ਮੈਂ ਬਰਦਾਸ਼ਤ ਕੀਤਾ 10 ਸਾਲ ਫੈਸਲ ਭਾਜੀ 10 ਸਾਲ ਇੱਕ ਬੰਦਾ ਟਾਰਚਰ ਹੋ ਰਿਹਾ ਸ਼ੁਕਰ ਮੈਂ ਪਾਗਲ ਨਹੀਂ ਹੋ ਗਿਆ ਮੈਂ ਇਸ ਨਹੀਂ ਤੁਸੀਂ ਇੱਕ ਅੱਛੇ ਆਰਟਿਸਟ ਤੋਂ ਮਹਿਰੂਮ ਹੋ ਜਾਣਾ ਓਏ ਹੋਏ ਤੁਸੀਂ ਪਰੇਸ਼ਾਨ ਹੋ ਜਾਣਾ ਸੀ ਕਿ ਯਾਰ ਤੁਸੀਂ ਖੁਸ਼ ਨਸੀਬ ਹੋ ਕਿ ਤੁਹਾਡੀ ਬੇਗਮ ਫੋਨ ਕਰ ਕਰਕੇ ਤੁਹਾਨੂੰ ਪੁੱਛਦੀ ਕਿ ਕਿੱਥੇ ਹੋ ਕਿਤੇ। ਯਾਰ ਮੇਰੀ ਖੁਆਇਸ਼ ਹੈ ਕਿ ਮੇਰੀ ਬੇਗਮ ਮੇਰੇ ਤੇ ਸ਼ੱਕ ਕਰੇ। ਕੌਣ? ਹਾਂ ਕਿਸ ਗੱਲ ਦਾ? ਉਹ ਸ਼ੱਕ ਤੇ ਤਦ ਕਰੇ ਜੇ ਉਹਨੂੰ ਕੋਈ ਰੌਲਾ ਕੋਈ ਕਲੀਅਰ ਨਾ ਹੋਵੇ ਗੱਲ, ਉਹਨੂੰ ਤਾਂ ਕਲੀਅਰ ਆ ਸਾਰਾ ਕੁਝ। ਉਸਤਾਦ ਦੇ ਮੁਹਤਰਮ ਯਾਰ ਮੈਨੂੰ ਅਗਰ ਲੜਕੀ ਦਾ ਫੋਨ ਆਇਆ ਹੈ, ਮੇਲ ਫੀਮੇਲ ਐਕਟਰ ਕਿਸੇ ਦਾ ਵੀ ਫੋਨ ਆਇਆ ਮੈਨੂੰ, ਤੇ ਮੈਂ ਉਸਤਾਦ ਜੀ ਉਹਦੇ ਕੋਲ ਬਹਿ ਕੇ ਸੁਣ ਰਿਹਾ ਵਾਂ, ਮੈਂ ਜਿਸ ਤਰ੍ਹਾਂ ਮਰਜ਼ੀ ਯਾਨੀ ਕਿ ਸੁਣ ਰਿਹਾ ਵਾਂ, ਕੋਈ ਗੱਲਬਾਤ ਹੋਣ ਡਈ ਹੈ। ਨੋ ਬ్రో ਹਾਂਜੀ ਖਰੀਅਤ ਸੀ। ਉਹਨੇ ਮੇਰੇ ਐਕਸਪ੍ਰੈਸ਼ਨ ਕਰੀਏ ਤੇ ਕਿਹਦਾ ਫੋਨ ਹੈ? ਮੈਂ ਕਿਹਾ ਲੜਕੀ ਕਿਸੇ ਦਾ ਫੋਨ ਹੈ ਯਾਰ। ਅੱਛਾ 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 ਠੀਕ ਹੈ ਚਾਹ ਲਿਆਵਾਂ ਤੁਹਾਡੇ ਲਈ। ਯਾਰ ਉਹ ਮੇਰੇ ਤੇ ਸ਼ੱਕ ਨਹੀਂ ਕਰਦੀ, ਮੇਰੀ ਖੁਆਇਸ਼ ਆ ਮੇਰੇ ਤੇ ਸ਼ੱਕ ਕਰੇ। ਨਾ ਇਹਨਾਂ ਦੇ ਕਰਦੇ ਸ਼ੱਕ, ਨਾ ਮੇਰੀ ਘਰ ਦੀ ਮੇਰੇ ਤੇ ਕਰਦੀ ਸ਼ੱਕ। ਨਹੀਂ ਤੇਰਾ ਤੇ ਬਣਦਾ ਮੇਰਾ ਨਾ ਭਾਜੀ। ਤੇਰੀ ਘਰ ਦੀ ਤੇਰੇ ਤੇ ਤੇਰੀ ਘਰ ਦੀ ਤੇ ਤਰਸਦੀ ਹੈ ਕਿ ਕਿਤੇ ਹੋਰ ਕਰ ਲਈ ਰਵੇ ਗੱਲ। ਮੈਂ ਤੁਹਾਡੇ ਸਕੂਲ ਚ ਆ ਜਾਊਂ। ਸਾਡਾ ਇਹ ਇਤਫਾਕ ਹੀ ਬੜਾ ਪਿਆਰ ਬੜਾ ਸਾਡੀ। ਇਹਦੀ ਘਰ ਦੀ ਆਪਣੀਆਂ ਸਹੇਲੀਆਂ ਨੂੰ ਫੋਨ ਕਰਨ ਤੇ ਤੈਨੂੰ ਘੰਟਾ ਕਾਰੇ ਤੇ ਲਾ ਦੇਣਾ ਮੈਂ ਕੱਪੜੇ ਧੋ ਲਵਾਂ ਤੂੰ। ਓਏ ਤੇਰੇ ਤੇ ਇਹਦੇ ਤੇ ਸ਼ੱਕ ਕਰਦੀ ਹੈ, ਲੇਕਿਨ ਉਹ ਕਹਿੰਦੀ ਇਹ ਚੀਜ਼ਾਂ ਚੁੱਕਦਾ ਹੋਰ ਕੋਈ ਨਹੀਂ। ਨਹੀਂ ਨਾ ਜੀ ਨੋ ਡਾਊਟ ਬਹੁਤ ਅੱਛੀ ਹੈ, ਨੋ ਡਾਊਟ ਇਹ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ। ਹਾਂ। ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ ਬੰਦੇ ਦਾ ਜਿਹੜਾ ਰੋਹ ਦਬਾ ਹੁੰਦਾ, ਮੈਂ ਚਾਹੁੰਦਾ ਮੈਂ ਮੇਰਾ ਉਹਦੇ ਤੇ ਹੋ ਸਾਡੀ ਵੀ ਸੁਣਨੀ ਚਾਹੀਦੀ ਹੈ ਗੱਲ। ਭਾਜੀ ਗੱਲ ਇਹ ਆ, ਠੀਕ ਆ ਹੁਣ ਸਾਡੀ ਜਿਹੜੀ ਗੱਲ ਸੁਣਨ ਵਾਲੀ ਹੈ ਸੁਣਦੇ ਨਹੀਂ। ਉਹ ਤੁਸੀਂ ਕੱਲ ਸੁਣਾ ਲਿਓ। ਇਹਦੀ ਵਜ੍ਹਾ ਮੈਂ ਤੈਨੂੰ ਕਿਦੋਂ ਦਾ ਕਿਹਾ, ਹੁਣ ਤੂੰ ਲਮਕਾਈ ਜਾ ਰਿਹਾ ਗੱਲ ਨੂੰ। 7 ਮਿੰਟ ਤੋਂ ਇਸੇ ਚੱਕਰ ਚ ਕਰਦੇ, ਉੱਥੇ ਤੱਕ ਤੂੰ ਪਹੁੰਚੇ ਨਹੀਂ ਜਿੱਥੋਂ ਤੂੰ ਲਾਫੇ ਕਰਾਏ। ਚੰਗਾ ਉੱਥੇ ਰਿਹਾ। ਤੱਕ ਪਹੁੰਚਣਾ ਐ ਵਿੱਚੋਂ ਐਂਟਰੀਆਂ ਪਾਈ ਜਾਂਦੇ ਆ ਆਪਣੀਆਂ। ਸਾਜੀ ਲਾਫੇ ਇਸ ਗੱਲੋਂ ਹੋਏ ਆ, ਦੱਸ ਦੇਵਾਂ ਫਿਰ। ਹਾਂ ਦੱਸ ਦੇ। ਨੋਸ਼ੀ ਆ ਉੱਥੇ ਸਾਡੇ ਖਵਾਜਾ ਸਰਾ ਬਹੁਤ ਅੱਛਾ, ਹੁਣ ਗੱਲ ਸੁਣਦੀ ਮੇਰੀ। ਠੀਕ ਹੈ ਜੀ ਨੋਸ਼ੀ। ਲੋ ਜੀ ਲੜਾਈ ਵਾਲੀ ਗੱਲ ਹੈ। ਨੋਸ਼ੀ ਓਏ ਯਾਰ ਭਾਈ ਫੈਸਲੇ ਵੈਸੇ ਅੱਛਾ ਜੀ ਨੋਸ਼ੀ ਆ ਖਵਾਜਾ ਸਰਾ। ਹਾਂਜੀ ਇਹਨੂੰ ਮੈਂ ਮਨਾ ਵੀ ਕੀਤਾ ਸੀ ਉਹਦੇ ਕੋਲ ਨਾ ਜਾਇਆ ਕਰ। ਉਹ ਨਹੀਂ ਭਾਜੀ ਹਲਕਾ ਜਿਹਾ ਲਾਈਕ ਕਰਦਾ ਮੈਨੂੰ ਸਾਜੀ, ਹਲਕਾ ਜਿਹਾ ਜ਼ਿਆਦਾ ਨਹੀਂ। ਓਕੇ ਠੀਕ ਹੈ ਮੈਂ ਤੂੰ TikTok ਜਦੋਂ ਉਹਨੂੰ ਫੁੱਲਾਂ ਦੇ ਬੁੱਕੇ ਭੇਜਣੇ ਆ, ਉਹਨੇ ਫਿਰ ਲਾਈਕ ਅੱਛਾ ਹਲਕਾ ਜਿਹਾ ਤੈਨੂੰ ਲਾਈਕ ਕਰਦਾ। ਹਾਂਜੀ ਨੋਸ਼ੀ ਗੁਜਰ ਦਾ ਨਾਮ ਆ ਸਾਜੀ। ਓਏ ਹਾਂ ਸਹੀ ਹੈ ਸਾਜੀ। ਖਵਾਜਾ ਸਰਾਵਾ ਦੇ ਉਹਦੇ ਨਾਲ ਗੁੱਜਰ ਲੱਗਣ ਦੇ ਆ ਜਾਓ ਭਾਈ। ਮੇਰੀ ਇਹ ਵੀ ਇੱਕ ਫੀਲਿੰਗ ਆ। ਖਵਾਜਾ ਸਰਾਹੀਅਤ ਇੱਕ ਫੀਲਿੰਗ ਦਾ ਨਾਮ। ਹਾਂਜੀ ਇਹ ਕੋਈ ਵੀ ਹੋ ਸਕਦਾ। ਸਾਜੀ ਅੱਛਾ ਉਹਨੇ ਮੈਨੂੰ ਕਿਹਾ ਕਿ ਯਾਰ ਤੂੰ ਮੇਰੇ ਨਾਲ ਗੱਲ ਕਰ ਲਿਆ ਕਰ, ਪਤਾ ਨਹੀਂ ਮੈਨੂੰ ਕੀ ਹੁੰਦਾ, ਮੈਂ ਤੇਰੇ ਨਾਲ ਗੱਲ ਨਾ ਕਰਾਂ, ਮੇਰਾ ਕੋਈ ਧੂਰਾਪਨ ਹੁੰਦਾ ਮੇਰੇ ਚ, ਯਾਨੀ ਕਿ ਮੈਂ ਅਧੂਰੀ ਜਿਹੀ ਰਹਿੰਦੀ। ਤੁਸੀਂ ਕਰਦੇ ਹੋ ਗੱਲ ਉਹਦੇ ਨਾਲ? ਹਾਂ ਮੈਂ ਕਰਦਾ ਹਾਂ। ਇੱਕ ਮਿੰਟ ਠਹਿਰੋ। ਜਿੱਦਾਂ ਗੱਲ ਕਰਦੇ ਸਮਝ ਲਓ ਮੈਂ ਉਹ ਵਾਂ। ਗੱਲ ਕਰਨੀ ਹੁੰਦੀ ਮੇਰੇ ਨਾਲ। ਨਹੀਂ ਫੇਸ ਟੂ ਫੇਸ ਨਹੀਂ ਕਰਦਾ ਮੈਂ। ਨਹੀਂ ਇਹ ਤਾਂ ਗਲਤ ਗੱਲ। ਚਲ ਗੱਲ ਕਰਨੀ ਹੁੰਦਾ ਵੀ ਪਤਾ ਨਹੀਂ।
ਇਦਾਂ ਗੱਲ ਹੋ ਸਕਦੀ? ਇਹ ਨੋਸ਼ੀ ਨਹੀਂ, ਇਹ ਬੇਹੋਸ਼ੀ ਹੈ। ਇਹ ਨੋਸ਼ੀ ਨਹੀਂ, ਇਹ ਨਮੋਸ਼ੀ ਆ। ਇਹ ਨਮੋਸ਼ੀ ਹੈ। ਉਹ ਭਾਜੀ ਲਾ ਦੋ, ਇਦਾਂ ਨਹੀਂ ਗੱਲ ਹੋਣੀ, ਇਦਾਂ ਕਿਤੇ ਓਏ ਜ਼ਿਆਦਾ ਚਲੇ ਜਾਣੀ। ਅੱਛਾ, ਉਹਨਾਂ ਮੈਂ ਗੱਲਬਾਤ ਕਰਨ ਲੱਗ ਪਿਆ, ਉਤੋਂ ਇੱਕ ਤੇ ਖਵਾਜਾ ਸਾਹਿਬ ਦੀ ਬਾਤ ਹੋਈ ਨਾ, ਕੀ ਹਾਲ ਹੈ, ਕੀ ਕਰ ਰਹੇ ਹੋ, ਹੈ ਇਦਾਂ ਹੁੰਦੀ ਨਾ, ਉਹਦੀ ਉਸਤਾਦ ਜੀ ਬਿਲਕੁਲ ਹੀ ਬਰੀਕ, ਕੁੜੀਆਂ ਜੀ। ਓਹੋ, ਅੱਛਾ ਇਦਾਂ ਹੀ ਦਾ ਰੂਹੀ ਗੱਲ ਕਰ ਰਹੀ ਹੈ। ਅੱਛਾ। ਹੈ ਫੁੱਲ ਐ ਬਰੀਕ ਬਾਤ। ਉਹਨੇ ਮੈਨੂੰ ਵੌਇਸ ਮੈਸੇਜ ਕੀਤਾ, ਉਹਨੇ ਕਿਹਾ ਯਾਰ तुम्हें कब से मैसेज कर रहे ਤੂੰ ਮੇਰਾ ਰਿਪਲਾਈ ਨਹੀਂ ਦੇਂਦੇ। ਅੱਛਾ ਮੈਂ ਕਿਹਾ ਯਾਰ ਮੈਂ ਤੇਰਾ ਰਿਪਲਾਈ ਦਿੰਦਾ ਮੈਂ ਕੰਮ ਤੇ ਆ, ਬਲਕਿ ਮੈਂ ਅੱਛਾ, ਉਹਦਾ ਨੰਬਰ ਵੀ ਹੈ ਤੇਰੇ ਕੋਲ? ਹਾਂਜੀ ਤੇਰਾ ਉਹਦੇ ਕੋਲ? ਹਾਂਜੀ, ਉਹ ਸਾਜੇ ਇੱਕ ਫੰਕਸ਼ਨ ਉਹ ਉਸਤਾਦ ਜੀ ਕਬੂਤਰ ਲੈ ਕੇ ਜਾਂਦਾ, ਕਹਿੰਦਾ ਰੁਕਾ। ਨਹੀਂ ਹਲਕੀ ਜਿਹੀ ਲਾਈਕ ਕਿਦਾਂ, ਫਿਰ ਪੂਰਾ ਨਿਜ਼ਾਮ ਚੱਲ ਰਿਹਾ? Setup? ਹਾਂ, ਪੂਰਾ ਸੈਟਅਪ ਚੱਲ ਤਾਂ ਰਿਹਾ। ਮੈਂ ਅੱਗੇ ਗੱਲ ਦੱਸੀ ਆ, ਉਹਨੇ ਨੰਬਰ ਮੈਨੂੰ ਉਹਦਾ ਗੱਲ ਜਾਇਜ਼ ਦਾ ਵਾ? ਹਾਂ ਜਾਇਜ਼ ਆ। ਯਾਰ ਜਿਸ ਔਰਤ ਨੂੰ ਦੇਖੋ, ਇਹ ਜਿੱਡੀ ਮਰਜ਼ੀ ਵੱਡੀ ਸ਼ਰਮਿੰਦਗੀ ਆ ਵੀ ਮੇਰਾ ਬੰਦਾ ਬਾਹਰ ਔਰਤਾਂ ਨੂੰ ਖੇ ਖਾਂਦਾ ਫਿਰਦਾ, ਇੱਕ ਨਾਰਮਲ ਠੀਕ ਆ, ਉਸ ਔਰਤ ਦੀ ਕੀ ਸ਼ਰਮਿੰਦਗੀ ਦਾ ਆਲਮ ਹੋਇਆ ਵੀ ਮੇਰਾ ਬੰਦਾ ਖਵਾਜਾ ਸਰਾਲ ਮਗਰ ਆ। ਇਹ ਉਸ ਤੋਂ ਵੀ ਅਗਲੀ ਗੱਲ ਆ। ਓਏ ਹੋਏ 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 ਉਸਤਾਦ ਜੀ ਖਾ ਲੈ ਯਾਰ, ਤੁਹਾਡੀ ਇਹ ਗੱਲ ਹੋਣੀ ਨਹੀਂ 100% ਚਾਹੀਦੀ ਹਾਂ, ਯਾਰ। ਦੇਖੋ। ਇਹ ਜ਼ਿਆਦਾ ਅਸਰ ਹੁੰਦੀ ਜ਼ਿਆਦਾ ਨਮੋਸ਼ੀ ਵਾਲੀ ਗੱਲ ਆ ਉਸ ਔਰਤ ਵਾਸਤੇ। ਜੀ ਜੀ ਸਾਜੀ ਦੁੱਧ ਮਰਨ ਵਾਲੀ ਡੁੱਬ ਛਿੱਤਰ ਮਾਰਨੇ ਕਿਤੇ ਚਾਹੀਦੇ। ਕੀ ਮੈਂ ਭੁੱਲ ਗਿਆ ਵਾਂ। ਸਾਜੀ ਓਹੋ ਕੋਈ ਐਸੀ ਗੱਲ ਨਹੀਂ ਹੈ, ਸਿਰਫ ਗੱਲਬਾਤ ਤੱਕ ਸਾਜੀ ਲਾਈਕ ਕਰਦਾ Just friendship। ਗੱਲ ਓਏ ਅੱਛਾ, ਉਸ ਤੋਂ ਅੱਗੇ ਵੀ ਜਾਣਾ ਗੱਲ ਲੋਕੀ, ਉਹਨੇ ਮੋਬਾਈਲ ਫੜ ਲਿਆ। ਹਾਂਜੀ, ਉਹਨੇ ਮੋਬਾਈਲ ਫੜ ਲਿਆ। ਹਾਂ। ਉਹਨੇ ਕਿਹਾ ਕੁੜੀ ਕੌਣ ਆ? ਹਾਂ ਠੀਕ ਆ, ਹੁਣ ਮੈਨੂੰ ਸਾਬਤ ਕਰਾਉਣ ਲੱਗਿਆ 2 ਮਹੀਨੇ ਲੱਗ ਗਏ ਖਵਾਜਾ ਸਰਾਬ। ਤੂੰ ਉਹਨੂੰ ਫੜ ਕੇ ਲਿਆਉਂਦਾ, ਉਹਨੂੰ ਕਹਿੰਦਾ ਘਰ ਆ ਵੀਰੇ ਤੇਰਾ। ਉਹ ਮੈਂ ਘਰ ਆਇਆ, ਉਦੋਂ ਗਲਾ ਬੈਠਾ ਜਦੋਂ ਬੋਲਿਆ ਘਰ ਆ ਗਿਆ। ਕੀ ਉਹ ਦਿਨ ਸੌਦਾ ਵੇਚਦੇ ਰਹੇ ਬਾਪ? ਉਹਦਾ ਕਦੇ ਗਲਾ ਬਹਿ ਗਿਆ, ਉਹਨੇ ਕਿਹਾ ਹੈਗਾ, ਉਹਨੇ ਕਿਹਾ ਇਹ ਹੈ ਹੀ ਨਹੀਂ। ਲਾਂਤੀ ਇਦਾਂ ਹੀ ਹੁੰਦੀ, ਤੂੰ ਗੱਡੀ ਵੀ ਲੈਣ ਗਿਆ ਤੇ ਤੇਰੇ ਨਾਲ ਗੱਡੀ ਥਾਣੇ ਵੀ ਗਿਆ ਤਾਂ ਉੱਥੇ ਵੀ ਇਦਾਂ ਹੀ ਯਕੀਨ ਕਰੋ, ਹਰ ਜਗ੍ਹਾ ਇਦਾਂ ਹੀ ਹੁੰਦੀ ਹੈ। ਉਹ ਘਬਰਾਤੀ ਕਹਿੰਦਾ ਆ ਕੇ ਮੈਂ ਖਾ ਬੈਠਾ ਕੁਲਫਾ ਕੱਢ ਤੇ ਉਹ ਮੇਰਾ ਨਾਮ ਹੋ ਗਿਆ। ਮੈਂ ਕਿਹਾ ਤੇਰਾ ਕੁਲਫਾ ਉਹਨੂੰ ਕਹ ਜਿਹੜਾ ਇੱਥੇ ਮੈਂ ਕੁਲਫੇ ਖਾ ਰਿਹਾ ਹਾਂਜੀ। ਲੱਕ ਚ। ਬਹੁਤ ਖਾਦੇ ਉਹਨੇ। ਅੱਛਾ, ਉਹਨੇ ਫਿਰ ਥੋੜਾ ਜਿਹਾ ਅੱਗੋਂ ਤੇ ਫਿਰ ਤੂੰ ਵੀ ਅੱਗੋਂ ਹੈਪਰ ਹੋ ਗਿਆ। ਹਾਂਜੀ, ਮੈਂ ਵੀ ਹੈਪਰ ਹੋ ਗਿਆ। ਉਹਨੇ ਕਿਹਾ ਇਹ ਹੋਇਆ ਹੈ ਹੀ ਨਹੀਂ, ਤੂੰ ਮੇਰੇ ਨਾਲ ਏਦਾਂ ਨਾ ਕਰ, ਇਹ ਕੁੜੀ ਆ ਕੋਈ। ਹਾਂ, ਤੁਸੀਂ ਇਦਾਂ ਕਰੋ, ਇਹ ਜਿਹੜੀ ਆਪਣੀ ਬੁੱਢੀ ਹੈ ਨਾ, ਇਹ ਕੁੱਟਣ ਵਾਸਤੇ ਰੱਖ ਲਓ, ਕਿਉਂਕਿ ਤੁਹਾਡੀ ਮਾਂ ਵੀ ਜਦੋਂ ਦਿਲ ਕਰਦਾ ਉਹਨੂੰ ਵਿਚਾਰੀ ਨੂੰ ਝੰਬ ਦਿੰਦੀ ਹੈ। ਤੁਸੀਂ ਵੀ ਜਦੋਂ ਤੇ ਇਹਨੂੰ ਕੁੱਟਣ ਵਾਸਤੇ ਰੱਖ ਲਓ, ਘਰ ਵਾਸਤੇ ਕੋਈ ਹੋਰ ਲਿਆਓ। ਤਾਂ ਜੀ ਉਹ ਹੈਪਰ ਕਰ ਦਿੰਦੀ ਯਕੀਨ। ਕਾਲੂ ਯਾਰ ਨਹੀਂ ਮੈਂ ਯਾਰ ਬਹੁਤ ਕਰਦਾ ਜੀ, ਕੋਈ ਨੋ ਡਾਊਟ। ਅੱਛਾ ਜੀ, ਦਾਨੇ ਸਾਹਿਬ ਇੱਕ ਜਿਹੜੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ, ਜੁਗਨੂ ਬਾਦਸ਼ਾਹ ਸੁਣੋ ਜੀ। ਅੱਛਾ, ਇੱਕ ਪਾਸੇ ਹੁਣ ਤੁਸੀਂ ਇਹ ਕਰਦੇ ਹੋ ਦਾਨੇ ਸਾਹਿਬ ਕਿ ਔਰਤ ਟੇੜੀ ਪਸਲੀ ਚੋਂ ਪੈਦਾ ਹੋਈ, ਜੀ ਔਰਤ ਦੀ ਗੁੱਤ ਪਿੱਛੇ ਅਕਲ ਹੁੰਦੀ ਹੈ, ਹਾਂਜੀ, ਔਰਤ ਮਰਦ ਦੀ ਨਿਸਬਤ ਕਮਜ਼ੋਰ ਆ, ਹਾਂਜੀ ਦਿਮਾਗੀ ਵੀ ਜਿਸਮਾਨੀ ਵੀ ਕਮਜ਼ੋਰ ਆ, ਮਰਦ ਦੀ ਨਿਸਬਤ ਨਾਜ਼ੁਕ ਆ। ਹਾਂਜੀ ਠੀਕ ਆ ਜੀ, ਜਦੋਂ ਤੁਸੀਂ ਇਹ ਤਿੰਨੇ ਚਾਰੀਆਂ ਚੀਜ਼ਾਂ ਔਰਤ 'ਚ ਪੈ ਗਈਆਂ ਨੇ ਜੀ ਤੇ ਹੁਣ ਮਰਦ ਦੀ ਤੇ ਔਰਤ ਦੀ ਬਹਿਸ ਹੋ ਰਹੀ, ਇੱਕ ਮਿਸਾਲ ਆ ਕਿਸੇ ਗੱਲ ਤੋਂ, ਜਿਵੇਂ ਇਹਦੀ ਹੈ, ਜੀ। ਉੱਥੇ ਮਰਦ ਇਹ ਕਿਉਂ ਨਹੀਂ ਸਮਝਦਾ ਕਿ ਇਹ ਜਿਹੜੀਆਂ ਤਿੰਨੇ ਕੈਟਾਗਰੀਆਂ ਨੇ ਇਹਦੇ 'ਚ ਹੈਗੀਆਂ ਨੇ ਤੇ ਮੈਂ ਹੋਸ਼ 'ਚ ਆ, ਹਾਂਜੀ ਮੈਂ ਸਹੀ ਇਹ ਮਜਬੂਰ ਆ ਇਹ ਕੁਛ ਕਰਨ ਦੇ, ਕਿਉਂਕਿ ਇਹਦੇ 'ਚ ਤਿੰਨ ਕੈਟਾਗਰੀਆਂ ਨੇ ਤੇ ਮੈਂ ਤੇ ਮਰਦ ਨਾ। ਉੱਥੇ ਮਰਦ ਇਹ ਕਿਉਂ ਜ਼ਬਰਦਸਤੀ ਕਰਦਾ ਕਿ ਜਿੰਨੀ ਅਕਲ ਨਾਲ ਮੈਂ ਇਸ ਗੱਲ ਨੂੰ ਸਮਝ ਰਿਹਾ ਉਨੀ ਅਕਲ ਨਾਲ ਇਹ ਕਿਉਂ ਨਹੀਂ ਸਮਝ ਰਹੀ? ਵਾਹ ਵਾਹ ਉਹ ਬੇਵਕੂਫ ਮਰਦ ਆ ਦੁਨੀਆ ਦਾ ਜਿਹੜਾ ਇਹ ਸੋਚਦਾ ਔਰਤ ਨਾਲ ਬਹਿਸ ਕਰਦੇ ਆ ਕਿ ਮੇਰੀ ਗੱਲ ਇਹਦੇ ਦਿਮਾਗ 'ਚ ਉਦਾਂ ਕਿਉਂ ਨਹੀਂ ਜਾ ਰਹੀ ਜਿਵੇਂ ਮੇਰੇ ਦਿਮਾਗ 'ਚ ਆ। ਉਹ ਭਾਜੀ ਉਹ ਨਹੀਂ ਜਾਣੀ। ਹਾਂਜੀ, ਨਹੀਂ ਜਾਣੀ ਉਹ ਐਵੇਂ ਬੱਸ ਵਿੱਚ ਜਦੋਂ ਇੱਕ ਬੰਦਾ ਕਹਿਣ ਦਿਆ ਵੀ ਕਿੰਨੀ ਸੀਰੀਅਸ ਗੱਲ ਤੂੰ ਪਤਾ ਗੱਲ ਕੀ ਉਸਤਾਦ ਜੀ, ਹਮੇਸ਼ਾ ਕੰਮ ਉਦੋਂ ਵਿਗੜਦਾ ਇੱਕ ਬੰਦਾ 10 ਸਾਲ 15 ਸਾਲ ਬਰਦਾਸ਼ਤ ਕਰਦਾ। ਯੈਸ ਯਾਰ ਇੱਕ ਨਾ ਇੱਕ ਪਾਸੇ ਤੇ ਹੈਪਰ ਹੁੰਦਾ ਹੀ ਹੈ ਨਾ। ਹਾਂ ਮੇਰੀ ਗੱਲ ਸੁਣੋ, ਹੁਣ ਅੱਲਾ ਮਾਫੀ ਦੇਵੇ, ਬਿਲਕੁਲ ਮੇਰੀ ਇਸ ਮਿਸਾਲ ਨੂੰ ਇਹ ਨਹੀਂ ਸਮਝਣਾ ਕਿ ਵੀ ਮੈਂ ਕੋਈ ਜਾਨਵਰਾਂ ਦੀ ਮਿਸਾਲ ਆਪਣੀਆਂ ਮਾਵਾਂ ਭੈਣਾਂ ਧੀਆਂ ਦੀ ਦੇਣ ਲੱਗਾ, ਐਸੀ ਨਹੀਂ ਸਮਝਣਾ ਗੱਲ। ਇੱਕ ਨਾਰਮਲ ਮਿਸਾਲ ਦੇਣਾ ਸਮਝਾਉਣ ਵਾਸਤੇ। ਚਲੋ ਉਹਨਾਂ ਨੂੰ ਛੱਡ ਦਿੰਦੇ। ਇੱਕ ਬੱਚਾ ਵਾ, ਇੱਕ ਬੱਚਾ ਵਾ 5 ਸਾਲ ਦਾ 6 ਸਾਲ ਦਾ, ਐਦਾਂ ਹੀ ਉਹ 1000 ਗਲਤੀਆਂ ਸਵੇਰ ਤੋਂ ਰਾਤ ਤੱਕ ਕਰਦਾ, ਤੁਸੀਂ ਉਹਨੂੰ ਕਿਉਂ ਮਾਫ ਕਰਦੇ ਹੋ? ਕਿਉਂ ਸਾਡਾ ਬੱਚਾ ਹੈ। ਨਹੀਂ ਮਾਫ ਕਿਉਂ ਕਰਦੇ ਹੋ ਭਲਾ? ਮੁਹੱਬਤ। ਇਗਨੋਰ ਕਿਉਂ ਕਰਦੇ ਹੋ? ਹਾਂ ਕਿ ਮੁਹੱਬਤ। ਕੰਮ ਅਕਲ ਆ, ਠੀਕ ਹੈ ਇਸ ਤੋਂ ਕਰਦੇ ਹੋ, ਬੱਚਾ ਸਮਝ ਕੇ ਨਹੀਂ ਕਰਦੇ। ਹਾਂ, ਸਹੀ। ਤੁਸੀਂ ਉਹਨੂੰ ਇਸ ਤੋਂ ਇਗਨੋਰ ਕਰਦੇ ਹੋ, ਕੰਮ ਅਕਲ ਆ, ਸੈਂਸ ਨਹੀਂ ਹੈ। ਇਹਨੂੰ ਹਲੇ ਸੈਂਸ ਨਹੀਂ ਹੈ, Yes। ਇਹਨੂੰ ਹਲੇ ਪਤਾ ਨਹੀਂ ਲੱਗਦਾ। ਉਹ ਕੰਮ ਅਕਲੀ ਚ ਉੱਥੇ ਤੁਸੀਂ ਸਾਰਾ ਕੁਝ, ਉਹ ਤੁਹਾਡਾ ਡਿਨਰ ਸੈੱਟ ਸਿੱਟ ਦੇਵੇ, ਤੁਸੀਂ ਮਾੜਾ ਇਹ ਕਹੇ ਤੈਨੂੰ ਪਤਾ ਨਹੀਂ ਲੱਗਦਾ, ਬੇਟਾ ਇੰਜ ਨਹੀਂ ਇੰਜ ਕਰੀਦਾ, ਬੇਟਾ ਇੰਜ ਨਹੀਂ ਇੰਜ ਕਰੀ, ਉੱਥੇ ਤੁਸੀਂ ਸਾਰਾ ਸਮਝਦੇ ਹੋ। ਉਹ 3 ਸਾਲ 4 ਸਾਲ 5 ਸਾਲ ਤੁਹਾਨੂੰ ਇਦਾਂ ਸਤਾਉਂਦਾ, 3-4 ਸਾਲ ਤੋਂ ਲੈ ਕੇ 8-9 ਸਾਲ ਤੱਕ, 10 ਸਾਲ 12 ਸਾਲ ਤੱਕ ਤੁਹਾਨੂੰ ਇਦਾਂ ਸਤਾਉਂਦਾ। ਉੱਥੇ ਤੁਸੀਂ ਉਦਾਂ ਕਿਉਂ ਨਹੀਂ ਅੱਕਦੇ ਜਿਵੇਂ ਬੁੱਢੀ ਕੋ ਅੱਕਦੇ ਹੋ? ਹੁਣ ਸੇਮ ਲਾਈਕ ਔਰਤ ਇੱਕ ਇਨਸਾਨ ਆ, ਤੁਸੀਂ ਵੀ ਇਨਸਾਨ ਹੋ, ਤੁਹਾਡੀ ਉਹਦੀ ਅਕਲ ਦਾ ਓਨਾ ਹੀ ਫਰਕ ਆ ਜਿੰਨਾ ਇੱਕ 15 ਸਾਲ ਦੇ ਬੱਚੇ ਦਾ ਤੇ ਇੱਕ 45 ਸਾਲ ਦੇ ਬਾਬੇ ਦੀ ਮੈਚੁਰਨੈਸ 'ਚ ਫਰਕ ਹੁੰਦਾ। ਇੱਕ ਮਿਸਾਲ ਆ, ਭਾਵੇਂ ਉਹਦੀ ਉਮਰ 28 ਸਾਲ ਆ ਉਸ ਮੇਰੀ ਭੈਣ ਦੀ,
ਲੇਕਿਨ ਉਹਦਾ ਅਕਲ ਅੱਲਾ ਨੇ ਜਾਂ ਉਹਦੀ ਤਬੀਅਤ ਮਾਸੂਮੀਅਤ ਇਦਾਂ ਦੀ ਹੈ ਵੀ ਉਹ 13-14 ਸਾਲ ਵਾਲੀ ਬੱਚੀ ਟੈਪ ਆ। ਹਾਂਜੀ ਤੁਹਾਡੀ ਉਮਰ 22 ਸਾਲ ਆ, ਤੁਹਾਡਾ ਦਿਮਾਗ ਜਿਹੜਾ ਵਾ, ਤੁਹਾਡੀ ਉਮਰ ਵੀ 26-27 ਸਾਲ ਆ, ਲੇਕਿਨ ਤੁਹਾਡੀ ਮੈਚੁਰਨੈਸ ਜਿਹੜੀ 45 ਸਾਲ ਵਾਲੇ ਬੰਦੇ ਦੀ ਹੈ। ਜੀ। ਉੱਥੇ ਤੁਸੀਂ ਉਹਦੇ ਨਾਲ ਉਹ ਕੰਪਰੋਮਾਈਜ਼ ਕਿਉਂ ਨਹੀਂ ਕਰਦੇ ਜਿਹੜਾ ਤੁਸੀਂ ਇੱਕ 20 ਸਾਲ ਦੇ ਹੋ ਕੇ ਤੇ 9 ਸਾਲ ਦੇ ਬੱਚੇ ਨਾਲ ਕਰਦੇ ਹੋ? ਉਸਤਾਦ ਮੁਹਤਰਮ ਹੁਕਮ ਕਿਉਂ? ਹੈ। ਉਹ ਕੱਦ 'ਚ ਵੱਡੀ ਆ, ਉਹ ਵਿਆਹੀ ਆ ਤੁਹਾਡੇ ਨਾਲ, ਉਹ ਜਵਾਨ ਆ, ਉਹ ਤੁਹਾਨੂੰ ਫਿਜ਼ੀਕਲੀ ਇੱਕ ਵੱਡੀ ਔਰਤ ਲੱਗ ਰਹੀ ਹੈ ਤੇ ਤੁਸੀਂ ਉਹਦੇ ਨਾਲ ਸਿੰਘ ਫਸਾ ਕੇ ਬੈਠੇ ਰਹਿੰਦੇ ਹੋ। ਯਾਰ ਤੁਸੀਂ ਤੂੰ 10 ਸਾਲ, ਤੇਰੀ ਉਹੀ ਗੱਲ ਜਵਾਬ ਦੇ, ਤੂੰ 10 ਸਾਲ ਦੀ ਗੱਲ ਕਰਦਾ। ਹਾਂਜੀ 10 ਸਾਲ ਦੀ ਹਾਂ ਤੁਸੀਂ ਪਹਿਲੇ ਦਿਨ ਹੀ, ਦੂਜੇ ਤੀਜੇ ਚੌਥੇ ਦਿਨ 15 ਦਿਨ ਮਹੀਨੇ ਬਾਅਦ ਤੁਸੀਂ ਇੱਕ ਆਪਣਾ ਕ੍ਰਾਈਟੇਰੀਆ ਸੈੱਟ ਕਰ ਲਓ ਕਿ ਇਹ ਜਿਹੜੀ ਮੇਰੀ ਵਾਈਫ ਆ ਹਾਂ ਇਹ ਇਸ ਤਰ੍ਹਾਂ ਦੀ ਹੈ, ਇਸ ਤਰ੍ਹਾਂ ਦੀ, ਇਹਦੀ ਆਦਤ ਆ, ਇਹਨੂੰ ਆਦਤ ਆ, ਇਹਦੀ ਆਦਤ ਆ, ਇਹ ਇਦਾਂ ਕਰਦੀ ਇਦਾਂ ਕਰਦੀ। ਉਹਨੂੰ ਤੁਸੀਂ ਪੀਜੋ ਘੋਲ ਕੇ ਔਰ ਉਹ ਦਿਮਾਗ ਨੂੰ ਯਾਰ ਲਾਈਕ ਤੁਸੀਂ ਕੋਈ ਬਿੱਲੀ ਰੱਖ ਲੈਂਦੇ ਹੋ, ਤੁਸੀਂ ਹਰ ਜਗ੍ਹਾ ਤੇ ਕੰਪਰੋਮਾਈਜ਼ ਮਰਦ ਕਰਦਾ ਹੋ। ਠੀਕ ਆ ਜੀ। ਤੇ ਤੁਸੀਂ ਬੀਵੀ ਨੂੰ, ਤੁਸੀਂ ਹੁਣ ਇਹ ਨਹੀਂ ਕਹਿਣਾ ਵੀ ਬੀਵੀ ਨੂੰ ਬਿੱਲੀ ਨਾ ਕਹਿਤਾ ਵੀ ਬਿੱਲੀ ਰੱਖੀ ਤੇ ਬੀਵੀ ਰੱਖੀ ਇੱਕ ਬਰਾਬਰ। ਮੈਂ ਗੱਲ ਕਰ ਰਿਹਾ Positive ਸੋਚਣਾ। ਮੈਂ ਪੋਜ਼ਿਟਿਵ ਸੋਚਣਾ। ਮਕਸਦ ਗੱਲ ਕਰਨ ਦਾ ਇਹ ਹੈ ਕਿ ਅਕਲ ਦੀ ਮੈਂ ਗੱਲ ਕਰ ਰਿਹਾ ਕਿ ਤੁਸੀਂ ਇਹ ਕਿਉਂ ਨਹੀਂ ਸੋਚਦੇ ਉਸ ਟਾਈਮ ਕਿ ਇਹਦੀ ਮੇਰੀ ਅਕਲ ਦਾ ਇਹ ਫਰਕ ਆ। ਫਰਕ ਉਦੋਂ ਯਾਦ ਰੱਖੋ। ਤੁਸੀਂ 10 ਸਾਲ ਜ਼ਲੀਲ ਇਸ ਤੋਂ ਹੁੰਦੇ ਹੋ ਕਿ 10 ਸਾਲ ਤੁਸੀਂ ਉਹਨੂੰ ਆਪਣੀ ਅਕਲ ਦੇ ਲੈਵਲ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ, ਤਦ ਤੁਸੀਂ ਜ਼ਲੀਲ ਹੁੰਦੇ। ਮਾਰ ਤਾੜੀ ਸਰ ਤੁਸੀਂ ਬੱਚੇ ਦੀ ਇਹ ਗੱਲ ਆ। ਤੁਸੀਂ ਬੱਚੇ ਦੀ ਗੱਲ ਕੀਤੀ। ਅੱਜ ਮੇਰੇ ਉਹ ਭਰਾ ਸੁਣ ਲਓ ਮੇਰੀ ਗੱਲ ਸੁਣ, ਜਿਹੜੇ ਅੱਜ ਵੀ ਫੈਸਲ ਟੈਬ ਜਾਂ ਇਹਦੇ ਟੈਬ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਜ਼ਲੀਲ ਹੋ ਰਹੇ ਹਾਂ। ਅੱਜ ਹੁਣੇ ਹੀ ਦਿਮਾਗ ਦੀ ਫਿਰਕੀ ਘਮਾਓ ਤੇ ਡਿਵਾਈਡ ਕਰ ਲਓ ਆਪਣੀ ਵਾਈਫ ਦੀ ਅਕਲ ਨੂੰ ਤੇ ਆਪਣੀ ਅਕਲ ਨੂੰ ਅਲੱਗ-ਅਲੱਗ ਰੱਖ ਲਓ ਤੇ ਉਸ ਤਰ੍ਹਾਂ ਚੱਲਣਾ ਸ਼ੁਰੂ ਕਰ ਦਿਓ, ਤੁਹਾਨੂੰ ਰਿਲੈਕਸ ਹੋ ਜਾਓਗੇ। ਜੀ। ਉਹ ਬੋਲੇਗੀ, ਤੁਸੀਂ ਸੋਚਿਆ ਹੋਣਾ ਯਾਰ ਇਹ ਸਾਹਮਣੇ ਦੇ ਘਰ ਮਜ਼ਦੂਰ ਲੱਗੇ ਨੇ, ਨਾਲ ਦੇ ਘਰ ਮਜ਼ਦੂਰ ਲੱਗੇ ਨੇ, ਹਾਂਜੀ ਸਾਡੇ ਆ ਲੱਗੇ ਨੇ 1.5 ਮਹੀਨਾ। ਜੀ ਜੀ ਅਸੀਂ ਤੇ ਸ਼ੋਅ ਕਰ ਰਹੇ ਠੱਕ 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 ਠੱਪ ਠੱਪ ਇੱਟਾਂ ਦੀ ਥੋੜੇ ਦੀ ਆਵਾਜ਼ ਹੁੰਦੀ ਰਹੀ। ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਅਸੀਂ ਉਹਦੀ ਲੌਜਿਕ ਬਣਾਈ ਯਾਰ ਉਹਨਾਂ ਦਾ ਮਕਾਨ ਬਣਦਾ, ਅਸੀਂ ਲੌਜਿਕ ਬਣਾਈ ਯਾਰ ਇਸ ਤੋਂ ਬਗੈਰ ਉਹਨਾਂ ਦਾ ਗੁਜ਼ਾਰਾ ਨਹੀਂ। ਸਾਨੂੰ ਠੱਕ ਠੱਕ ਕੁਝ ਵੀ ਨਹੀਂ ਸੀ ਕਹਿ ਰਹੀ। ਨਹੀਂ ਫੀਲ ਹੋਈ ਇਸ ਤਰ੍ਹਾਂ। ਅਗਰ ਮਕਾਨ ਨਾ ਬਣਦਾ ਹੋਵੇ, ਮੈਂ ਸੁੱਤਾ ਵਾਂ, ਕੋਈ ਚੱਕਰ ਨਾ ਹੋਵੇ ਤੇ ਬਾਹਰੋਂ ਕਰੇ ਠੱਕ ਠੱਕ ਮੁੱਠ ਕੇ ਜਾਣਾ, ਕੀ ਤਕਲੀਫ ਆ ਤੈਨੂੰ? ਯਸ ਕਿਉਂ? ਮੇਰੇ ਕੋਲ ਵਜ੍ਹਾ ਕੋਈ ਨਹੀਂ। ਵਜ੍ਹਾ ਕਾਹਤੋਂ ਤੂੰ ਕਰਨੇ ਏਦਾਂ? ਤੁਹਾਡੇ ਨਾਲ ਦਾ ਮਕਾਨ ਬਣਦਾ ਹੋਵੇ, ਸਵੇਰ ਸ਼ੁਰੂ ਹੁੰਦੇ ਨੇ ਮਜ਼ਦੂਰ 5 ਵਜੇ ਤੱਕ ਦਲੈਪ ਠੱਪ ਠੱਪ ਠੱਪ। ਤੁਸੀਂ ਜ਼ਿਹਨ 'ਚ ਕੀ ਸੋਚਿਆ ਹੁੰਦਾ? ਮਕਾਨ ਬਣਦਾ ਪਿਆ। ਉਹ ਮਕਾਨ ਬਣਦਾ ਪਿਆ ਦੀ ਜਿਹੜੀ ਥਿੰਕਿੰਗ ਹੈ ਨਾ ਤੁਹਾਡੀ, ਉਹ ਤੁਹਾਨੂੰ ਸਾਰਾ ਕੁਝ ਬਰਦਾਸ਼ਤ ਕਰਾ ਦਿੰਦੀ। ਹਾਂਜੀ ਪ੍ਰੋਬਲਮ ਹੁੰਦੀ ਹੈ ਲੇਕਿਨ ਬਰਦਾਸ਼ਤ ਕਰਾ ਦਿੰਦੀ। ਅਗਰ ਮਕਾਨ ਨਾ ਬਣਦਾ ਹੋਵੇ ਤੇ ਬਾਹਰ ਕੋਈ ਠੱਕ ਠੱਕ ਲੱਗਾ ਹੋਵੇ, ਤੁਸੀਂ ਜਾ ਕੇ ਤੇ ਉਹਦੇ ਪੈ ਜਾਓਗੇ ਉਹਨੂੰ। ਸੇਮ ਲਾਈਕ ਸਰ ਜੀ, ਅੱਜ ਤੋਂ ਜ਼ਿਹਨ ਬਣਾ ਲਓ ਕਿ ਉਹ ਮਕਾਨ ਬਣਦਾ ਪਿਆ ਵਾ, ਉਹ ਬਣਨਾ ਹੀ ਆ, ਉਸ ਤੋਂ ਬਗੈਰ ਗੁਜ਼ਾਰਾ ਨਹੀਂ। ਥੋੜੀ ਦੀ ਉਹਨੇ 60 ਇੱਟ ਨੂੰ ਮਾਰਨੀ ਆ। ਸਾਇਲੈਂਟ ਵਾਲਾ ਕੋਈ ਦੁਨੀਆ ਤੇ ਆਪਸ਼ਨ ਨਹੀਂ। ਖੜਾ ਨਹੀਂ ਆ। ਖੜਾਕੇ ਆਣੇ ਆ। ਤੁਸੀਂ ਇਹ ਸੋਚਣਾ ਕਿ ਯਾਰ ਉਹਨਾਂ ਦਾ ਮਕਾਨ ਬਣਦਾ ਪਿਆ, ਇਹ ਹੋਣਾ ਵਾ, ਇਹ ਪ੍ਰੋਸੀਜਰ ਆ, ਇਹ ਤੋਂ ਬਗੈਰ ਨਹੀਂ ਹੋ ਸਕਦਾ। ਲਾਈਕ ਤੁਸੀਂ ਵਾਈਫ ਨੂੰ, ਤੁਹਾਡੀ ਵਾਈਫ ਇਹਦਾ ਕਹਿੰਦੀ, ਤੁਸੀਂ ਦਿਮਾਗ 'ਚ ਇਹ ਰੱਖਣਾ ਕਿਸੇ ਵੀ ਕਿਸਮ ਦੀ ਕਿ ਇਹਦੀ ਅਕਲ ਦੇ ਇਹਦੀ ਅਕਲ ਨੂੰ ਚੁੱਕ ਕੇ ਮੈਂ ਆਪਣੀ ਅਕਲ ਦੇ ਲੈਵਲ ਤੇ ਨਹੀਂ ਲਿਆਉਣਾ। ਜਾਂ ਸੇਮ ਲਾਈਕ ਔਰਤ, ਇਹ ਵੀ ਹੋ ਸਕਦਾ ਕਿ ਬੰਦਾ ਮੋਟੇ ਦਿਮਾਗ ਦਾ ਨਿਕਲ ਆਇਆ, ਔਰਤ ਬਰੀਕ ਆ, ਔਰ ਇਹ ਕੁਦਰਤੀ ਹੈ। ਹਾਂਜੀ ਇਹਦੇ ਨਾਲੋਂ 4 ਗੁਣਾ ਜ਼ਿਆਦਾ ਅਕਲਮੰਦ ਮੇਰੀ ਧੀ ਆ। ਹਾਂਜੀ ਕਰੀਓ ਤਰੀਫਾਂ ਕਰੀ 4 ਗੁਣਾ ਜ਼ਿਆਦਾ। ਆਪਣੇ ਬੱਚਿਆਂ ਨੂੰ ਨਹੀਂ ਵੇਖਣਾ। ਔਰ ਹੁੰਦਾ ਇਹ ਤਾਂ ਗੱਲ ਪਤਾ ਕੀ? ਕਿਉਂ ਹੁੰਦਾ ਯਾਰ? ਹੁਣ ਯਾਰ ਜਿੰਨੀ ਮਰਜ਼ੀ ਬੇਵਕੂਫ ਬੁੱਢੀ ਹੋਵੇ, ਹਾਂਜੀ ਢੀਟੀ ਨਹੀਂ ਹੁੰਦੀ ਜਿੰਨਾ ਤੂੰ ਆ। ਜਿੱਡੀ ਮਰਜ਼ੀ ਬੇਵਕੂਫ ਬੁੱਢੀ ਹੋਵੇ, ਹਾਂ ਤੂੰ ਮੰਨੇਗਾ ਵੀ ਉਹਦੇ ਨਾਲੋਂ ਆ ਸਿਆਣਾ ਹੋਊਗਾ। ਦੁਨੀਆ ਦੀ ਆਖਰੀ ਬੇਵਕੂਫ ਕਰ ਲਾ, ਨਹੀਂ ਇਹ ਥੱਲੇ ਹੀ ਆ ਥੱਲੇ ਆ। ਜੀ। ਠੀਕ ਆ। ਤੇ ਉਹ ਵੀ ਤਾਂ ਕੰਪਰੋਮਾਈਜ਼ ਕਰਦੀ ਹੈ ਨਾ। ਬਿਲਕੁਲ ਤੇ ਗੱਲ ਸਰ ਜੀ ਇਹ ਸਿਰਫ ਇੰਨੀ ਗੱਲ ਆ ਕਿ ਤੁਸੀਂ ਇਸ ਚੀਜ਼ ਨੂੰ ਦਿਮਾਗ 'ਚ ਬਿਠਾ ਲਓ ਕਿ ਤੁਹਾਡੇ 10 ਸਾਲ ਜ਼ਲਾਲਤ, 15 ਸਾਲ ਜ਼ਲਾਲਤ, 20 ਸਾਲ ਜ਼ਲਾਲਤ ਸਿਰਫ ਇਸ ਤੋਂ ਲੰਘਦੇ ਨੇ ਕਿ ਤੁਸੀਂ ਉਹਦੀ ਅਕਲ ਨੂੰ ਖਿੱਚਦੇ ਹੋ ਆਪਣੀ ਅਕਲ ਦੇ ਬੜੀ ਬੜੀ ਪਾਣੀ ਲਿਆ ਓਏ। ਓਏ ਗੋਲੀ ਵੀ ਨਾਲੇ ਸਾਹ ਵਾਲੀ ਮਸ਼ੀਨ ਵੀ। ਉਹ ਕਿੱਥੇ ਪੰਪ ਤੁਸੀਂ ਖਿੱਚਦੇ ਉਹਨੂੰ ਆਪਣੀ ਅਕਲ ਤੇ ਲਿਆਉਣ ਲਈ, ਜਾਂ ਤੂੰ ਮੇਰੀ ਭੈਣ ਖਿੱਚਦੀ ਆਪਣੇ ਬੰਦੇ ਨੂੰ ਆਪਣੀ ਅਕਲ ਤੇ ਲਿਆਉਣ ਲਈ। ਉਹ ਨਹੀਂ ਆਉਣੀ। ਤੂੰ ਇਹੀ ਸਮਝਣਾ ਵਾ ਵੀ ਮਕਾਨ ਬਣਨ ਦਿਆ ਵਾ, ਇਹ ਪ੍ਰੋਸੀਜਰ ਆ, ਠੱਕ ਠੱਕ ਹੋਣੀ। ਯਾਰ ਮੇਰੀ ਗੱਲ ਸੁਣੋ ਤੁਹਾਡੀ ਲੜਾਈ ਮੁੱਕ ਜੇਗੀ। ਬਿਹਤਰੀਨ ਉਹ ਹੱਲ। ਲੜਾਈ ਨਹੀਂ ਮੁੱਕਣੀ ਉਸਤਾਦ ਜੀ। ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਗੱਲ ਕੀਤੀ ਬੱਚੇ ਦੀ ਕਿ ਬੱਚਾ ਸ਼ਰਾਰਤ ਕਰਦਾ ਕਿਉਂ। ਹੁਕਮ ਹੈਗਾ ਕਿ ਬੱਚੇ ਨੂੰ ਪੜਨ ਭੇਜੋ 1 ਸਾਲ ਦੇ ਵਿੱਚ ਪਿਆਰ ਮੁਹੱਬਤ ਨਾਲ, ਫਿਰ ਕੁਛ ਵਰਸੇ ਬਾਅਦ ਡਾਂਟ ਕੇ, ਫਿਰ 7 ਸਾਲ ਦਾ ਹੋਵੇ ਫਿਰ ਮਾਰ ਕੇ ਭੇਜਣਾ। ਠੀਕ ਹੈ ਨਾ, ਇੱਕ ਲੌਜਿਕ ਹੈ। ਦੂਸਰੇ ਨੰਬਰ ਤੇ ਉਸਤਾਦ ਮੋਹਤਰਮ ਤੁਸੀਂ ਇਹ ਗੱਲ ਕੀਤੀ ਕਿ ਮੇਰੀ ਵਾਈਫ ਮੇਰੇ ਤੋਂ 4 ਗੁਣਾ ਸਮਝਦਾਰ ਹੈ।
ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਮੈਂ ਪੜ੍ਹ ਲਈਏ। ਐਫਏ ਕੀਤਾ ਉਹਨੇ ਮੈਟਰ ਕੀਤਾ ਠੀਕ ਹੈ ਹਾਂ ਪੜ੍ਹ ਲਈਏ ਗੱਲ ਕਰ। ਮੈਂ ਮੈਟਰ ਕਿੰਨੇ ਸਾਲ ਹੋ ਕੀਤਾ ਗਏ ਤੇਰੇ ਵਿਆਹ ਨੂੰ? ਉਸਤਾਦ ਜੀ 26 ਸਾਲ ਤੇਰੇ ਨਾਲ ਆਓ, ਹਾਂਜੀ ਹੋਰ ਕੀ ਸਬੂਤ ਦਵਾਂ ਵੀ ਤੇਰੇ ਕਿਆ ਨਾਲੋਂ ਬਾਤ ਜ਼ਿਆਦਾ ਹੈ। ਅਕਲਮੰਦ ਆ? ਇਸ ਤੋਂ ਵੱਡੀ ਕਿਹੜੀ ਅਕਲਮੰਦੀ ਹੋ ਸਕਦੀ? ਕਿਆ ਮੈਂ ਕਹਿੰਦਾ ਇਹਦੇ ਚ ਸਾਰੀ ਗੇਮ ਮੇਰੀ ਹੈ ਮੈਂ ਬਰਦਾਸ਼ਤ ਕਰਦਾ ਨਹੀਂ ਹਾਂ Yes. ਨਹੀਂ ਤੇਰੀ ਨਹੀਂ। ਉਸਤਾਦ ਜੀ ਮੇਰੀ ਅਰਜ਼ ਸੁਣ ਲਓ ਮੇਰੀ ਸ਼ਾਦੀ ਹੋਈ ਮੇਰੇ ਸਸੁਰਾਲ ਵਾਲੇ ਕਰਾਚੀ ਮੇਰੀ ਵਾਈਫ ਇਕਲੌਤੀ ਆਪਣੇ ਵਾਲਿदैन ਦੀ ਲਾਡਲੀ 2 ਭਰਾਵਾਂ ਦੀ ਲਾਡਲੀ ਉਸਤਾਦ ਜੀ ਬੇਗਮ ਉਸਤਾਦ ਜੀ ਲਾਡਲੀ ਮੇਰੀ ਗੱਲ ਸੁਣ ਲਓ ਮੈਂ ਹੁਣ ਆਖਰੀ 2-4-5 ਮਿੰਟ ਗੱਲ ਦੱਸਣੀ ਤੁਹਾਨੂੰ ਸਮਝ ਆਏ। ਮੈਂ ਇਸੇ ਤੋਂ ਅਕਸਰ ਕਹਿੰਦਾ ਹੁੰਦਾ ਨਾ ਕਿ ਮੈਂ ਜੋ ਵੀ ਲਾਈਫ 'ਚ ਐਕਸਪੈਰੀਮੈਂਟ ਕੀਤੇ ਮੇਰੇ ਸਿਰ ਤੇ ਕੋਈ ਵੱਡਾ ਨਹੀਂ ਸੀ, ਕੋਈ ਗੱਲਬਾਤ ਨਹੀਂ, ਪਿਓ ਮੇਰਾ ਨਹੀਂ ਸੀ, ਚਾਚੇ ਤਾਏ ਕੋਈ ਨਹੀਂ ਸੀ, ਮੈਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ। ਮੈਂ ਆਪਣੀ ਮਰਜ਼ੀਆਂ ਜੋ ਮਤਲਬ ਇੱਕ ਟੋਟਲ ਨਾਨ ਪ੍ਰੋਫੈਸ਼ਨਲ ਲੋਕ ਨਾਲ ਗਲੀਆਂ ਮਹੱਲਿਆਂ 'ਚੋਂ ਨਿਕਲੇ, ਮੈਂ ਟਰੈਪ ਹੋ ਗਿਆ। ਠੀਕ ਹੈ ਨਾ, ਉਹਦੇ 'ਚ ਕੋਈ ਵੀ ਨਹੀਂ ਹੋ ਸਕਦਾ। ਮੈਂ ਆਪ ਉਧਰ ਨੂੰ ਚਲਾ ਗਿਆ ਕਿਸੇ ਵਜ੍ਹਾ ਤੋਂ 100% ਕਹਿ ਲਓ ਮੇਰੀ ਗਲਤੀ ਕਹਿ ਲਓ ਤਾਂ ਵੀ ਓਕੇ, ਕੋਈ ਰੋਣਾ ਨਹੀਂ। ਲੇਕਿਨ ਉਹ ਤੋਂ ਤੁਸੀਂ ਸਿੱਖ ਜਾਓ ਕੁਝ, ਸਹੀ ਗੱਲ। ਉਹਦੀ ਵਜ੍ਹਾ ਸੁਣ ਲਓ। ਬਾਹਰ ਗੈਸਟ ਬੈਠਾ ਫੈਸਲ ਸਾਹਿਬ, ਉਸਤਾਦ ਉਹਨਾਂ ਜੀ ਨੇ ਗੈਸਟ ਨੇ ਆਉਣਾ। ਗੈਸਟ ਆ ਜਾਵੇ ਮਰਦ ਸਾਰੀ ਦਿਹਾੜੀ ਕੰਮ ਕਰਦਾ ਰਾਤ ਨੂੰ 2 ਵਜੇ ਨਾਲ ਜਾਂਦਾ ਹੈ ਉਹਨੇ ਕਦੇ ਔਰਤ ਨੂੰ ਨਹੀਂ ਕਿਹਾ ਕਿ ਵੀ ਮੈਂ ਨੌਕਰ ਹਾਂ ਇਹ ਉਹ ਔਰਤ ਹਾਂਡੀ ਬਣਾਉਂਦੀ ਮੈਂ ਨੌਕਰਾਂ ਨਹੀਂ ਹਾਂ ਤੁਹਾਡੀ ਅੱਛਾ ਸੁਣ ਲਾ ਯਾਰ। ਉਹ ਸੁਣ ਇੰਨੀ ਕਿ ਸਿਰਫ ਗੱਲ ਆ ਕਿ ਉੱਥੇ ਸੋਚ ਲੈ ਯਾਰ ਇਹ ਹੈਗੀ ਇਦਾਂ ਦੀ, ਇਹਨੂੰ ਬਣਾਇਆ ਹੀ ਰੱਬ ਨੇ ਇਦਾਂ ਦਾ। ਲੋ ਜੀ ਅੱਛਾ ਹੁਣ ਮੇਰੇ ਠੀਕ ਹੈ, ਮੇਰੇ ਸਸੁਰਾਲ ਇਹ ਹੈਗੀ ਇਦਾਂ ਦੀ ਫਾਰਮੂਲਾ ਬਸ ਫਾਰਮੂਲਾ ਵਾ, ਆਪਣੇ ਦਿਮਾਗ ਨੂੰ ਰਿਲੈਕਸ ਕਰੋ। ਹੁਣ ਲਓ ਜੀ ਮੇਰੀ ਗੱਲ ਸੁਣੋ ਕਿ ਕਾਲੂ ਸਾਹਿਬ ਹਾਂਜੀ ਸਰ ਜੀ ਐਸੀ ਬੀਵੀ ਤੈਨੂੰ ਲੱਭੇ ਜਾਂ ਐਸੀ ਲੜਕੀ ਤੂੰ ਕੁਆਰਾ ਵਾਂ ਤੈਨੂੰ ਨਜ਼ਰ ਆਈ ਜਿਹੜੀ ਤੈਨੂੰ ਲੱਗੇ ਵੀ ਔਰਤ ਨਹੀਂ ਹੈ, ਹੂਰ ਖੜੀ ਹੈ, ਅਪਸਰਾ ਪਰੀ ਆ, ਅਸਪਰਾ ਹੋ ਗਈ ਨਾ ਅਗਰ ਇਦਾਂ ਦਾ ਤੇਰੇ ਨਾਲ ਉਹਦੇ ਨਾਲ ਪਿਆਰ ਹੋਵੇ ਕਿ ਤੂੰ ਕਵੇਂ ਕਿ ਯਾਰ ਅਗਰ ਮੈਨੂੰ 24 ਘੰਟੇ ਅੱਖ ਝਮਕਣ ਤੋਂ ਬਗੈਰ ਇਹਦੀ ਸ਼ਕਲ ਦੇਖਣੀ ਪੈ ਜੇ ਨਾ ਤੇ ਮੈਂ ਰੱਜਾਂਗਾ ਨਹੀਂ। ਓ ਹੋ ਠੀਕ ਹੈ, ਹਾਂਜੀ ਤੂੰ ਕਵੇਂ ਕਿ ਇਹਨੂੰ ਮੈਂ ਦੁਨੀਆ ਤੋਂ ਲੁਕੋ ਕੇ ਰੱਖਾਂ, ਉਹਦੀ ਖਾਤਰ ਤੂੰ ਕਵੇਂ ਮੈਂ ਇਹਦੇ ਨਾਲ ਵਿਆਹ ਕਰਨਾ, ਮੈਂ ਵਿਹਲਾ ਫਿਰਦਾ, ਮੈਂ ਕੰਮ ਕਰਾਂ ਤੋਂ ਸਵੇਰ ਤੋਂ ਰਾਤ ਤੱਕ ਉਹਨੂੰ ਪਾਉਣ ਵਾਸਤੇ ਮਿਹਨਤ ਕਰ ਰਿਹਾ ਸਾਰਾ ਕੁਝ, ਉਹ ਤੇਰੇ ਲਈ ਇੱਕ ਖ਼ਾਬ ਬਣੀ ਹੈ। ਉਹਦਾ ਵਜੂਦ, ਉਹਦੇ ਚਿਹਰਾ, ਉਹਦੇ ਨਕਸ਼ਾਂ, ਤੈਨੂੰ ਇੰਨੀ ਕੁ ਮੁਹੱਬਤ ਹੋ ਗਈ ਆ ਕਿ ਤੂੰ ਰੱਜ ਹੀ ਨਹੀਂ ਰਿਹਾ ਉਹਨੂੰ ਵੇਖ ਕੇ, ਭੁੱਖ ਨਹੀਂ ਲੱਥ ਰਹੀ। ਇਸ ਤਰ੍ਹਾਂ ਦਾ ਸੈਟਅਪ ਹੋ ਗਿਆ ਤੇਰਾ। ਉਹਦੇ ਨਾਲ ਵਿਆਹ ਹੋ ਗਿਆ, ਇੱਕ ਮਿਸਾਲ ਦੇ ਰਿਹਾ, ਤੇਰਾ ਉਹਦੇ ਨਾਲ ਵਿਆਹ ਹੋ ਗਿਆ ਠੀਕ 2 4 5 ਦਿਨ ਬਾਅਦ 10 ਦਿਨ ਬਾਅਦ ਉਹ ਬਦਜ਼ਬਾਨੀ ਸ਼ੁਰੂ ਕਰ ਦਿੰਦੀ ਤੇਰੇ ਨਾਲ। ਬਦਤਮੀਜ਼। ਸੁਣ ਲਾ, ਬਦਤਮੀਜ਼ੀ, ਬਦਕਲਾਮੀ, ਬਦਤਮੀਜ਼ੀ, ਗੱਲ ਨਹੀਂ ਮੰਨਦੀ, ਸਮਝ ਨਹੀਂ ਰਹੀ ਤੈਨੂੰ, ਤੂੰ ਇੱਕ ਗੱਲ ਕਰਦਾ 4 ਜਵਾਬ ਦਿੰਦੀ, ਐਡੀ ਉਹਦੀ ਜ਼ੁਬਾਨ ਆ। ਠੀਕ ਹੈ, ਠੀਕ 6 ਮਹੀਨੇ ਬਾਅਦ ਖੁਦਾ ਦੀ ਕਸਮ ਹੈ ਉਹ ਸਾਰੀ ਤੇਰੇ ਦਿਲੋਂ ਲੱਥ ਜਾਏਗੀ। ਉਹ ਕਿਸੇ ਲੇਕਿਨ 6 ਮਹੀਨੇ ਸੁਣ ਲਾ ਮੈਂ ਜੈਨੂਇਨ ਕਹਿ ਰਿਹਾ, 8 ਮਹੀਨੇ ਕਰ ਲਾ, 4 ਮਹੀਨੇ ਕਰ ਲਾ। ਮਰਦ ਐਡਾ ਨੈਸ਼ ਕਰੈਕਟਰ ਆ, ਇਹ ਔਰਤ ਦਾ ਅੱਗੋਂ ਜਵਾਬ ਦੇਣਾ ਬਰਦਾਸ਼ਤ ਨਹੀਂ ਕਰਦਾ, ਭਾਵੇਂ ਟਕੇ ਦਾ ਮਰਦ ਨਾ ਹੋਵੇ। ਇਦਾਂ ਹੀ ਹੈ ਹਕੀਕਤ। ਬਿਲਕੁਲ। ਉਹ MBBS ਡਾਕਟਰ ਆ, ਉਹਦਾ ਵਿਆਹ ਹੋ ਗਿਆ ਇੱਕ ਬਿਲਕੁਲ ਜ਼ੀਰੋ ਅਨਪੜ੍ਹ ਦੇ ਨਾਲ, ਤੇ ਮਰਦ ਹੋਵੇ, ਮਰਦ ਜਿਹਦੀ ਗੈਰਤ ਹੋਵੇ, ਉਹ ਨਹੀਂ ਬਿਲਕੁਲ ਮਰਿਆ ਨਹੀਂ। ਉਹ ਡਾਕਟਰ MBBS ਉਹਦੇ ਨਾਲ ਕੋਈ ਉੱਚੀ ਆਵਾਜ਼ 'ਚ ਬਦਤਮੀਜ਼ੀ ਕਰੇਗੀ, ਉਹ ਨਹੀਂ ਬਰਦਾਸ਼ਤ ਕਰੇਗਾ। ਇਹ ਆ ਮਰਦ, ਉਹ ਤੇਰੇ ਦਿਲੋਂ ਲੱਥ ਜਾਏਗੀ। ਸੈਕਿੰਡ ਆ ਜਾ, ਤੇਰੇ ਘਰ ਦੇ ਕਹਿੰਦੇ ਤੇਰਾ ਇਹਦੇ ਨਾਲ ਵਿਆਹ ਕਰਨਾ, ਤੂੰ ਕਹਿੰਦਾ ਦੁਨੀਆ ਦੇ ਇੱਧਰ ਦੀ ਇੱਧਰ ਹੋ ਜਾਓ, ਮੈਂ ਇਸ ਔਰਤ ਨਾਲ ਵਿਆਹ ਨਹੀਂ ਕਰਨਾ, ਨਾ ਮੈਨੂੰ ਇਹਦੀ ਸ਼ਕਲ ਚੰਗੀ ਲੱਗਦੀ, ਮੋਟੀ ਜਿਹੀ, ਭੱਦੀ ਜਿਹੀ, ਕਾਲਾ ਰੰਗ, ਮੂੰਹ ਤੇ ਮੋਕਾ, ਫਲਾਣਾ ਵਾਲ, ਏਦਾਂ ਕਿਸੇ ਸੂਰਤ ਮੈਂ ਨਹੀਂ ਕਰਨਾ। ਤੇਰਾ ਉਹਦੇ ਨਾਲ ਘਰ ਦੇ ਕਰ ਦਿੰਦੇ ਆ। ਵਾਰਗ ਹੋਵੇ ਤੇ ਸ਼ਾਦੀ ਹੋ ਗਈ ਯਾਰ, ਬਹੁਤ ਤੇਰਾ ਉਹਦਾ ਸੁਣ ਲਾ ਤੇਰਾ ਉਹਦੇ ਨਾਲ ਕਰ ਦਿੰਦੇ ਆ। ਉਹ ਔਰਤ ਸਿਰਫ ਜੀ ਕਹਿੰਦੀ ਤੈਨੂੰ, ਤੂੰ ਕਹਿੰਦਾ ਏਦਾਂ, ਉਹ ਕਹਿੰਦੀ ਜੀ, ਤੂੰ ਉਹਨੂੰ ਕਹਿੰਦਾ ਮੇਰਾ ਇਹ ਕੰਮ ਏਦਾਂ, ਤੇ ਤੈਨੂੰ ਦੂਜੀ ਵਾਰੀ ਕਹਿਣਾ ਨਹੀਂ ਪੈਂਦਾ, ਲਾਈਫ ਟਾਈਮ ਲਈ ਕਿ ਇਹ ਕੰਮ ਏਦਾਂ। ਤੇਰੀ ਮਾਂ ਮੂੰਹ ਗੱਲ ਕੱਢੇ, ਤੇਰੀ ਮਾਂ ਤੁਸੀਂ ਵੀ ਉਹ ਕਵੇ ਓਕੇ, ਠੀਕ ਹੈ। ਤੇਰਾ ਪਿਓ ਆਵੇ ਘਰ ਤੇ ਉਹ ਇੰਜ ਕਰਕੇ ਅੱਗੋਂ ਹਰ ਚੀਜ਼, ਤੇਰੇ ਘਰ ਦੇ ਕਹਿਣ ਕਿ ਯਾਰ ਬਈ ਐ ਤੇ ਇੰਜ ਲੱਗਦਾ ਸਾਨੂੰ ਰੱਬ ਨੇ ਪਤਾ ਨਹੀਂ ਕੀ ਦੇਤਾ, ਸਾਡਾ ਘਰ ਦਾ ਨਕਸ਼ਾ ਇਸ ਕੁੜੀ ਨੇ ਬਦਲਤਾ। ਗੁਨੀਆਂ ਸਾਰੇ ਕੰਮ ਠੀਕ ਹੈ। ਕਾਲੂ ਸਾਹਿਬ ਉਸੇ 6 ਮਹੀਨੇ ਬਾਅਦ
ਤੈਨੂੰ ਉਹਦੇ ਨਾਲੋਂ ਦੁਨੀਆ ਦੀ ਖੂਬਸੂਰਤ ਔਰਤ ਕੋਈ ਨਹੀਂ ਲੱਗਦੀ। ਆਏ ਆਏ ਸੱਚੀ ਗੱਲ ਹੈ ਉਸਤਾਦ ਜੀ, ਅਸਲ ਹੁਸਨ ਹੀ ਇਹ ਹੈ। ਇਦਾਂ ਹੀ ਆ ਸਾਜੀ, ਬਿਲਕੁਲ ਸਮਝ ਆ ਰਹੀ? ਸਮਝ ਗਿਆ। ਫॉर ਕਿਉਂ ਕੁੱਟਦਾ ਤੂੰ? ਕਾਲੂ ਜ਼ਿਆਦ ਇਹ ਉਹੀ ਆ ਜਿਹੜੀ 10 ਸਾਲ ਪਹਿਲੇ ਤੂੰ ਵਿਆਹ ਕੀਤਾ ਤੇ ਤੁਹਾਡਾ ਕੀ ਪਿਆਰ ਸੀ? ਹਾਏ ਹਰੀ ਵਿੱਚ ਗੱਲ ਦੱਸ ਯਾਰ ਗੱਲ ਸਤਾਜ ਜੀ ਕਿਹਨੂੰ ਠੀਕ ਹੋ ਗਿਆ। ਜਵਾਬ ਹੁਣ ਉਹਦੀ ਉਹੀ ਗੱਲ ਕਿ ਉਹ ਅੱਗੋਂ ਏਦਾਂ ਕਹਿੰਦੀ ਹੈ, ਤੂੰ ਉਹਨੂੰ ਕਹਿੰਦਾ ਮੈਨੂੰ ਆਹ ਬਣਾ ਦਿਓ, ਕਹਿੰਦੀ ਆਪ ਕਰ ਲਾ। ਇਹ ਜਿਹੜਾ ਨਾ ਆਪ ਕਰ ਲਾ, ਜਾਓ ਆਪ ਹੀ ਕਰ ਲਓ, ਇਹ ਔਰਤ ਨੂੰ ਅਕਲ ਅੱਲਾ ਦਵੇ ਉਸਤਾਦ ਜੀ, ਇਹ ਮਰਦ ਦੇ ਦਿਲੋਂ ਇੰਝ ਲੱਥ ਜਾਂਦੀ। ਸਹੀ ਗੱਲ ਹੈ, ਇਦਾਂ ਦੀਆਂ ਗੱਲਾਂ ਠੀਕ ਹੋ ਗਿਆ। ਨਹੀਂ ਚਾਹੀਦੀਆਂ। ਦੋ ਗੱਲਾਂ ਹੋਈਆਂ। ਹਾਂਜੀ ਮੈਂ ਤੁਹਾਨੂੰ ਆਪਣੀ ਇੱਕ ਮਿਸਾਲ ਦੇ ਦਿੰਦਾ। ਤੁਸੀਂ ਹਾਂਜੀ, ਮੈਂ ਲੱਭਦਾ ਰਿਹਾ ਵੀ ਯਾਰ ਇਸ ਤਰ੍ਹਾਂ ਮੇਰੀ ਨੇਚਰ, ਮੇਰੀ ਆਦਤ ਇਸ ਤਰ੍ਹਾਂ ਦੀ ਹੈ, ਮੈਂ ਚਾਹੁੰਦਾ ਇੰਝ, ਠੀਕ ਆ, ਕਿ ਬਹੁਤੀ ਪੇਂਡਾ ਤੇ ਸ਼ਰਾਫਤ ਤੇ ਫਲਾਣਾ, ਵੀ ਫੋਨ ਵੀ ਆ ਗਿਆ ਨਾ ਕਿਸੇ ਦਾ, ਕਿਸੇ ਕੰਪਨੀ ਵੱਲੋਂ ਵੀ, ਮੈਂ ਨਹੀਂ ਸੁਣਨਾ, ਆਪ ਹੀ ਕਹੋ ਤੁਸੀਂ, ਮੈਂ ਨਹੀਂ ਇਹਨਾਂ ਗੱਲ ਕਰਨੀ ਗੈਰ ਮਰਦ ਨਾਲ। ਤੇ ਮੈਂ ਕਿਹਾ ਕੀ ਆ ਇਹ, ਕਿਹੜੀ ਜ਼ਿੰਦਗੀ ਆ, ਇਹ ਕਿਹੜੀ ਔਰਤ ਹੁੰਦੀ ਹੈ? ਦੱਸ ਕੰਪਨੀ ਦਾ ਵੀ ਫੋਨ ਆ ਗਿਆ। ਹਾਂਜੀ ਯਾਰ, ਲਾਈਕ ਅੱਲਾ ਜ਼ਿੰਦਗੀ ਕਿਸੇ ਨਾਲ ਗੱਲ ਨਹੀਂ ਕਰਨੀ, ਗੈਰ ਮਰਦ ਨਾਲ ਗੱਲ ਕਰਨੀ ਨਹੀਂ, ਜੇ ਕਰਨੀ ਆ ਤੇ ਹੱਥ ਕੰਬਣ ਦੇ ਆ। ਵਾਹ ਵਾਹ ਵਾਹ, ਮੈਂ ਕਿਹਾ ਨਹੀਂ, ਇਹ ਕੀ ਆ, ਮੁਆਸ਼ਰਾ ਵਾ, ਮੈਂ ਆਰਟਿਸਟ ਹਾਂ, ਫਲਾਣਾ ਇੰਜ ਦੀ ਇੰਜ ਦੀ ਇੰਜ ਦੀ, ਫਿਰ ਇੰਜ ਦੀ। ਫਿਰ ਮੈਨੂੰ ਰੱਬ ਨੇ ਇਹੋ ਜਿਹੀ ਇੱਕ ਸਜ਼ਾ ਹੀ ਕਹਿ ਲਾ, ਜਾਂ ਕਹਿ ਲਾ, ਔਰ ਕੋਨੇ ਮੇਰੀ ਕਿਸਮਤ ਚੰਗੀ ਸੀ, ਕੋਨੇ ਮੋੜਿਆ ਮੈਨੂੰ ਕਿ ਆ ਜਾ। ਹਾਂਜੀ, ਦਿਖਾ ਹਾਂ ਉਹਨਾਂ ਦਾ ਸਬਰ ਵੀ ਪਿਆ। ਠੀਕ ਹੈ ਜੀ, ਅੱਖਾਂ ਖੋਲਦੀਆਂ। ਇਹੋ ਜਿਹੀਆਂ ਐਦਾਂ ਹੀ ਅੱਲਾ ਮਾਂ ਕਿਸੇ ਟਾਈਮ ਇਸ ਤਰ੍ਹਾਂ ਦਾ ਮੌਕਾ ਆ ਜਾਂਦਾ। ਆਖਰੀ ਗੱਲ, ਕਿਸ ਟਾਈਮ ਇਸ ਤਰ੍ਹਾਂ ਦਾ ਮੌਕਾ ਆ ਜਾਂਦਾ, ਘਟੀਆ ਇੰਨਾ ਕਗੋਂ ਕਰੈਕਟਰ ਹੁੰਦਾ ਹੈ ਕਿ ਤੁਹਾਡੇ ਕੋਲ ਹਰ ਸਬੂਤ ਹੁੰਦਾ, ਉਹ ਸਬੂਤ ਦੇਣ ਦੀ ਬਜਾਏ ਫਿਰ ਬਿਸਤ ਤੁਸੀਂ ਹੁੰਦੇ ਕਿ ਲੋਕਾਂ ਨੇ ਕਹਿਣਾ ਲੱਖ ਲਾਣਾ, ਤੇ ਫਿਰ ਜੇ ਇਹ ਕੋਈ ਚੀਜ਼ ਤੇ ਫਿਰ ਤੇਰੇ ਤੇ ਦੌਰ ਫਿੱਟੇ ਮੂੰਹ, ਉਹ ਤੇਰੇ ਤੇ ਦੌਰ ਫਿੱਟੇ ਮੂੰਹ ਘਵਾਉਣ ਲਈ ਮੈਂ ਸਾਰਾ ਫਟੇ ਮੂੰਹ ਤੇ ਲਾਣਾ, ਉਹ ਤੇਰੇ ਤੇ ਓ ਲੱਖ ਲਾਣਾ ਤੇਰੇ ਤੇ। ਓਏ ਉਹਨਾਂ ਨੇ ਆਪਣੀ ਗੱਲ ਗੱਲ ਕਰਨੀ ਤੇ ਸੁਣ ਲਾ, ਉਹ ਤੇਰੇ ਤੇ ਦੌਰ ਫਿੱਟੇ ਮੂੰਹ ਨਾ ਘਵਾਉਣ ਲਈ ਮੈਂ ਚੁੱਪ। ਸਾਰਾ ਕੁਝ ਚੁੱਪ ਕਰਕੇ ਬਹਿ ਗਿਆ। ਤੇ ਲਿਆਦਾ ਅੱਜ ਹੁਣ ਸਾਡੇ ਗੈਸਟ ਆਉਣੇ ਨੇ ਬੜੀ ਦੂਰੋਂ, ਦੂਜੇ ਸ਼ਹਿਰ ਚੋਂ ਵਿਚਾਰੇ ਯਾਰ, ਉਹ ਵੀ ਕੇਕ ਲੈ ਕੇ ਆਏ ਨੇ। ਅੱਛਾ ਹਾਂ, ਤੇ ਹੁਣ ਅਸੀਂ ਉਹਨਾਂ ਨੂੰ ਬੁਲਾਉਣਾ ਵਾ, ਟਾਈਮ ਬਹੁਤ ਥੋੜਾ ਰਹਿ ਗਿਆ ਜੀ ਕਾਈਂਡਲੀ ਕੇਕ ਦਾ। ਤੇ ਮੈਂ ਗੱਲ ਕੀ ਕਰ ਰਿਹਾ ਕਿ ਉਸਤਾਦ ਜੀ, ਅਹਿਮੀਅਤ ਹਮੇਸ਼ਾ ਔਰਤ ਦੀ ਜ਼ੁਬਾਨ ਨੂੰ ਦੇਣੀ ਕਿਆ ਹੈ, ਬਾਤ। ਹੁਸਨ ਨੂੰ ਨਹੀਂ ਦੇਣੀ। ਜੀ, ਔਰਤ ਦੀ ਜ਼ੁਬਾਨ ਨੂੰ, ਠੀਕ ਹੁਸਨ ਹੈ, ਇਖਲਾਕ। ਔਰ ਇੰਜ ਦਾ ਹੁਸਨ, ਕੱਦ ਕਾਠ, ਇਹ ਉਹ ਨਿਜ਼ਾਮ ਤੁਸੀਂ ਵੇਖ ਹੀ ਲਿਆ। ਤੇ ਮੈਂ ਲਿਹਾਜ਼ਾ ਕੀ ਮੋਰਲ ਆ ਕਿ ਉਸਤਾਦ ਜੀ, ਹੁਸਨ, ਜਵਾਨੀ, ਕੱਦ ਕਾਠ, ਬਸ ਠੀਕ ਹੈ ਜੀ, ਕੱਖ ਨਹੀਂ। ਬਸ ਇਹ ਜ਼ੁਬਾਨ ਜਿਹੜੀ ਨਾ, ਜ਼ੁਬਾਨ ਔਰ ਇੱਜ਼ਤ ਖਾਮਦ ਦੀ ਅਗਰ ਤੁਹਾਡੀ ਕਰ ਰਹੀ ਹੈ, ਉਹਦੇ ਨਾਲੋਂ ਖੂਬਸੂਰਤ ਔਰਤ ਦੁਨੀਆ ਦੀ ਨਹੀਂ ਨਹੀਂ। ਹੈ। ਵਾਹ ਵਾਹ ਵਾਹ, ਇੱਥੇ ਸਤਾਜੀ ਕਲਾਇ ਬਣਦੀ। ਉਹ ਮੇਰੇ ਭਰਾ ਜਿਨ੍ਹਾਂ ਨੇ ਹਲੇ ਵਿਆਹ ਕਰਨਾ, ਉਹ ਮੇਰੀਆਂ ਭੈਣਾਂ ਬੱਚੀਆਂ ਜਿਨ੍ਹਾਂ ਦੀ ਸ਼ਾਦੀ ਹੋਣੀ, ਜ਼ਾਹਰੀ ਹੁਸਨ ਮੁझे ये चाहिए, मुझे कद काट चाहिए, मुझे फलाना, सर नहीं। अच्छा जी, लो जी कालू साहब निकलो, शाबाश, साढ़े गेस्ट आ रहे हैं। ਚਲੋ ਮੇਰਾ ਪੁੱਤ चलो ਚੱਲ शाबाश, ਕਰ। चलो ਚਲ ਉਸਤਾਦ ਜੀ ਪਿੱਛੇ ਆ ਜਾਵੇ ਤੁਹਾਡੇ ਜ਼ਰਾ आओ कालू इधर आ जाओ, ਮੋਢਿਆਂ ਨੂੰ कालू इधर आ, सलमान तू भी आ जाए थे, दो साइड पे जरा पै जाओ, आ जा तू, आ जाओ यार। आ जा ले भाई, इधरों दी आओ, इधरों दी ਸ਼ਰਮਾਓ ਨਹੀਂ, ਆਓ ਸ਼ਰਮਾਓ। ਭਾਈ ਜਮਾਓ ਨਾ ਤੁਸੀਂ ਬਸ। आ जाओ पै जाओ। ਕੇਕ ਵਾਲਾ ਟ੍ਰੈਂਡ ਤੇ ਚੇਂਜ ਕਰਾਓ। ਉਹ ਚੱਲ ਕਿਹੜਾ? ਕੇਕ ਵਾਲਾ, फिर के ਹਾਂਜੀ। ਇੰਨੇ ਮੈਨੂੰ ਜੁਗਤ ਜਗਤ ਨਾ ਕਰੇ ਉਸਤਾਦ ਜੀ, ਮੈਂ ਤੁਹਾਨੂੰ ਕਹਿਣ ਡਿਆ ਵਾਂ, ਮੈਂ ਫਿਰ ਕੱਲ ਤੇ ਮੇਰੇ ਸਿਰ ਹੋਏ। ਤੂੰ ਮੱਛੀ ਆ, ਤੁਹਾਨੂੰ ਪਤਾ आ जा, आ जा ਨਹੀਂ मेरा पुत, ਵਾਲੇਕੁਮ ਅਸਲਾਮ। ਕੀ ਹਾਲ ਆ? ਠੀਕ ਠਾਕ ਬਹਿ ਜਾ, ਤੂੰ ਵੀ ਉੱਥੋਂ ਹੀ ਲੈ ਆ। ਤੁਸੀਂ ਤੇ ਮੈਂ ਚੇਂਜ ਕਰ ਲੈਣਾ। ये लो मार्केट छोटो रहनो। लेयर वाले ने लिख के तो नहीं लाया, सजाद जानी वालों को खुसूसी राइट। ਤੂੰ ਤੇ ਲਹਾ ਕੇ ਨਹੀਂ ਲਿਆਇਆ। ਇਹ ਜਾਲੀ ਜਲਦੀ ਜਲਦੀ ਮੈਂ ਨਾ ਜੋਕ ਤੋਂ ਆਇਆ ਕੋਈ ਗੱਲ ਨਹੀਂ, ਫੌਰਨ ਆ ਗਿਆ। ਉਹ ਅੱਛਾ, ਚਲੋ ਇਹ ਵੀ ਠੀਕ ਹੈ। ਇਹ ਵੀ ਗੱਲ ਤਾਂ ਸਾਜੀ ਸਜਾਦ ਜਾਨੀ ਲਿਖਿਆ ਹੁੰਦਾ ਤੇ ਛੁਰੀ ਫੇਰ ਇਹ ਮੈਨੂੰ ਸ਼ੁਰੂ ਤੋਂ ਇਤਰਾਜ਼ ਆ ਕਿ ਕੇਕ ਦੇ ਉੱਤੇ ਲਿਖਿਆ ਮਾਈ ਬਿਊਟੀਫੁਲ ਡਾਟਰ ਫਲਾਣੀ, ਤੇ ਉਹਦੇ ਉੱਤੇ ਛੁਰੀ ਫੇਰਦੀ। ਇਹ ਲੌਜੀਕ ਨਹੀਂ ਮੈਨੂੰ ਸਮਝ ਆਈ। ਭਲੇ ਆ ਯਾਰ ਛੁਰੀ। लेकिन ना कटो होने तो कुछ भी नहीं लिखा आप। ਹਾਂ, उस्ताद जी कोई पैसा नहीं दे। ਇਹ ਕਿਹਦੇ ਨਹੀਂ ਆਇਆ? ਨਹੀਂ ਯਾਰ, ਬੰਦਾ ਹੋਲੀ ਹੈ। ਉਹਨੂੰ ਪਹਿਲੇ ਪੁੱਛ ਤੇ ਲਵੋ ਆਏ ਪੁੱਛਦਾ ਵਾਂ, ਠਹਿਰ ਤੇ ਜਾਣਾ। ਖਾਣ ਦੀ ਪੈ ਪੁੱਛ ਲੈਣਾ ਵਾ, ਪੁੱਛ ਲੈਣਾ ਵਾ। ਚੱਲ 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 ਤੂੰ ਪੁੱਛ ਜਾ ਵੀਰੇ, ਲੈਣਾ। ਜਾ। ਓਏ ਗਰੀਬ ਓਏ, ਮਹਿਮਾਨ ਆ। गेस्ट ਓਏ ਸਭ ਮੈਂ ਅੱਛਾ ਜੀ, ਕੀ ਨਾਂ ਤੁਹਾਡਾ? ਸੋਭਾ ਸੋਬਾਨ। अच्छा, फैसलाबाद तो जी, केड़ी जगह तो? इसी इलाके से।
इसी इलाके से लागो ही अच्छा मेल की थी कि मैंने आना है ओके गुड तेन कितनी % उम्मीद सी कि तेन बुला लेंगे ਹੈ ਹੀ ਨਹੀਂ बिल्कुल ही ਕੀ ਕਰਕੇ ਇੰਨੀਆਂ ਮੇਲਾਂ ਹੋਣਗੀਆਂ उम्र कितनी तेरी ਮੇਰੀ 25 ਦੇ ਵਿੱਚ ਹੈ ਵਾਲ ਉਹ ਮੇਰੇ ਅੱਛਾ ਕਈਆਂ ਦਾ ਹੁੰਦਾ ਉਸਤਾਦ ਜੀ ਹੁੰਦਾ। ਇਹ ਪਰੇਸ਼ਾਨੀਆਂ ਨੇ ਨਹੀਂ ਉਸਤਾਦ ਨਹੀਂ ਜੀ ਨਹੀਂ ਪਰੇਸ਼ਾਨੀਆਂ ਨਹੀਂ ਇਹ ਹੁੰਦਾ ਕਈਆਂ ਦੇ 7-8 ਸਾਲ ਦੀ ਉਮਰ 'ਚ ਵੀ ਹੁੰਦੇ ਲੇਕਿਨ ਇੱਕ ਤੈਨੂੰ ਗੱਲ ਦੱਸਾਂ ਤੈਨੂੰ ਇਹ ਜੱਚ ਰਹੇ ਨੇ ਸੂਟ ਵੀ ਕਰਦਾ ਅੱਛਾ ਤੂੰ ਉਹ ਬੁੱਢਾ ਨਹੀਂ ਲੱਗ ਰਿਹਾ ਤੇ ਇੱਕ ਫੈਸ਼ਨ ਲੱਗ ਰਿਹਾ ਤੈਨੂੰ ਸੂਟ ਵੀ ਕਰ ਇਹਨੂੰ ਰਿਹਾ ਸੂਟ ਕਰ ਰਿਹਾ ਸਾਜ ਜਿੱਦਾਂ ਮੈਨੂੰ ਇਹ ਮੈਨੂੰ ਪੜਦੇ ਤੈਨੂੰ ਸੂਰ ਕਰ ਰਿਹਾ ਤੈਨੂੰ ਸਿਰਫ ਸੂਰ ਕਰ ਰਿਹਾ ਪੂਰੇ ਉਸਤਾਦ ਜੀ ਲੋਕ ਕਰਵਾਉਂਦੇ ਵੀ ਨੇ ਖੁਦ ਪੈਸੇ ਦੇ ਕੇ ਹੈਂ? ਕੱਟ ਲਾਂਗਾ ਉਹ ਤੂੰ ਸਿਰਫ ਭੁੱਖ ਘੱਟ ਫੜਾ ਦੇ ਉਹਨਾਂ ਨੂੰ ਤੂੰ ਸਿਰਫ ਗੁਰਬਤ ਘੱਟ ਪੂਰੇ ਫੜਾ ਬਲਕਿ ਤੂੰ ਘੱਟ ਤੋਬਾ ਇਸਤਗਫਾਰ ਆਹੋ ਲੋ ਜੀ ਅੱਛਾ ਭੈਣ ਅੱਛਾ ਕੀ ਨਾ ਸੀ ਸੁਬਾ ਸੁਬਾਨ ਉਹ ਨਹੀਂ ਉਹ ਸੁਭਾਨ ਨਹੀਂ ਯਾਰ ਸੁਬਾਨ ਅੱਛਾ ਸੁਬਾਨ ਸੁਬਾਨ अरे नादान के मैंने तुझसे गाना चेंज करता है एक दफा मैं पहले भी शो जाया लेकिन वो दूर रोड शो सी अच्छा बाहर कितने आया होगा वो बुलेवार्ड शो कितने साल पहले 5 साल 27 ਸਾਲ ਹੈ 5 ਸਾਲ ਪਹਿਲੇ ਯਾਨੀ ਉਦੋਂ ਤੇ 2019 19-20 ਸਾਲ ਦਾ ਹੋਏਗਾ ਉਦੋਂ ਹਾਂਜੀ ਹਾਂ ਗੁੱਡ ਉਦੋਂ ਤੋਂ ਤੇ ਤੂੰ ਸਾਡੇ ਪਿੱਛੇ ਹੀ ਆ ਹਰ ਜਗ੍ਹਾ ਤੇ ਮਤਲਬ ਹਰ ਜਗ੍ਹਾ ਹਰ ਸ਼ੋਅ 'ਚ ਹੀ ਹੋਣਾ ਲੱਗਦਾ ਸੀ ਮੈਂ ਕਿਹਾ ਕਦੇ ਤੇ ਬੁਲਾਣਗੇ ਇੱਕ ਵਾਰੀ ਤੂੰ ਆ ਗਿਆ ਉਹ ਸ਼ੋਅ 'ਚ ਹੁਣ ਬੱਸ ਕਰ ਹਾਂਜੀ ਬਹੁਤ ਲੈਂਦੇ ਹੁੰਦਾ ਓਏ ਕਿਹਨੇ ਗੈਸਟ ਗੈਸ ਉਹ ਗਾਰਾ ਖਾਣ ਵਾਲੇ ਕੱਚੂ ਗੁੰਮੇ ਠਹਿਰ ਜਾ ਇੱਕ ਮਿੰਟ ਸਮਝੋ ਡਰ ਲੱਗਦਾ ਰੋਬੋ ਮੈਚ ਹੈ ਨਹੀਂ ਨਹੀਂ ਅੱਛਾ ਅੱਛਾ ਜੀ ਤੇ ਕਦੋਂ ਦਾ ਟੀ ਟਾਈਮ ਵੇਖ ਰਹੇ ਹੋ ਕਾਫੀ ਉਦੋਂ ਦਾ ਹੀ 4-5 ਸਾਲ 4-5 ਸਾਲ ਤੋਂ। ਤੇ ਜਗ ਸੀ ਸਾਹ ਜੀ ਨਹੀਂ ਨਹੀਂ ਯਾਨੀ 18 ਸ਼ੋ ਨਹੀਂ ਮੈਂ 19 ਸਾਲ ਦਾ ਉਸ ਤੋਂ ਪਹਿਲੇ ਰੋਡ ਸ਼ੋਅ ਸ਼ੋ ਵੇਖਦੇ ਸੀ ਦੇਖਦਾ ਰੋਡ ਸ਼ੋਅ ਤੋਂ ਪਹਿਲੇ ਕਦੀ ਮੇਰਾ ਐਫਐਮ ਸ਼ੋਅ ਵੀ ਸੁਣਿਆ ਸੀ ਨਹੀਂ ਉਹ ਨਹੀਂ ਉਹ ਨਹੀਂ ਸੁਣਿਆ ਯਾਨੀ ਰੋਡ ਸ਼ੋਅ ਤੋਂ ਸ਼ੁਰੂ ਕੀਤਾ But ਤਕਰੀਬਨ dubbing- 6-7 ਸਾਲ ਹੋ ਗਏ ਬੱਟ ਪੱਟੀ हाँ, ਡਬਿੰਗ वो मैं बहुत साल पहले थे ਅੱਛਾ ਚਲੋ ਜੀ और रिपीटली ਗੁੱਡ ਸ਼ਾਬਾਸ਼ ਸ਼ਾਦੀ- ਅੱਛਾ ਹੁਣ ਚਲੋ ਦੱਸੋ ਕੀ ਕਹਿਣਾ ਕੀ ਫੀਲ ਹੋ ਰਿਹਾ ਕੀ ਫੀਲਿੰਗ ਆ ਸਾਰੀ ਜ਼ਰਾ ਦੱਸੋ एक थोड़ा या पहले तो नर्वस ਨਹੀਂ ਉਹ ਛੱਡ ਤੇ ਦਿਓ ਦੂਸਰਾ ਅੱਛਾ ਲੱਗ ਰਿਹਾ ਕਿ ਮੈਂ ਉਮੀਦ ਨਹੀਂ ਰੱਖੀ ਸੀ ਕਿ ਸ਼ਾਇਦ ਇੰਨੀਆਂ ਮੇਲਾਂ ਹੋਣਗੀਆਂ ਮੇਰੀ ਨਜ਼ਰ ਆਉਂਦੀ ਕਿ ਨਹੀਂ ਆਉਂਦੀ ਤੇ ਲੇਕਿਨ ਆ ਗਈ ਔਰ ਮੈਂ ਦੱਸਾਂ ਮੈਂ 2-3 ਮੇਲਾਂ ਕੀਤੀਆਂ ਹੋਰ ਚੇਂਜ ਕਰਕੇ ਗੁੱਡ ਹਾਂਜੀ ਪਾਰ ਭਾਈ ਸ਼ਾਦੀ ਹੋਈ ਤੁਹਾਡੀ ਨਹੀਂ ਸ਼ਾਦੀ ਨਹੀਂ ਕਿਉਂ ਬਸ ਥੋੜੀ ਜਿਹੀ ਤੇ ਕਰਾਓ ਕਰਾਈ ਸੀ ਡੋਲਪੀ ਵਾਰ ਬਿਲਕੁਲ ਉਹਦੀ ਨਾਲ ਐਕਸਪੈਰੀਮੈਂਟ ਨਹੀਂ ਥੋੜੀ ਜਿਹੀ ਕਿੱਦਾਂ ਸ਼ਾਦੀ ਕਰਾਵੇਗਾ ਸਭੀ ਹਲਕੀ ਜੀ ਹੁੰਦੀ ਆ ਉਹ ਬਟੇ ਮੈਨੇ ਤਾਂ ਜਾ ਰੰਗੀਲੇ ਦੀ ਵੀ ਸ਼ਾਦੀ ਬੜਾ ਹਾਦਸਾ ਹੋਇਆ ਹਾਂਜੀ ਇਹਦੀ ਜਿਹੜੀ ਬੁੱਢੀ ਹੈ ਨਾ ਉਹਦੇ ਭਰਾ ਕੋਲ ਇਹਦੇ ਭਰਾ ਦਾ ਕਤਲ ਹੋ ਗਿਆ ਸੀ ਉਹ ਰਿਸ਼ਤਾ ਦੇ ਕੇ ਤੇ ਫਿਰ ਕੱਟ ਰਹੀ ਹੈ ਇਹੋ ਜਿਹੇ ਬੰਦੇ ਦਾ ਜਿਰਗੇ ਚ ਵਿਆਹ ਹੁੰਦਾ ਵਾ ਓਏ ਚਲੋ ਇਸਕੋ ਇਸਕੇ ਸਾਥ ਵਿਆਹ ਦੋ ਚਲੋ ਹੋ ਗਿਆ ਅੱਛਾ ਜੀ ਹਾਂਜੀ ਕੀ ਫੀਲ ਹੋ ਰਿਹਾ ਦੱਸ ਕੋਈ ਗੱਲ ਕਰਨਾ ਤੂੰ ਆਇਆ ਬਹੁਤ ਅੱਛਾ ਫੀਲ ਹੋ ਰਿਹਾ ਸਭ ਤੋਂ ਪਹਿਲੇ ਮੈਂ ਤੁਹਾਡਾ ਤੇ ਸਾਰੀ ਪੂਰੀ ਟੀਮ ਦਾ ਬਹੁਤ ਫੈਨ ਹਾਂ ਇਸ ਲਈ ਮੈਂ ਬਹੁਤ ਫੋਲੋ ਵੀ ਕਰਦਾ ਥੈਂਕ ਯੂ ਸਪੈਸ਼ਲੀ ਫੈਨ ਮੈਂ ਜ਼ਿਆਦਾ ਬਾਜ਼ਦਾਰ ਸੀ ਸਾਡਾ ਉਹਦੀ ਨੈਚੁਰਲ ਕਾਮੇਡੀ ਦਾ ਜਿੱਦਾਂ ਉਹ ਗੱਲਾਂ ਕਰਦਾ ਹਾਂ। ਨੈਚੁਰਲ ਬੈਠਾ ਬੈਠਾ ਕੋਈ ਗੱਲ ਕਰ ਦੇਗਾ ਤੇ ਉਹ ਅੱਛੀ ਲੱਗਦੀ ਸਾਡੀ ਉੱਥੋਂ ਇਹਨਾਂ ਨੂੰ ਫੜਾ ਲਿਆ ਕਿੱਥੋਂ ਬਾਸ ਕੋਲ ਪਤਾ ਕਿ ਉਹਨਾਂ ਨੇ ਅੱਛਾ ਲੱਗਦਾ ਨਹੀਂ ਨਹੀਂ ਯਾਰ ਬੰਦੇ ਦਾ ਆਪਣਾ ਇੱਕ ਸ਼ੌਕ ਹੈ ਹਿਸਾਬ ਨਾਲ। ਹੁਣ ਤੇਰੇ ਵੀ ਫੈਨ ਹੋਣਗੇ ਤੂੰ ਆਉਣਾ ਸ਼ੁਰੂ ਹੋ ਗਿਆ ਦਿਲ ਕਰਿਆ ਲੋਕੀ ਕਹਿਣ ਯਾਰ ਅਸੀਂ ਗੜਗੀਲੇ ਦੇ ਫੈਨ ਨਹੀਂ ਗੜਗੀਲਾ ਉਸਤਾਦ ਜੀ ਵੱਡਾ ਆਦਮੀ ਹਾਂ ਨਹੀਂ ਨਹੀਂ ਉਮੀਦ ਹੈਗੀ ਹੈ ਕਿਉਂ ਨਹੀਂ ਉਮੀਦ ਤੇ ਦੁਨੀਆ ਕਾਇਮ ਆ ਹੈਪੀ ਬਰਥਡੇ ਬਿਸਮਿਲ੍ਲਾਹਿਰ ਬੱਟ ਪੱਟੀ ਦਾ ਕੋਈ ਡਾਇਲੋਗ ਆਪਣੀ ਪਸੰਦ ਦਾ ਸੁਣਾਓ ਜ਼ਰਾ ਫਟਪਟੀ ਦਾ ਪਤਾ ਕਿ ਨਹੀਂ ਸੀ ਬੱਚਾ ਜਨਾਬ ਟੀ ਟਾਈਮ ਦੀ ਗੱਲ ਕੋਈ ਅੱਛੀ ਚੂਨਾ ਤੇ ਕੱਥਾ ਚੁਰਾਓ ਲੈ ਸਭ ਤੋਂ ਸੌਖਾ ਬੱਚੇ ਬੱਚੇ ਨੂੰ ਯਾਦ ਸੀ ਕਿਹੜਾ ਲੋਕ ਓਏ ਲੱਗੀ ਹੋਈ ਨਹੀਂ ਤੈਨੂੰ ਓਏ ਓਏ ਤਾਂ ਮਸਾਲਾ ਦੇਣ ਵਾਲਾ ਬੰਬੂ ਇਹਦਾ ਮੂੰਹ ਚ ਤੇ ਆ ਜਾਣਾ ਇੰਜ ਕਰਕੇ ਸੀ ਤੇਰਾ ਮੂੰਹ ਅਸਲ ਵਿੱਚ ਕੇਕ ਤੇ ਮੁੱਕਾ ਮਾਰੀਏ ਤੇਰੇ ਵਰਗਾ ਮੂੰਹ ਬੰਨੇ ਚੱਲ ਖਵਾ ਇਹ ਵੈਸੇ ਪੈਪ ਨਾਲ ਖਾਂਦਾ ਹੁੰਦਾ ਤੁਸੀਂ ਲੋ ਜੀ ਅੱਛਾ ਕਿਸ ਖੁਸ਼ੀ ਚ ਲੈ ਕੇ ਆਇਆ ਤੂੰ ਆਪਣਾ ਚੱਲ ਬਈ ਇਹਨੇ ਗਿਆ ਸੀਗਾ ਕਿਸ ਖੁਸ਼ੀ ਚ ਲੈ ਕੇ ਆਇਆ ਇਹ ਤੂੰ ਜਿਹਨੂੰ ਕਹਿੰਦਾ ਨਾਲ ਕੇਕ ਵੀ ਕਹਿੰਦਾ मैंने कुछ कहा वो ਨਹੀਂ ਆਪ ਇੱਕ ਸ਼ਾਪਰ ਸਤਾਰ ਜੀ ਉਹ ਅੰਦਰ ਲੈ ਕੇ ਆਂਦਾ ਇੱਕ ਸ਼ੁਰੂ ਚ ਹੀ ਆਪ ਫੜ ਕੇ ਉੱਥੋਂ ਹੀ ਗੱਡੀ 'ਚ ਰੱਖ ਲੈਂਦਾ ਵਾ ਉਹਨੂੰ ਫਰੰਟ ਮੈਨ ਬਣਾਇਆ ਤੁਸੀਂ ਉਸਤਾਦ ਜੀ ਮੂੰਹ ਹੁੰਦਾ ਜਿੱਦਾਂ ਟੋਮ ਐਂਡ ਜੈਰੀ ਜਦੋਂ ਮਿੱਧ ਜਾਂਦੀ ਇੱਕ ਚੀਜ਼ ਤੇ ਅੱਛਾ ਓਏ ਫੈਸਲਾ ਬਹੁਤ ਮਜ਼ੇਦਾਰ ਹੈ ਓ ਯਾਰ ਵੱਟ ਕੇ ਪੂਰਾ ਪੀਸ ਤੇ ਦਿਓ ਨਾ ਤੁਸੀਂ ਮੱਛਰਾਂ ਵਾਲੀ ਜਲੇਬੀ ਤੇ ਨਹੀਂ ਜਿਹੜਾ ਸ਼ੇਰ ਬਣਿਆ ਹੁੰਦਾ ਸਤਾਰ ਜੀ ਉਹ ਵੇਖ ਲਓ
ਕਿਹੜਾ ਮੱਛਰਾਂ ਵਾਲੀ ਜਲੇਬੀ ਤੇ ਨਹੀਂ ਸ਼ੇਰ ਬਣਿਆ ਹੁੰਦਾ ਘੁਟਵਾ ਜਾਣਾ ਉਹ ਲੱਗ ਚਲੋ ਖਾਓ ਨਹੀਂ ਬਿਸਮਿਲ੍ਲਾ ਤੁਸੀਂ ਜਾਓ ਲਿਓ ਸਾਡੀ ਤੇ ਗੱਲ ਕਰਨੀ ਲਗੜ ਬਗੇ ਦਾ ਕਦਮ ਲੱਗਣ ਦੇ ਅੱਛਾ ਕੀ ਕਰਦਾ ਤੂੰ ਬਈ ਮੈਂ ਸਰ ਟੈਕਸਟਾਈਲ ਚ ਮਾਰਕੀਟਿੰਗ ਹੈ ਸਪੈਸ਼ਲ ਸਾਈ ਪੂਰਾ ਉਧਰ ਰੂਮ ਹੈਗੀ ਹੈ ਇਹ ਫੋਲਡਰ ਨਹੀਂ ਬਣੀ ਹੈ ਉਹ ਹੈਗੀਆਂ ਭਾਜੀ ਛੋਲੇ ਵਾਲੇ ਉਹ ਹਾਸ਼ਮ ਥੈਂਕ ਯੂ ਸਰ ਟੈਕਸਟਾਈਲ ਚ ਟੈਕਸਟਾਈਲ ਮਾਰਕੀਟਿੰਗ ਡਿਪਾਰਟਮੈਂਟ ਕਿਹੜੇ ਟੈਕਸਟਾਈਲ ਕੱਪੜੇ ਦੀ ਜਿਹੜੀ ਹਾਂਜੀ ਤੁਹਾਡੀ ਕਿਹੜੀ ਮਿਲ ਸਪੈਸ਼ਲ ਫੈਬਰਿਕਸ ਅੱਛਾ ਓਏ ਉਹ ਤੇ ਆਪਣੀ ਆ ਫੈਸਲ ਭਾਈ ਜੌਬ ਕਰਦਾ ਉੱਥੇ ਕਢਵਾ ਦਾ ਉੱਥੇ ਤਾਂ ਮਹੀਨਾ ਤਨਖਾਹ ਨਹੀਂ ਲੱਭਦੀ ਸਾਜੀ ਮੈਂ ਕੀਤਾ ਕੰਮ ਇੱਕ ਕਾਫੀ ਤੇ ਮਿਲਦੀ ਕਹਿ ਦੋ ਅੱਜ ਜਿੰਨੀ ਹੋ ਗਈ ਉਨੀ ਨਹੀਂ ਕਾਫੀ ਮੈਨੂੰ ਕੇਕ ਨਾਲ ਮੈਂ ਕਾਫੀ ਲਾਈਕ ਕਰਦਾ ਓ ਇਸ ਗੱਲ ਤੋਂ ਬਾਅਦ ਤੈਨੂੰ ਲਾਈਕ ਕਰਾਂਗੇ ਦੱਸ ਚੁੱਪ ਕਰ ਜਾ ਜਦੋਂ ਕਾਫੀ ਮੰਗਣੀ ਨਾ ਅੱਗੇ ਤੋਂ ਯੈਸ ਉਹ ਉਦੋਂ ਮੰਗਣੀ ਹੈ ਜਦੋਂ ਵੀ ਤੂੰ ਅੱਛਾ ਕੁਝ ਜੀ ਨਾਲ ਲੈ ਕੇ ਆਇਆ ਤੂੰ ਬੇਟੇ ਕਾਫੀ ਨਾ ਮੰਗ ਇਹਨਾਂ ਕੋਲੋਂ ਮਾਫੀ ਕੱਲਾ ਹੀ ਆ ਮੰਗ ਕੇ ਨਹੀਂ ਕਾਫੀ ਮੰਗਣੀ ਅਜੀ ਨਾਨ ਲੈ ਦਈਏ ਭਾਜੀ ਰਹਿਤਾ ਮਕਾ ਨਾ ਤੇ ਨਾਨ ਦੀ ਮੁਰਗੀ ਇਹ ਇੰਜ ਥੱਲੇ ਜਾਣਾ ਫੈਸਲ ਸਾਹਿਬ ਜੀ ਬੈਲੈਂਸ ਅਨਬੈਲੈਂਸ ਹਾਂਜੀ ਇੱਥੇ ਸਾਜੀ ਮਜ਼ੇਦਾਰ ਕੈਸਾ ਉਹ ਨਹੀਂ ਯਾਰ ਇੱਥੇ ਬਸ ਠੀਕ ਮਜ਼ੇਦਾਰ ਕੈਸਾ ਵੈਸੇ ਸਾਜੀ ਸੁਭਾਨ ਅੱਲਾਹ ਸਾਜੀ ਹਨਾ ਮੈਂ ਸਟੇਟਸ ਲਾ ਕੇ ਨਾ ਸ਼ਰੀਕਾਂ ਨਾਲ ਗਾਣਾ ਲਾ ਦੇ ਕਿੱਡੀ ਤਸੱਲੀ ਨਾਲ ਖਾ ਹੋਵੇ ਤੁਸੀਂ ਖਾ ਤੇ ਪਾਣ ਲਾ ਰਹੇ 2 ਮਿੰਟ ਪਹਿਲੇ ਕਹਿੰਦੇ ਯਾਰ ਮੈਂ ਲਾਹੌਰ ਜਾਣਾ ਯਾਰ ਤੇ ਕੇਕ ਵੇਖ ਕੇ ਨਾਲ ਹੀ ਈਜ਼ੀ ਇਦਾਂ ਦੇ ਬੰਦੇ ਕੇਕ ਨਾਲ ਚਾਰ ਵੀ ਖਾ ਜਾਂਦੇ ਕੀ ਸੀ ਕੀ ਨਾਮ ਦੱਸਿਆ ਸੁਭਾ ਸੁਭਾਨ ਸੁਬਾਨ ਅੱਛਾ ਚਲੋ ਠੀਕ ਆ ਸਾਜੀ ਵੈਸੇ ਨਾਮ ਹੈਗਾ ਵਾ ਸੁਭਾਨ ਸੁਭਾਨ ਟਰੈਵਲ ਸੁਣਿਆ ਨਹੀਂ ਸੁਬਾਨ ਨਹੀਂ ਉਹ ਸੁਭਾਨ ਹੋ ਰਾ ਅੱਛਾ ਇੱਕ ਸੁਭਾਨ ਵਿੱਚ ਨਾਮ ਇਹ ਹੈ ਸੁਬਾਨ ਯਾਨੀ ਕਿ ਹੇ ਸਾਕਨਾ ਵਿੱਚ ਹਾਂ ਇਹ ਸਾਕਨ ਹਾਂ ਹੁਣ ਕੇਕ ਖਾਦਾ ਕੀ ਫੀਲ ਹੋ ਰਿਹਾ ਸੋਡੀ ਤੇ ਮਕਈ ਦੀਆਂ ਫਸਲਾਂ ਪਕਾਉਣ ਲਈ ਇਹਨਾਂ ਦੇ ਖਾਤਰ ਤੇ ਕਮਾਨ ਤੇਰੇ ਵੇਲੇ ਉੱਠ ਮੇਰੇ ਬੇਲੀਆ ਸੁਬਾਨ ਤੇਰੇ ਕੋਲ ਹਾਂ ਸਾਜੀ ਕਹਿਣ ਲੱਗਾ ਵਾ ਅਗਲੇ ਮਹਿਮਾਨ ਨੂੰ ਕਹਿਣਾ ਕੋਈ ਮਟਰ ਕੁਨਾ ਕੋਈ ਚਰਗਾ ਕੋਈ ਟੈਪ ਕੋਈ ਸੱਜੀ ਆਹੋ ਯਾਰ ਕੇਕ ਹੀ ਲੈ ਕੇ ਆਈ ਜਾ ਰਹੇ ਆ ਤੁਸੀਂ ਆਹ ਕੋਈ ਪਤਾ ਲੱਗ ਲਾਇਆ ਫੋਨ ਲੈ ਅੱਛਾ ਮਹਿਮਾਨਾਂ ਦਾ ਵੀ ਰੋਲਾ ਨਾ ਹੁਣ ਕੁੰਨਾ ਇੱਥੇ ਤੇ 26000 ਰੁਪਏ ਦਾ ਕੁੰਨਾ ਜਾਣਾ ਜਿੰਨੇ ਤੇ ਬੰਦੇ ਨੇ ਭਾਜੀ ਜਿਗਰੇ ਨਾਲ ਆਣ ਫਿਰ ਸਟਾਰ ਨਹੀਂ ਉਹ ਐਸੇ ਵੀ ਹੋਣਗੇ ਇਨਸ਼ਾਅੱਲਾ ਐਸੇ ਵੀ ਹੋਣਗੇ ਜਿਹੜੇ ਵੱਡੇ ਨਿਜ਼ਾਮੀ ਲੈ ਕੇ ਆਉਣਗੇ ਉਹ ਸ਼ਵਾਰਮੇ ਤੋਂ ਸਟਾਰਟ ਕਰ ਲਓ ਸ਼ਵਾਰਮੇ ਲਿਆ ਕਰ ਨਾਲੇ ਜਿਹੜਾ ਬੰਦਾ ਕੇਕ ਲਿਆਂਦਾ ਨਾ ਉਹ ਜਾਣ ਲੱਗਾ 2-2000 ਮੁੱਠ ਚ ਕਰ ਦੇਵੇ ਚਲੋ ਲੈਵਲ ਹੋ ਜਾਂਦਾ ਹੈ। ਕਿਉਂ ਕਰਨ ਜੀ ਇਹ ਚੀਜ਼ ਮੈਂ ਤੁਹਾਡੀ ਖਾਤਰ ਕਰ ਰਿਹਾ ਨਹੀਂ ਉਹ ਕਰਕੇ ਜਾਏਗਾ ਯਾਰ ਉਹ ਐਡਾ ਨਹੀਂ ਨਹੀਂ ਹੈ ਮੈਂ ਲੈ ਕੇ ਜਾਊਂਗਾ ਆਹ ਟੈਕਸਟਾਈਲ ਦਾ ਕੰਮ ਕਰਦਾ ਅਗਲਾ ਕਹਿੰਦੇ ਵਿਹਲਾ ਵਾ ਭਾਈ ਉਹਨੇ ਸਾਰੇ ਛਾਵੇਂ ਚਿੱਟੇ ਕੀਤੇ ਆ ਫਿੱਟੇ ਮੂੰਹ ਬਈ ਸੈਕਿੰਡ ਕੱਪ ਤੇ ਜਾ ਕੇ ਕਹਿੰਦਾ ਇੱਕ ਕਾਫੀ ਦੇ ਦੇ ਉਹਦਾ ਮਾਲਕ ਆ ਗਿਆ ਕਹਿੰਦਾ ਢਾਓ ਯਾਰ ਸਾਰੇ ਤੇ ਯਾਰ ਭਾਈ ਸਲਮਾਨ ਬੱਚਿਆਂ ਵਾਲੇ ਕਾਰਟੂਨ ਚ ਕੋਈ ਟ੍ਰੇਨ ਆਵੇ ਨਾ ਉਹਦੇ ਅੱਗੇ ਇਹੋ ਜਿਹਾ ਮੂੰਹ ਬਣਿਆ ਰੇਲ ਗਾੜੀ ਆਈ ਬਾਬਾ ਰੇਲ ਨਹੀਂ ਕਸਬੇ ਨੇ ਸ਼ਵਾਰਮਾ ਤੇ ਇੱਕੋ ਹੀ ਸ਼ਵਾਰਮਾ ਪੂਰਾ ਸਾਈਡ ਤੇ ਹੀ ਚੱਲ ਜਾਂਦਾ ਐ ਕਰਕੇ ਇੱਕ ਇੱਧਰ ਐ ਖਾ ਰਿਹਾ ਸਾਰੇ ਇੰਜ ਸ਼ਵਾਰ ਹੋਣ ਨਹੀਂ ਹੁੰਦਾ ਹੈ ਉਹਨਾਂ ਸ਼ਰਮ ਆ ਰਹੀ ਉਹਨਾਂ ਦੀ ਭਾਜੀ ਇਹ ਪੂੜੀਆਂ ਲੈ ਜਾਂਦਾ ਨਾ ਉਹ ਪੂੜੀ ਵਿੱਚ ਸਿੱਟਦੇ ਆ ਉਸ ਤੋਂ ਬਾਅਦ ਕੱਢਦੇ ਆ ਫਿਰ ਗਾਹ ਗੈ ਤੋੜਦਾ ਇਹਦਾ ਮੂੰਹ ਖੋਲ ਕੇ ਪੂੜੀ ਸਿੱਧੀ ਇੰਜ ਸਿੱਟਦੀ ਉੱਪਰ ਗਰਮ ਤੇਲ ਬਸ ਇਹਦੇ ਮੂੰਹ ਹਾਂ ਓਏ ਇਹਦੇ ਮੂੰਹ ਤੇਲ ਪਾ ਕੇ ਅਗਰ ਕੀ ਲੈਦੀ ਚੌਥੀ ਆ ਬਈ ਅੱਜ ਸ਼ਵਾਰ ਮੈਂ ਐਸ ਰੋਕ ਖਾਂਦੇ ਆ ਨਾਨ ਚਨੇ ਲੈਣ ਗਿਆ ਉਹਨੇ ਲੰਮੇ ਪਾ ਕੇ ਤੰਦੂਰ ਵਾਲੇ ਨੇ ਮੂੰਹ ਖੋਲ ਕੇ ਇਹਦੀ ਛੋਟੀ ਤੇ ਚੌਕੜੀ ਮਾਰ ਕੇ ਬੈਠਾ ਉੱਤੇ ਨਾਨ ਲਾ ਕੇ ਤਾਰ ਉਹਦੇ ਉੱਤੇ ਲਾਈ ਜਾ ਰਿਹਾ ਬੰਬੂਆਂ ਨੇ ਚਣੇ ਪਾਉਂਦੇ ਆ ਯਾਰ ਘੁੱਗੂ ਖਾਂਦੇ ਆ ਦੂਰੋਂ ਲੱਗੇ ਰਜ਼ਾਈ ਰੋਲ ਕਰਕੇ ਫੜੀ ਐ ਏਡਾ ਟਰੋਣਾ ਮੂੰਹ ਜੇਨੇ ਨੂੰ ਦੇਖ ਕੇ ਇੰਜ ਕਰਦਾ ਮੈਂ ਆਪਣੇ ਅੱਬੂ ਨੂੰ ਦੱਸੂਗਾ ਉਹ ਬੋਲ ਗੱਲਾਂ ਕਰ ਰਹੇ ਸਰ ਵੈਸੇ ਆਪਸ ਚ ਲੱਗੇ ਆ, ਤੁਹਾਨੂੰ ਨਹੀਂ ਕੁਝ ਕਹਿ ਰਹੇ ਸਰ ਤੁਹਾਨੂੰ ਕੁਝ ਨਹੀਂ ਕਹਿ ਰਹੇ ਅਸੀਂ ਆਪਸ ਚ ਲੱਗੇ ਆ। ਅੱਛਾ ਹੋਰ ਸੁਭਾਨ ਯਾਰ ਦੱਸ ਨਾ ਕੋਈ ਗੱਲ ਕਰ ਦੂੰ ਕੋਈ ਜੁਗਤ ਸੁਣਾ ਜਿਹੜੀ ਅੱਜ ਤੱਕ ਦੀ ਤੈਨੂੰ ਟੀ ਟਾਈਮ ਦੀ ਯਾਦ ਹੋ ਟੀ ਟਾਈਮ ਦੀ ਹਾਂ ਕੋਈ ਐਸੀ ਗੱਲ ਜਿਹੜੀ ਤੂੰ ਬਹੁਤ ਹੱਸਿਆ ਹੋਵੇ ਹਾਂ ਇੱਕ ਦਿਨ ਤੁਹਾਡੀ ਜਿਹੜੀ ਮੈਂ ਉਹ ਹੋਵਾਂ ਕਿ ਮੈਂ ਕਿਸੇ ਹੋਰ ਨਾਲ ਮੈਂ ਹੋਵਾਂ। ਅੱਛਾ ਉਹ ਵਿਆਹ ਲਈ ਉਹ ਇਹਦੇ ਜਿਹੜਾ ਕਹਿੰਦਾ ਸਾਡੇ ਵੱਲੋਂ ਤੇ ਨਾ ਵਾ ਮੈਂ ਹਰਾਮ ਦਾ ਹੋਇਆ ਕਿਤੇ ਹੋਰ ਵੀ ਹੁੰਦਾ ਵਾ ਅੱਛਾ ਅੱਛਾ ਇਹ ਯਾਦ ਆ ਇਹ ਸਤਾਜ ਕੀ ਬੜਿਆਂ ਨੂੰ ਯਾਦ ਆ। ਚਮਚੀ ਵਾਲੀ ਕੋਈ ਜੁਗਤ ਕਿਸੇ ਮੈਂ ਨੇ ਕਹਿਣ ਲੱਗਾ
ਜੀਓ ਤਾਂ ਚਮਚੀ ਵਾਲੀ ਤੇ ਮੇਰੀ ਯਾਰ ਸੁਪਰ ਫਲॉप ਹਾਂ ਓਏ ਕੀ ਕਹਿੰਦੇ ਵਾਹ 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 ਜੀਓ ਤਾਂ ਫੈਸਲ ਰਾਮੇ ਦੀ ਤੈਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਫੈਸਲ ਅਹਿਮਦ ਸਾਹਿਬ ਦੀ ਸ਼ਾਇਰੀ ਸ਼ਾਇਰੀ ਗੁੱਡ ਗੁੱਡ ਵਾਹ ਕਲੈਪ ਵੀ ਜਾਏਗੀ ਔਰ ਨਹੀਂ ਰੁਕ ਜਾ ਕਾਲੂ ਦਾ ਕਾਲੂ 50-50 ਕਾਲੂ ਜਿਹੜਾ ਲੂਮਾ ਤੇ ਕੰਮ ਕਰਦਾ ਉਹ ਹੀ ਲਾਈਕ ਕਰਦਾ ਉਹਦਾ ਫੈਨ ਆ ਪੰਜਾਂ ਦੇ ਜੂ ਹਾਂ ਓਏ ਪਤਾ ਹੈ ਕੀ ਹੈ ਠੀਕ ਹੈ ਇਹ ਪਤਾ ਕਿ ਤੁਸੀਂ ਮੈਨੂੰ ਸਤਾਉਂਦੇ ਸੀ ਰੱਬ ਨੇ ਤੁਹਾਨੂੰ ਕੀ ਲੱਗਦਾ ਤੈਨੂੰ ਕਿ ਤੇਰੀ ਲਾਈਫ 'ਚ ਸਵੇਰ ਤੋਂ ਸ਼ਾਮ ਤੱਕ ਜਿਹੜੀ ਤੇਰੀ ਰੋਜ਼ਮਰਰਾ ਦੀ ਇੱਕ ਰੁਟੀਨ ਆ ਉਹਦੇ 'ਚ ਜਿਹੜੇ ਸਾਡੇ ਸ਼ੋਜ਼ ਨੇ ਕੋਈ ਵੀ ਹੋਣ ਚਾਹੇ ਇਹਨਾਂ ਦਾ ਕਿੰਨਾ ਕੁ ਅਮਲ ਦਖਲ ਆ ਔਰ ਕੀ ਪੋਜ਼ਿਟਿਵ ਤੈਨੂੰ ਦਿੰਦੇ ਨੇ ਇੱਕ ਵੇਵ ਜਾਂ ਲਾਈਫ ਦੇ ਵਿੱਚ ਇਹ ਕਿੰਨਾ ਕੁ ਇਨਵੋਲਵ ਆ ਤੁਹਾਡੀ ਜ਼ਿੰਦਗੀ ਦੀ ਰੁਟੀਨ 'ਚ ਫਸ ਗਿਆ ਸੀ ਹੈ ਫਸ ਗਿਆ ਸੀ ਇਹ ਸੀਐਮ ਫਸ ਗਿਆ ਚਲੋ ਅੱਛਾ ਨਹੀਂ ਇਦਾਂ ਨਹੀਂ ਮੈਂ ਰੋਜ਼ ਰੂਟੀਨ ਨਾ ਦੇਖਦਾ ਸ਼ੋ ਜ਼ਿਆਦਾਤਰ ਮੈਂ ਤਕਰੀਬਨ 6-7 ਵਜੇ ਆ ਜਾਣਾ ਜੋ ਤੋਂ ਤੇ ਉਦੋਂ ਬਹਿ ਕੇ ਖਾਣਾ ਖਾਂਦੇ ਆ ਟੀ ਟਾਈਮ ਰੋਜ਼ ਵੇਖਣਾ ਹਾਂ, ਰੋਜ਼ ਦੇਖਣਾ। ਅਗਰ ਨਾ ਦੇਖੇ ਤੇ ਕੀ ਫੀਲ ਹੁੰਦਾ ਨਹੀਂ ਦੇਖਦਾ ਹੀ ਆ ਫੀਲ ਜਦੋਂ ਨਾ ਦੇਖਾਂਗਾ ਤਾਂ ਫੀਲ ਹੋਏਗਾ ਛੁੱਟੀ ਅੱਛਾ ਕਦੀ ਤਾਂ ਹੋਇਆ ਹੀ ਨਹੀਂ ਵਾਹ ਵਾਹ ਅੱਛੀ ਬਾਤ ਨਾ ਦੇਖਾਂਗਾ ਤਾਂ ਐ ਹਾਲੇ ਤੇਰਾ ਵਿਆਹ ਨਹੀਂ ਹੋਇਆ ਬੇਟਾ ਤੂੰ ਤਾਂ ਵੇਖੀ ਜਾ ਰਿਹਾ ਜਦੋਂ ਤੇਰਾ ਵਿਆਹ ਹੋਇਆ ਤੇਰੀ ਬੁੱਢੀ ਨੇ ਤੈਨੂੰ ਚੋਰੀ ਵੇਖਾਂ ਲੈ ਚੋਰੀ ਚੋਰੀ ਘੰਟਾ ਪੂਰਾ ਕਿਤੇ ਵੇਖੇਗਾ ਭਰਾਵਾ ਕਰੀ ਉਹਦੇ ਨਾਲ ਜਿਹੜੀ ਵੇਖਦੀ ਹੋਵੇ ਸਾਡਾ ਡੀ ਟਾਈਮ ਯਾਰ ਉਹਨੂੰ ਵੀ ਲਾ ਦੀ ਉਹਨੂੰ ਵੀ ਲਾ ਦੀ ਨਾਲ ਹੀ ਹਾਂ ਪਹਿਲੇ ਰਿਕੁਆਇਰਮੈਂਟ ਇਹ ਰੱਖੀ ਨਾ ਇੱਕ ਸਾਈਡ ਨੂੰ ਬਾਤੀ ਇੱਕ ਛੜਾ ਪੇ ਉਹ ਇੱਕ ਸਾਈਡ ਕਿਹੜੀ ਇਹ ਤਾਂ ਸਾਡੀ ਸਾਲ ਇਹ ਕੁਝ ਕੇਸੜ ਚੱਲਣ ਦੇ ਹੈ ਤੇ 30 ਮਿੰਟ ਦੇ ਤੇ 30 ਮਿੰਟ ਕਹਿੰਦਾ ਇੱਕ ਸਾਈਡ ਇਧਰ ਵੀ ਉਹਨੂੰ ਬਾਅਦ ਇੱਕ ਸਾਈਡ ਆਪੇ ਦੋ ਸ਼ੋਅ ਨਹੀਂ ਹੁੰਦੇ ਨਹੀਂ ਕੀ ਹੁੰਦਾ ਵਾ? ਕੋਈ ਹੁੰਦਾ ਨਹੀਂ ਇਹ ਦੋ ਕਰਕੇ ਵੇਖ ਲਿਆ ਕਰ ਇੱਕ ਆ ਵੇਖ ਲੈ ਇੱਕ ਭਾਬੀ ਨੂੰ ਖਾ ਨਹੀਂ ਅਗਰ ਤੇ ਉਹ ਹੋਈ ਧੀ ਸਾਡੀ ਇੱਥੇ ਦੀ ਪੰਜਾਬ ਦੀ ਜੀ। ਇੱਥੇ ਦੀ ਫਿਰ ਤੇ ਉਹ ਦੇਖ ਲਿਆ ਕਰੇਗੀ ਅਗਰ ਕਿਤੇ ਦੀ ਕਿਸਮਤ ਬਾਣੀ ਇਹਨੇ ਕੋਈ ਉਰਦੂ ਟਿਰਦੂ ਵਾਲੀ ਇਹਦੇ ਉਹ ਫਿਰ ਚਲਾ ਲੈਂਦਾ ਉਰਦੂ ਸਪੀਕਿੰਗ ਆ ਗਈ ਨਾ ਮੇਰੇ ਤਰ੍ਹਾਂ ਇਹਦੇ ਤਰ੍ਹਾਂ ਉਰਦੂ ਸਪੀਕਿੰਗ ਕਿੱਦਾਂ ਉਰਦੂ ਸਪੀਕਰ ਜਿੱਦਾਂ ਉਹਦੀ ਬੇਵਾ ਬੋਲ ਕੇ ਥੋੜਾ ਜਿਹਾ ਉਹਨੂੰ ਕਿੱਦਾਂ ਕੇ ਨਹੀਂ ਯਾਰ ਬਾਹਰ ਤਵੀਤ ਕਰਾ ਦੇ ਬਾਹਰ ਆ ਚੁੱਕਾ ਤੇਰੇ ਵਾਸਤੇ ਇਹਦਾ ਨੱਕ ਨੂੰ ਪਾ ਨਾ ਹਾਂ ਤੇ ਬਣਿਆ ਸੈਂਡਵਿਚ ਬਾਹਰ ਸਾਜੂ ਨਾ, ਨਾ, ਇਹ ਲੈ ਥੈਂਕ ਯੂ ਭਾਈ ਥੈਂਕ ਯੂ ਕਮਾਂਡੋ ਫਿਲਮ ਵਾਲਾ ਸਾਜੂ ਨਹੀਂ ਜੰਗਲਾਂ ਦੇ ਵਿੱਚ ਜਿੱਥੇ ਕੋਈ ਮਸ਼ੀਨ ਨਾਲ ਬੁਲਾਈ ਹਾਂ, ਹਾਂ। ਉਹਦੇ ਲਗਾ ਮੂੰਹ ਲਾ ਪ੍ਰੀਡੇਟਰ ਪੁਆਇੰਟ ਤੇ ਜਦੋਂ ਆਪਣਾ ਉਹ ਮਾਰ ਜਿਹਨੇ ਉੱਪਰ ਪਾਇਆ ਹੁੰਦਾ ਉਹ ਹਾਂ ਸੇਮ ਉਹੀ ਲੱਗ ਰਿਹਾ ਨਹੀਂ ਗੜਗੀਲਾ ਇੱਕ ਸ਼ਹਜ਼ਾਦਾ ਆਦਮੀ ਹੈ। ਬਹੁਤ ਅੱਛਾ ਇਨਸਾਨ ਅੱਛਾ ਉਸਤਾਦ ਜੀ ਹਾਂ ਗੜਗੀਲਾ ਗੋਲ ਚੌਕ ਚ ਇਹੋ ਜਿਹੇ ਮੁਜਸਮੇ ਲੱਗੇ ਨੇ। ਸਾਰੀ ਗੱਲ ਦਾ ਬੇੜਾ ਕਰ ਅੱਛਾ ਵੀ ਸੁਭਾਨ ਅੱਛਾ ਯਾਨੀ ਕਿ ਤੈਨੂੰ ਲੱਗ ਏਦਾਂ ਹੋਇਆ ਹੀ ਨਹੀਂ ਕਿ ਵੀ ਤੂੰ ਟੀ ਟਾਈਮ ਨਾ ਵੇਖਿਆ ਵਾ ਆ ਪਿੱਛੇ ਜੇ ਅਸੀਂ ਇੱਕ ਛੱਡ ਕੇ ਇੱਕ ਕਰ ਲਿਆ ਸੀ ਉਦੋਂ ਕੀ ਕਰਦਾ ਸੀ ਫਿਰ ਉਹ ਪਿਛਲਾ ਵੇਖ ਲਓ ਅੱਛਾ ਉਹ ਵੇਖ ਲੈਣਾ ਸੀ ਇਹਨੀ ਹੱਟ ਤਾਂ ਨਹੀਂ ਰਿਹਾ ਉਹਨੇ ਮਤਲਬ ਇੱਕ ਹੋਰ ਕੋਈ ਤੈਨੂੰ ਕੰਮ ਨਹੀਂ ਉਸ ਟਾਈਮ ਕਿਤੇ ਕੋਈ ਜਾਣਾ ਕੋਈ ਨਹੀਂ ਹੋਰ ਯਾਰ। ਕੋਈ ਸ਼ਾਦੀ ਆ ਗਈ ਕੋਈ ਵਿਆਹ ਆ ਗਿਆ ਕਿਤੇ ਵਲੀਮੇ ਤੇ ਜਾਣਾ ਅੱਜ ਰਹਿ ਗਿਆ ਯਾਰ ਕਿੱਥੇ ਆਉਂਦੇ ਸਾਜੀ ਹੈ ਇਹਦੇ ਨਹੀਂ ਉਹ ਨਹੀਂ ਹੁੰਦਾ ਵਾ ਇਹ ਨਹੀਂ ਕਿੰਨੇ ਕਿਵੇਂ ਨਾਮ ਦਾ ਕੀ ਆਉਣੇ ਆ ਵਲੀਮਾ ਹਾਂਜੀ ਸਾਜੀ ਅੱਛਾ ਯਾਨੀ ਕਿ ਤੂੰ ਮਿਸ ਨਹੀਂ ਕਰਦਾ ਹਾਂ ਨਹੀਂ ਆ ਰਿਪੀਟ ਦੇਖ ਲੈਣਾ ਜਿਹੜਾ ਪਹਿਲੇ ਅੱਛਾ ਲੱਗਾ ਹੋਇਆ ਅੱਜ ਤੱਕ ਦਾ ਕਿਹੜਾ ਇੱਕ ਐਪੀਸੋਡ ਆ ਜਿਹਨੂੰ ਤੂੰ ਕਹੇਂਗਾ ਕਿ ਸਾਜੀ ਇਹ ਮੇਰਾ ਇੱਕ ਰੋਲ ਮਾਡਲ ਐਪੀਸੋਡ ਆ 2-3 ਹੈ ਕਿਹੜੇ? ਤੇ ਜਿਹਦੇ ਚ ਇਹਨਾਂ ਨੇ ਤੁਹਾਡੀ ਸਰਜਰੀ ਕੀਤੀ ਹਾਏ ਮੇਰਾ ਫੇਵਰਟ ਉਸਤਾਦ ਜੀ ਉੱਤੇ ਪਿਆ ਸ਼ੋ ਸਰਜਰੀ ਵਾਲਾ ਤੈਨੂੰ ਤਾਂ ਪਤਾ ਬਹੁਤ ਅੱਛਾ ਤੂੰ ਤੇ ਹੈਗਾ ਤੂੰ ਤੇ ਜੰਮਿਆ ਨਹੀਂ ਸੀ ਉਦੋਂ ਫਿਰ ਜੰਮਤ ਤੋਂ ਉਹ ਮੈਂ ਇਹਨਾਂ ਚ ਬਾਲ ਨਹੀਂ ਉਦੋਂ ਤੇਰਾ ਸੇ ਐਡਾ ਕੁ ਮੂੰਹ ਹੁੰਦਾ ਸੀ ਸਿਰਫ ਹਾਂ ਉਦੋਂ ਤੇਰੀ ਲੁੱਕ ਬਣਨ ਦੇ ਹੁਣ ਇਹਨਾਂ ਦੀ ਵੀ ਹੁਣ ਤੇ ਮਾਸ਼ਾਅੱਲਾ ਅੱਛਾ ਵੀ ਹੋਣਾ ਜੀ। ਅੱਛਾ ਤੇ ਅੱਛਾ ਉਹਦੇ ਚ ਕੀ ਸੀ ਸਕ੍ਰਿਪਟ ਕੀ ਸੀ ਉਹਦਾ ਸਕ੍ਰਿਪਟ ਜਿਹਦੇ ਕਿ ਮੈਂ ਕਿਹਾ ਸੀ ਉਸਤਾਦ ਜੀ ਰੋ ਸਰਜਰੀ ਕਰਾਣੀ ਅੱਛਾ ਜੀ ਜਾਇਆ ਕਰ ਅੱਛਾ ਹੋਰ ਕੋਈ ਔਰ ਇੱਕ ਤੁਸੀਂ ਬਾਸਟ ਕੀਤਾ ਸੀ ਇਲਮ ਵਾਲਾ ਸ਼ੋ ਇਲਮ ਦਾ ਸਮੁੰਦਰ ਹਾਂ ਬੜਾ ਇਲਮ ਦੇ ਫੰਬੇ ਵੱਜਣ ਦੇ ਕਹਿੰਦਾ ਅੱਛਾ ਜਿਹ ਕਹਿੰਦਾ ਇਲਮ ਦੇ ਫੰਬੇ ਬਲੈਕ ਵੱਜਣ ਸੂਟ ਪਾਇਆ ਸੀ ਇੱਥੇ ਬੈਠੇ ਸੀ ਹਾਂ ਯਾਨੀ ਉਹ ਫੇਵਰਟ ਹੈ ਤੇਰਾ ਕਿੰਨੀ ਵਾਰੀ ਵੇਖਿਆ ਉਹ ਇੱਕ ਉਹ ਜ਼ਿਆਦਾ ਦਫਾ ਦੇ ਤੇ ਉਹ ਜਿਹਦੇ ਚ ਉਸਤਾਦ ਜੀ ਤੇ ਕੰਜੂਸੀ ਵਾਲਾ ਟਰੈਕ ਰੱਖਿਆ ਸੀ ਉਹ ਹਾਂ ਉਹ ਦੱਸ ਲੇਬਲ ਹੋਇਆ ਉਹ ਸ਼ੋ ਜਿਹਦੇ ਚ ਤੁਸੀਂ ਆ ਗਿਆ ਉਹ ਵੀ ਭਾਈ ਦੁਬਾਰਾ ਕਰੀਏ ਨਹੀਂ ਛੱਡ ਦੇ ਅੱਛਾ ਤੂੰ ਆਪ ਕਦੀ ਜੁਗਤ ਸ਼ੁਗਤ ਯਾਰਾਂ ਦੋਸਤਾਂ ਚ ਕਰਦੇ ਹੋ ਬੈਠੇ ਉਹ ਤੇ ਕਰਦੇ ਮਤਲਬ ਕਿਸ ਫਾਰਮੈਟ ਦੀ ਜੁਗਤ ਕਰਦੇ ਹੋ ਗੱਲਾਂ ਚੋਂ ਗੱਲ ਕੈਸਾ ਤਰ੍ਹਾਂ ਇੰਜ ਦਾ ਮੂੰਹ ਨਹੀਂ ਉਹ ਨਹੀਂ ਗੱਲਾਂ ਚੋਂ ਗੱਲ ਨਹੀਂ ਗੱਲਾਂ ਚੋਂ ਗੱਲਾਂ ਅੱਛਾ ਯਾਨੀ ਸਿਚੁਏਸ਼ਨਲ ਕੋਈ ਟੌਪਿਕ ਸ਼ੁਰੂ ਹੋ ਗਿਆ ਕਿਸੇ ਨੇ ਗੱਲ ਕੀਤੀ ਤਾਂ ਬੂਰ ਅਗੋਰ ਫੌਰਨ ਆਮਦ ਦੂਸਰ ਕਰਦੀ ਹਾਂ ਬਰਾਦਰੀ ਕੀ ਹੈ ਮੁਸਲਮਾਨ ਸਾਜੀ ਮੁਸਲਮਾਨ ਜੱਟ ਬਾਜਵਾ ਓਏ ਜੀਆ ਜੱਟਾ ਬੈਠੇ ਆ ਭਾਈ ਬੈਠੇ ਦੇ ਬਰਾਦਰੀ ਨਾ ਆਇਆ ਤੁਹਾਡਾ ਨਹੀਂ ਉਹ ਜੱਟ ਨਹੀਂ ਆਇਆ ਯਾਰ ਉਹਦਾ ਵਿਚਾਰੇ ਦਾ ਉਹਦੇ ਦੋਸਤ ਦੇ ਵਾਲਦ ਸਾਹਿਬ ਫੌਤ ਹੋ ਗਏ ਨੇ। ਗੱਲ ਹੀ ਦੁਆ ਕਰਵਾਉਂਦੇ ਸੀ ਹੋਰ ਕੋਈ ਗੱਲਬਾਤ ਦੱਸ ਦੇ ਫਿਰ
ਬੋਲਣੇ ਤੇ ਅਸੀਂ ਤੈਨੂੰ ਬੁਲਾਉਣੇ ਆ, ਤੂੰ ਆਪ ਕੋਈ ਗੱਲ ਨਹੀਂ ਕਰਨ ਦਿਆ। ਯਾਰ ਕੋਈ ਗੱਲ ਕਰੀਦੀ ਹੁੰਦੀ ਭਾਜੀ, ਜਦੋਂ ਕਿਤੇ ਜਾਈਏ ਨਾ ਤੇ ਗੱਲ ਕਰੀਦੀ ਹੁੰਦੀ ਹੈ। ਏਦਾਂ ਨਾ ਬੰਦਾ ਮੇਰੇ ਤਰ੍ਹਾਂ ਜਿਹਾ ਲੱਗਦਾ। ਨਹੀਂ ਏਦਾਂ ਜ਼ਹਿਰ ਲੱਗਦਾ ਜੀ। ਨਹੀਂ ਸਾਜ ਚਲੋ ਅੱਲਾਹ ਖਾਰ। ਹਾਂਜੀ ਅੱਛਾ ਯਾਨੀ ਤੂੰ ਖੁਸ਼ ਹੈ, ਹੈਪੀ ਆ? ਹਾਂ ਹੈਪੀ ਆ। ਬਸ ਠੀਕ ਆ, ਫਿਰ ਠੀਕ ਆ, ਚਲੋ ਸੁਪਨਾ ਪੂਰਾ ਹੋ ਗਿਆ ਤੇਰਾ। ਹਾਂ। ਹੁਣ ਤੂੰ ਸੋਚ ਵੀ ਆਏਗਾ ਯਾਰਾਂ ਦੋਸਤਾਂ ਅੱਗੇ ਤੇਰਾ ਥੋੜਾ ਕਿ ਭਾਈ ਮੈਂ ਗਿਆ ਸੀ, ਤੇ ਹੁਣ ਤੂੰ ਜਾਵੇਂ ਤੇ ਤੈਨੂੰ ਕੋਈ ਕਵੇ ਯਾਰ ਸਾਨੂੰ ਵੀ ਲੈ ਕੇ ਜਾ। ਅਗਲਾ ਕਹਿਣਗੇ ਤਾਂ ਪੈਸੇ ਰੱਖ ਲਓ। ਹਾਂ ਲੇਕਿਨ ਇਹ ਹੈ ਕਿ ਉਸਤਾਦ ਜੀ ਸਿਰਫ 4 ਦਿਨ ਵਾਸਤੇ ਹੁੰਦੀ ਹੈ ਇੱਥੇ। ਹਾਂ ਇਹ ਵੀ ਦੇਖ ਮੈਂ ਅਗਰ ਨੈਕਸਟ ਤੁਸੀਂ ਆਉਣਾ ਨਾ, ਰੌਲਾ ਕੋਈ ਨਹੀਂ, ਲੇਕਿਨ ਨੈਕਸਟ ਤੁਸੀਂ ਅੱਛਾ ਕੋਈ ਲੰਗਰ ਲੈ ਕੇ ਆਉਣਾ ਤੇ ਫਿਰ ਨਹੀਂ ਤੁਸੀਂ ਅਗਰ ਕਹੋਗੇ ਤੁਸੀਂ ਮੇਰੇ ਘਰ ਤਸ਼ਰੀਫ ਲਾਓ। ਆ ਵੇਖਿਆ ਅੱਗੇ ਤੋਂ ਕੀ ਗੱਲਬਾਤ, ਇਸ ਤੋਂ ਨਹੀਂ ਮੈਂ ਬੁਲਾਉਂਦਾ ਕਿਸੇ ਨੂੰ। ਸਿਰਫ ਮੇਰੇ ਵਾਲਦੈਨ ਹੋਣ ਦੇ ਬਾਅਦ ਓਕੇ ਬਸ ਬੁਲਾਉਂਦੇ ਕੁਝ ਖਾਣਾ ਹੋਏਗਾ ਵਾ। ਜਿੱਥੇ ਮੇਰੇ ਸਕੇ ਵਾਲਦਨ ਨੇ, ਮੈਂ ਉੱਥੇ ਨਹੀਂ ਛੇਤੀ ਜਾਂਦਾ। ਉਹ ਫੋਨ ਕਰਕੇ ਗਾਲਾਂ ਕੱਢਦੇ ਆ ਯਾਰ। ਯਾਰ ਮੇਰੀ ਮਾਂ ਨੂੰ ਕਵੇ ਨਾ ਆਂਟੀ ਸਜਾਰ ਨਾਲ ਬੁਲਾ ਦੋ ਭੈਣਾ, ਉਹ ਮੈਨੂੰ ਨਹੀਂ ਮਿਲਦਾ, ਮੈਂ ਤੈਨੂੰ ਕਿੱਥੇ ਮਿਲਾਉਣਾ। 3-4 ਜੁਗਤਾਂ ਕਰਦੇ ਫਿਰ ਕੱਟ ਕੇ ਲਾਂਦਾ ਰਹੀ, ਵਾਇਰਲ ਹੋ ਜਾਏਗਾ। ਨਹੀਂ ਠੀਕ ਹੈ, ਰਹਿਣ ਕੋਈ ਜੁਗਤ ਨਹੀਂ। ਉਹ ਕਹਿੰਦਾ ਮੈਂ ਜੁਗਤ ਨਹੀਂ ਕਰਦਾ, ਚਲੋ ਕੋਈ ਮੈਂ ਸਿਚੁਏਸ਼ਨਲ ਕਹਿੰਦਾ ਕੋਈ ਗੱਲਬਾਤ ਨਹੀਂ। ਇਹਦੇ ਨਾਲ ਲੜ ਪਾ, ਵਾਇਰਲ ਹੋ ਜਾਏਗਾ। ਜਿੱਦਾਂ ਇਹਦੇ ਮੂੰਹ ਤੇ ਚੜ ਕੇ ਚੌਕੜੀ ਮਾਰ ਕੇ ਬਹਿ ਜਾ, ਵਾਇਰਲ ਹੋ ਜਾਏਗਾ। ਉਹਦੇ ਚੰਡ ਬਾਅਦ 5000 MB ਆਉ ਤੇ ਕਹਿੰਦਾ ਉਹਦੇ ਚੰਦ ਮਾਰ ਤੈਨੂੰ 5000 MB ਮਿਲਦਾ। ਯਾਰ ਲੱਗਦਾ ਵੀ ਬੇਸਮੈਂਟ ਚ ਬੋਲ ਲੱਗੇ ਹੈ, ਬੇਸਮੈਂਟ ਚ ਬੋਲ ਲੱਗੇ। ਪਤਾ ਨਹੀਂ ਕਰ ਲਈ ਮਿੱਠਾ ਕਹਿੰਦਾ ਫਿਰ ਇਹਨੂੰ ਬਰੀਫ ਕੇਸ ਮੂੰਹ ਤੇ ਰੱਖਿਆ। ਚੱਲ ਕੋਈ ਗੱਲ ਨਹੀਂ, ਲਓ ਜੀ ਓਕੇ ਭਾਜੀ, ਫਿਰ ਓਕੇ ਜੀ ਭਾਈ ਜੀ ਹੈਪੀ। ਲਓ ਜੀ ਚਲ ਦਿਲ ਬਣਾ, ਆਪਣਾ ਖਿਆਲ ਰੱਖੋ, ਲਵ ਯੂ, ਔਰ ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਅਗਲੇ ਮਹਿਮਾਨ ਤੁਸੀਂ ਵੀ ਹੋ ਸਕਦੇ ਹੋ ਸਾਡੇ। ਵੇਲੋ ਅਸੀਂ ਸ਼ੁਰੂ ਕਰਤਾ ਹੁਣ ਮਹਿਮਾਨਾਂ ਨੂੰ ਬੁਲਾਉਣਾ। ਇਹ ਹੈਲੋ ਚਾਹੀਦੇ ਲਈ ਬਣਾ ਤੂੰ ਤੇ ਤੇਰੇ ਦਾ ਬੇੜਾ ਕਰ ਲੱਗਦਾ ਅਰਬੀ ਚ 5 ਲਿਖਿਆ। ਰੱਬ ਰੱਖਾ ਜੀ, ਓਕੇ।